शांत पाई गुर सत गुर पूरे, सुख उपजे बाजे अनहद तूरे। सुख उपजे बाजे अनहद तूरे, गुरु नानक मेरी पैज सवारी, गुरु नानक मेरी पैज सवारी। ताप पाप संताप विनाशे, ताप पाप ताप पाप, ताप पाप ताप पाप संताप विनाशे, विनाशे ताप पाप संताप विनाशे। हर सिमरत किल वेख सब नासे, हर सिमरत किल वेख सब नासे, गुरु नानक मेरी पैज सवार, गुरु नानक मेरी सवार, गुरु नानक मेरी पैज सवारी, गुरु नानक मेरी पैज सवार, गुरु नानक मेरी पैज सवार। आनंद करो मिल आनंद करो मिल सुंदर नारी, गुरु नानक मेरी पैज सवारी, गुरु नानक मेरी पैज सवारी। गुरु नानक मेरी पैज सवारी, पैज सवारी, गुरु नानक मेरी पैज सवारी, पैज सवारी। गुरु नानक मेरी पैज सवारी, पैज सवारी, पैज सवारी, पैज सवारी। गुरु नानक मेरी पैज सवारी, गुरु नानक मेरी पैज सवारी, गुरु नानक मेरी, गुरु नानक मेरी, गुरु नानक मेरी पैज सवारी। साध संगत जी कीर्तन करते हैं, बाणी पढ़ते हैं। बेनता ही प्रकार ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰਨੀ। ਆਓ ਹੁਣ ਤੁਹਾਡੇ ਸਾਹਮਣੇ ਸਾਡੇ ਅਤੀ ਸਤਿਕਾਰਯੋਗ ਗੁਰੂ ਘਰ ਦੇ ਸਕੱਤਰ ਸਰਦਾਰ ਜਸਵੰਤ ਸਿੰਘ ਜੀ ਹੋਠੀ ਸਾਹਿਬ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਹੋਈਆਂ ਬੇਨਤਾਂ ਹੀ ਭੁੱਲਾਂ ਦੀਆਂ ਖਿਮਾ ਬਖਸ਼ਣੀ ਦਿਓ, ਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸ਼ੁਕਰਾਨਾ ਕਰੀਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਪਾਰ ਕਿਰਪਾ ਕੀਤੀ ਹੈ। ਆਪ ਸਭਨਾਂ ਨੇ ਸੋਦਾ ਰਹਿਰਾਸ ਜੀ ਦੀ ਪਵਿੱਤਰ ਬਾਣੀ ਸਰਵਣ ਕੀਤੀ ਹੈ। 6 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਸਰਵਣ ਕੀਤੀਆਂ ਨੇ। ਅੱਜ ਅਸੀਂ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਜੋ ਚੇਚੇ ਤੌਰ 'ਤੇ ਆਪਣੇ ਪਾਸ ਆਏ ਨੇ 1 ਮਹੀਨੇ ਵਾਸਤੇ, ਅੱਜ ਉਹਨਾਂ ਦੇ ਸ਼ਾਮਾਂ ਦੇ ਦੀਵਾਨ ਦੀ ਸ਼ੁਰੂਆਤ ਕੀਤੀ ਹੈ ਔਰ ਸ਼ਾਮ ਨੂੰ 7 ਵਜੇ ਤੋਂ ਲਾ ਕੇ 8 ਵਜੇ ਤੱਕ ਹਰ ਰੋਜ਼ ਕਥਾ ਕਰਿਆ ਕਰਨਗੇ।
ਜਿੰਨੀਆਂ ਵੀ ਸੰਗਤਾਂ ਪੰਜਾਬੀ ਰੇਡੀਓ USA ਦੇ ਉੱਤੇ ਸਰਵਣ ਕਰ ਰਹੀਆਂ ਨੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਓ ਸ਼ਾਮਾਂ ਦੇ ਦੀਵਾਨ 'ਚ ਪਹੁੰਚ ਕੇ ਇਹਨਾਂ ਦੇ ਵਡਮੁੱਲੇ ਵਿਚਾਰ ਸਰਵਣ ਕਰੀਏ। ਬਹੁਤ ਘੱਟ ਸਮਾਂ ਹੁੰਦਾ ਹੈ ਜਦੋਂ ਇਹ ਜਿਹੇ ਨਾਮੀ ਅਤੇ ਸੋਝੀ ਵਾਲੇ ਪ੍ਰਚਾਰਕ ਜਿਹੜੇ ਨੇ ਉਹ ਸਾਡੇ ਪਾਸ ਆਉਂਦੇ ਨੇ। ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। 2-3 ਅਨਾਉਂਸਮੈਂਟਾਂ ਨੇ। ਸਭ ਤੋਂ ਪਹਿਲਾਂ ਉਚੇਚੇ ਤੌਰ 'ਤੇ ਪੰਜਾਬੀ ਰੇਡੀਓ USA ਹਰਜੋਤ ਸਿੰਘ ਜੀ ਖਾਲਸਾ, ਉਹਨਾਂ ਦੇ ਅਦਾਰੇ ਦਾ ਤਹਿ ਦਿਲੋਂ ਧੰਨਵਾਦ ਹੈ। ਜਦੋਂ ਵੀ ਕਿਤੇ ਉਹਨਾਂ ਨੂੰ ਬੇਨਤੀ ਕਰੀਦੀ ਹੈ, ਸਾਡੀ ਬੇਨਤੀ ਪ੍ਰਵਾਨ ਕਰਕੇ ਉਹ ਕਥਾਵਾਚਕ ਜਿਵੇਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਆਏ ਸੀ, ਉਹਨਾਂ ਬਾਰੇ ਵੀ, ਔਰ ਅੱਜ ਵੀ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਹੋਣਾ ਦੇ ਜਿਹੜੇ ਵਿਚਾਰ ਨੇ ਉਹ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਘਰ ਬੈਠ ਕੇ ਟਰੱਕਾਂ ਟੈਕਸੀਆਂ ਦੇ ਰੇਡੀਓ ਦੇ ਉੱਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਸੰਗਤਾਂ ਨੇ ਉਹ ਪੰਜਾਬੀ ਰੇਡੀਓ USA ਨਾਲ ਜੁੜੀਆਂ ਹੁੰਦੀਆਂ ਨੇ। ਇਸ ਅਦਾਰੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਰਦਾਸ ਵੀ ਕਰਦੇ ਹਾਂ ਸੱਚੇ ਪਾਤਸ਼ਾਹ ਇਸ ਅਦਾਰੇ ਨੂੰ ਚੜ੍ਹਦੀ ਕਲਾ ਬਖਸ਼ੇ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਲੈ ਕੇ ਆਪ ਸੰਗਤਾਂ ਨੇ ਉਪਰਾਲਾ ਕੀਤਾ ਹੈ ਕਿ 5 ਅਖੰਡ ਪਾਠ ਸਾਹਿਬਾਂ ਜੀ ਦੀ ਲੜੀ ਉਹਦੀ ਸ਼ੁਰੂਆਤ ਕੀਤੀ ਗਈ ਸੀ, ਔਰ ਇਸ ਲੜੀ ਦਾ ਤੀਸਰਾ ਅਖੰਡ ਪਾਠ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਬਚਿੱਤਰ ਸਿੰਘ ਜੀ ਪ੍ਰਭ ਮਿਲਣੇ ਕਾ ਚਾਓ, ਉਹਨਾਂ ਦੇ ਸਾਰੇ ਹੀ ਸੰਗਤਾਂ ਜਿਹੜੀਆਂ ਤਕਰੀਬਨ ਹਰ ਐਤਵਾਰ ਇਸ ਗੁਰੂ ਘਰ ਵਿਖੇ 1 ਵਜੇ ਤੋਂ ਬਾਅਦ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੀਆਂ ਨੇ, ਉਹਨਾਂ ਵੱਲੋਂ ਅੱਜ ਸ਼ਾਮੀ ਅਖੰਡ ਪਾਠ ਸਾਹਿਬ ਰਖਾਏ ਸੀ ਜਿਨ੍ਹਾਂ ਦੇ ਭੋਗ ਬੁੱਧਵਾਰ ਸ਼ਾਮ ਨੂੰ ਪੈਣਗੇ। ਉਹਨਾਂ ਵੱਲੋਂ ਵੀ ਬੇਨਤੀ ਹੈ ਕਿ ਤਿੰਨੋਂ ਦਿਨ ਹੀ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਸ਼ੁੱਕਰਵਾਰ ਨੂੰ 15 ਨਵੰਬਰ ਨੂੰ ਸ਼ਾਮਾਂ ਦੇ ਦੀਵਾਨ 6 ਵਜੇ ਤੋਂ ਲਾ ਕੇ 9 ਵਜੇ ਤੱਕ ਸਜਣਗੇ, ਜਿਸ ਦੇ ਵਿੱਚ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਕਥਾਵਾਚਕ, ਗੁਰੂ ਘਰ ਦਾ ਹਜ਼ੂਰੀ ਜੱਥਾ ਔਰ 1-2 ਜੱਥੇ ਬਾਹਰੋਂ ਵੀ ਆ ਰਹੇ ਨੇ। ਆਪ ਜੀ ਨੂੰ ਬੇਨਤੀ ਹੈ ਸ਼ੁੱਕਰਵਾਰ 15 ਨਵੰਬਰ ਨੂੰ ਆਪ ਜੀ ਨੇ ਸ਼ਾਮਾਂ ਦੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰਨੀਆਂ। ਇੱਥੋਂ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਦੇ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀਆਂ ਨੇ ਕਿ ਜੋ ਆਪ ਜੀ ਨੇ ਪਿਛਲੇ 11-12 ਸਾਲ ਤੋਂ ਸਹਿਯੋਗ ਦਿੱਤਾ ਹੈ, ਔਰ ਬਹੁਤ ਪ੍ਰੋਗਰਾਮ ਬੁੱਕ ਹੋ ਰਹੇ ਨੇ, ਵੀਕ ਦੇ 2-2 3-3 ਪ੍ਰੋਗਰਾਮ ਆ ਰਹੇ ਨੇ। ਗੁਰੂ ਘਰ ਦਾ ਲੰਗਰ ਹਾਰ ਜਿਹੜਾ ਉੱਧਰ ਵੱਡਾ ਬਣ ਗਿਆ ਹੈ। ਸੋ ਜਿੰਨੀਆਂ ਵੀ ਸੰਗਤਾਂ ਸਾਡੀ ਆਵਾਜ਼ ਸੁਣਦੀਆਂ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣੇ ਵੱਧ ਤੋਂ ਵੱਧ ਪ੍ਰੋਗਰਾਮ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਵਿਖੇ ਬੁੱਕ ਕਰਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਆਓ ਹੁਣ ਮੈਂ ਬੇਨਤੀ ਕਰਦਾ ਬੜੇ ਆਦਬ ਸਤਿਕਾਰ ਦੇ ਨਾਲ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਹੋਣਾ ਨੂੰ ਕਿ ਉਹ ਠੀਕ 7:50 ਤੱਕ ਆਪ ਜੀ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਉਣਗੇ ਜੀ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇੱਕ ਸਰਨਾ, ਮਿਲੈ ਦਾਨ ਸੰਤ ਰੇਨ, ਜਿਹ ਲਗ ਭਉਜਲ ਤਰਨਾ। ਬਿਨਤ ਕਰੂੰ ਅਰਦਾਸ ਸੁਨੋ, ਜੇ ਠਾਕੁਰ ਭਾਵੈ। ਦੇਹ ਦਰਸ ਮਨ ਚਾਉ, ਭਗਤ ਇਹ ਮਨ ਠਹਿਰਾਵੇ। ਭਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਤੁਧ ਆਗੈ ਅਰਦਾਸ ਹਮਾਰੀ,
ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਸਤਿਗੁਰੂ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ, ਜਿਸ ਨੂੰ ਮਨਾਉਣ ਹਿੱਤ ਸਮੂਹ ਸਿੱਖ ਸੰਗਤਾਂ ਦੇ ਮਨ 'ਚ ਉਤਸ਼ਾਹ ਹੈ। ਵੱਡੇ ਪੱਧਰ 'ਤੇ ਥਾਂ ਪੁਰ ਥਾਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਉਸ ਮਹਾਨ ਸਤਿਗੁਰੂ ਜੀ ਦੇ ਪਿਆਰ 'ਚ ਅੱਜ ਤੋਂ ਆਪਾਂ ਉਹਨਾਂ ਦੇ ਜੀਵਨ ਇਤਿਹਾਸ, ਉਹਨਾਂ ਦੀ ਪਾਵਨ ਬਾਣੀ ਦੇ ਪ੍ਰਥਾਏ ਵਿਚਾਰਾਂ ਸਾਂਝੀਆਂ ਕਰਾਂਗੇ। ਉਸ ਲੜੀ ਦਾ ਅੱਜ ਦਾ ਇਹ ਪਹਿਲਾ ਦੀਵਾਨ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਉਸ ਵੇਲੇ ਦੇ ਜੋ ਹਾਲਾਤ ਸਨ ਆਪਣੇ ਮੁਲਕ ਦੇ, ਉਹਨਾਂ 'ਤੇ ਨਜ਼ਰ ਜ਼ਰੂਰ ਮਾਰਨੀ ਪਏਗੀ। ਗੁਰੂ ਨਾਨਕ ਸਾਹਿਬ ਜੀ ਨੇ ਜਗਤ ਨੂੰ ਕੀ ਦਿੱਤਾ ਹੈ, ਸਤਿਗੁਰੂ ਜੀ ਨੇ ਕਿਵੇਂ ਦੁਨੀਆ ਨੂੰ ਅਗਿਆਨਤਾ ਦੇ ਹਨੇਰੇ 'ਚੋਂ ਕੱਢਿਆ ਹੈ, ਔਰ ਕਿਸ ਹਨੇਰੇ 'ਚ ਦੁਨੀਆ ਪਸਰੀ ਹੋਈ ਸੀ, ਇਹਦਾ ਵੀ ਸਾਨੂੰ ਗਿਆਨ ਹੋਣਾ ਚਾਹੀਦਾ ਹੈ। ਜਦੋਂ ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹਾਂ, ਉਸ ਵੇਲੇ ਜੋ ਧਾਰਮਿਕ, ਸਮਾਜਿਕ ਜਾਂ ਰਾਜਨੀਤਿਕ ਹਾਲਾਤ ਸਨ, ਉਹਨਾਂ ਦੀ ਸਤਿਗੁਰੂ ਜੀ ਦੀ ਬਾਣੀ 'ਚ ਵੱਡੇ ਪੱਧਰ 'ਤੇ ਚਰਚਾ ਹੈ। ਜਦੋਂ ਆਪਣੇ ਮੁਲਕ ਦਾ ਇਤਿਹਾਸ ਪੜ੍ਹੀਏ, ਤਕਰੀਬਨ 8ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨਾਂ ਨੇ ਹਿੰਦੁਸਤਾਨ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਮੁਹੰਮਦ ਬਿਨ ਕਾਸਮ ਪਹਿਲਾ ਹਮਲਾਵਰ ਸੀ, ਜਿਹਨੇ 718 ਈਸਵੀ ਵਿੱਚ ਭਾਰਤ 'ਤੇ ਹਮਲਾ ਕੀਤਾ, ਲੁੱਟ ਖਸੁੱਟ ਕੀਤੀ। ਉਦੋਂ ਬਾਅਦ ਲਗਾਤਾਰ ਹਮਲੇ ਹੁੰਦੇ ਰਹੇ। ਮਹਿਮੂਦ ਗਜ਼ਨਵੀ ਨੇ 11ਵੀਂ ਸਦੀ ਦੇ ਆਰੰਭ ਵਿੱਚ ਤਕਰੀਬਨ 25 ਸਾਲ ਇਹ ਲਗਾਤਾਰ ਇਹ ਹਮਲਾਵਰ ਹੁੰਦਾ ਰਿਹਾ। 11 ਹਮਲੇ ਹਿੰਦੁਸਤਾਨ 'ਤੇ ਕੀਤੇ। ਇਹਨਾਂ ਹਮਲਿਆਂ ਦੇ ਦੌਰਾਨ ਜਿੱਥੇ ਲੋਕਾਂ ਨੂੰ ਲੁੱਟਿਆ ਗਿਆ, ਕੁੱਟਿਆ ਗਿਆ, ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਵੀ ਬਣਾਇਆ ਗਿਆ। ਉਹਨਾਂ ਦੇ ਅਤਿਆਚਾਰ ਦੀਆਂ ਕਥਾਵਾਂ ਜਦੋਂ ਆਪਾਂ ਦੇਖਦੇ ਹਾਂ ਨਾ, ਦਿਲ ਕੰਬ ਉੱਠਦਾ ਹੈ। ਕਿੰਨੇ ਕਿੰਨੇ ਭਿਆਨਕ ਤਸੀਹੇ ਉਹ ਲੋਕਾਂ ਨੂੰ ਦਿੰਦੇ ਸਨ। ਮਹਿਮੂਦ ਗਜ਼ਨਵੀ ਤੋਂ ਬਾਅਦ ਤਕਰੀਬਨ 200 ਸਾਲ ਪਠਾਣਾਂ ਦਾ ਰਾਜ ਭਾਰਤ ਦੀ ਭੂਮੀ 'ਤੇ ਰਿਹਾ। 5 ਖਾਨਦਾਨ ਪਠਾਣਾਂ ਦੇ ਸਨ ਜਿਨ੍ਹਾਂ ਨੇ ਰਾਜ ਕੀਤਾ, ਔਰ ਇਹ ਵੀ ਲਗਾਤਾਰ ਉਸੇ ਤਰੀਕੇ ਨਾਲ ਜ਼ੋਰ ਜ਼ੁਲਮ ਕਰਦੇ ਰਹੇ। ਭਾਰਤ ਦੇ ਜਿਹੜੇ ਲੋਕ ਸਨ, ਉਹ 3 ਤਰ੍ਹਾਂ ਦੀ ਜ਼ੁਲਮ ਦੀ ਚੱਕੀ ਵਿੱਚ ਪਿਸਦੇ ਸਨ। ਸਭ ਤੋਂ ਪਹਿਲਾਂ ਜੋ ਜ਼ੋਰ ਜ਼ੁਲਮ ਉਹਨਾਂ 'ਤੇ ਹੁੰਦਾ ਸੀ, ਉਹ ਸੀ ਆਪਣੇ ਮੁਲਕ ਦੇ ਅੰਦਰ ਜਿਹੜਾ ਛੂਤ ਛਾਤ ਦਾ, ਵਰਨ ਵੰਡ ਦਾ ਅਸਰ ਸੀ। ਕਰਮ ਕਾਂਡਾਂ ਦਾ ਜਿਹੜਾ ਭਾਰ ਸੀ ਉਹਨਾਂ 'ਤੇ ਪਿਆ ਹੋਇਆ। ਦੂਸਰਾ ਜਿਹੜਾ ਜ਼ੋਰ ਜ਼ੁਲਮ ਸੀ, ਉਹ ਸੀ ਉੱਥੋਂ ਦੇ ਜਿਹੜੇ ਲੋਕ ਕਾਬਜ਼ ਸਨ ਬਾਹਰੋਂ ਆ ਕੇ, ਉਹ ਵੀ ਉਹਨਾਂ ਲੋਕਾਂ ਦੇ ਉੱਪਰ ਤਸੱਦਦ ਕਰਦੇ ਸਨ। ਜਿਸ ਵੀ ਪਾਸੇ ਤੋਂ ਆਪਾਂ ਨਜ਼ਰ ਮਾਰਦੇ ਹਾਂ, ਜੇ ਧਾਰਮਿਕ ਪੱਖ ਦੀ ਗੱਲ ਕਰਦੇ ਹਾਂ, 3 ਮੁੱਖ ਧਰਮ ਭਾਰਤ ਦੀ ਧਰਤੀ 'ਤੇ ਉਸ ਵੇਲੇ ਪ੍ਰਚਲਿਤ ਸਨ। ਸਭ ਤੋਂ ਪਹਿਲਾਂ ਉੱਥੋਂ ਦਾ ਮੂਲ ਧਰਮ, ਜਿਹਨੂੰ ਆਪਾਂ ਸਨਾਤਨ ਮਤ ਕਹਿੰਦੇ, ਜਿਹਦਾ ਬ੍ਰਾਹਮਣ ਆਗੂ ਸੀ, ਔਰ ਦੂਸਰੇ ਨੰਬਰ 'ਤੇ ਇਹਨਾਂ 'ਚੋਂ ਨਿਕਲਿਆ ਕਿ ਜੋਗੀਆਂ ਦਾ ਮਤ ਸੀ। ਤੀਸਰੇ ਨੰਬਰ 'ਤੇ ਇਸਲਾਮ ਮਤ ਉਦੋਂ ਤੱਕ ਪ੍ਰਚਲਿਤ ਹੋ ਚੁੱਕਾ ਸੀ, ਭਾਰੂ ਹੋ ਚੁੱਕਾ ਸੀ। ਔਰ ਇਹਨਾਂ ਤਿੰਨਾਂ ਦੀ ਗੱਲ ਸਤਿਗੁਰੂ ਜੀ ਨੇ ਗੁਰਬਾਣੀ 'ਚ ਬੜੇ ਵਿਸਥਾਰ ਨਾਲ ਕੀਤੀ ਹੈ। ਗੁਰੂ ਸਾਹਿਬ ਜੀ ਦੇ ਬਚਨ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਧਾਰਮਿਕ ਲੋਕਾਂ ਦਾ ਫਰਜ਼ ਹੁੰਦਾ ਹੈ ਸਮਾਜ ਨੂੰ ਚੰਗੀ ਸੇਧ ਦੇਣੀ, ਸਮਾਜ ਵਿੱਚੋਂ ਬੁਰਾਈਆਂ ਨੂੰ ਦੂਰ ਕਰਨਾ, ਲੋਕਾਂ ਦੇ ਹੱਕਾਂ ਦੀ ਗੱਲ ਕਰਨੀ। ਧਰਮ ਦਾ ਅਰਥ ਇਹੀ ਹੁੰਦਾ ਹੈ ਕਿ ਲੋਕਾਂ ਨੂੰ ਸੱਚ ਦੀ ਸੋਝੀ ਕਰਾਉਣੀ, ਝੂਠ ਤੋਂ ਮੁਕਤ ਕਰਨਾ। ਲੇਕਿਨ ਇਹ ਤਿੰਨੇ ਹੀ ਧਰਮਾਂ ਦੇ ਜਿਹੜੇ ਆਗੂ ਸਨ ਜਾਂ ਧਾਰਮਿਕ ਲੋਕ ਸਨ, ਇਹ ਮਨੁੱਖੀ ਸਮਾਜ ਦੇ ਉਜਾੜੇ ਦਾ ਕਾਰਨ ਬਣ ਗਏ।
ਸਤਿਗੁਰੂ ਜੀ ਨੇ ਬੜੇ ਜ਼ੋਰਦਾਰ ਸ਼ਬਦਾਂ 'ਚ ਕਿ ਤੀਨੇ ਉਜਾੜੇ ਕਾ ਬੰਦ, ਇਹ ਤਿੰਨੇ ਹੀ ਮਨੁੱਖਤਾ ਦੇ ਉਜਾੜੇ ਦਾ ਕਾਰਨ ਬਣ ਗਏ। ਬ੍ਰਾਹਮਣ ਜਿਹੜਾ ਆਪਣੇ ਮੁਲਕ ਦਾ ਸਭ ਤੋਂ ਵੱਡਾ ਆਗੂ ਆਪਣੇ ਆਪ ਨੂੰ ਗਿਣਦਾ ਸੀ, ਇਹਨੇ ਉਸ ਵੇਲੇ ਵਰਣ ਵੰਡ ਦੇ ਨਾਮ ਹੇਠ ਸ਼ੂਦਰਾਂ ਦੇ ਉੱਪਰ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਨੀਵੇਂ ਵਰਗ ਦੇ ਲੋਕ ਸਭ ਤੋਂ ਜ਼ਿਆਦਾ ਜ਼ੁਲਮ ਦਾ ਸ਼ਿਕਾਰ ਹੁੰਦੇ ਸਨ। ਉਹ ਰਾਜਨੀਤਿਕ ਲੋਕਾਂ ਵੱਲੋਂ ਵੀ ਅਤੇ ਧਾਰਮਿਕ ਲੋਕਾਂ ਵੱਲੋਂ ਵੀ ਉਹਨਾਂ 'ਤੇ ਜ਼ੁਲਮ ਢਾਏ ਜਾਂਦੇ ਸਨ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆ ਕੇ ਇਹਨਾਂ ਲੋਕਾਂ ਨੂੰ ਉੱਚਾ ਦਰਜਾ ਦਿੱਤਾ। ਇਸੇ ਤਰੀਕੇ ਨਾਲ ਜੋਗੀ ਲੋਕ ਜਿਹੜੇ ਸਨ, ਜਿਹੜੇ ਧਰਮ ਦੇ ਨਾਂ 'ਤੇ ਆਪਣੇ ਘਰ ਪਰਿਵਾਰ ਨੂੰ ਸਮਾਜ ਨੂੰ ਛੱਡ ਕੇ ਜੰਗਲਾਂ ਜਾ ਬੈਠਦੇ ਸਨ, ਸਤਿਗੁਰੂ ਜੀ ਨੇ ਇਹਨਾਂ ਦੇ ਪ੍ਰਥਾਏ ਵਿਖੇ ਜੋਗੀ ਜੁਗਤ ਨ ਜਾਣੇ ਅੰਧ, ਇਹਨਾਂ ਨੂੰ ਵੀ ਜ਼ਿੰਦਗੀ ਜਿਉਣ ਦੀ ਜਾਚ ਨਾ ਆਈ। ਇਹ ਵੀ ਹਨੇਰੇ ਵਿੱਚ ਰਹੇ, ਇਹ ਵੀ ਮਨੁੱਖੀ ਸਮਾਜ ਦੇ ਉਜਾੜੇ ਦਾ ਕਾਰਨ ਬਣੇ। ਗੁਰੂ ਨਾਨਕ ਸਾਹਿਬ ਜੀ ਦਾ ਜੋਗੀਆਂ ਨਾਲ ਵੀ ਮੇਲ ਹੋਇਆ, ਅੱਗੇ ਜਾ ਕੇ ਵਿਸਥਾਰ ਨਾਲ ਚਰਚਾ ਕਰਾਂਗੇ। ਇੱਕ ਥਾਂ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਮੇਰ ਪਰਬਤ 'ਤੇ ਜਦੋਂ ਗੁਰੂ ਸਾਹਿਬ ਜਾਂਦੇ ਨੇ, ਜੋਗੀ ਪੁੱਛਦੇ ਨੇ ਕਿ ਆਪਣੇ ਮੁਲਕ ਦਾ ਹਾਲ ਕੀ ਹੈ। ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ, ਕਿਉਂਕਿ ਆਪਣੇ ਆਪ ਨੂੰ ਸਵਰਗ ਲੋਕ ਦੇ ਵਾਸੀ ਗਿਣਦੇ ਸਨ ਪਹਾੜਾਂ 'ਚ ਬੈਠ ਕੇ, ਕਿ ਮਾਤ ਲੋਕ ਦਾ ਕੀ ਹਾਲ ਹੈ। ਤੇ ਬਾਬਾ ਜੀ ਨੇ ਕਿਹਾ ਸੀ, ਬਾਬਾ ਆਖੇ ਨਾ ਜੀ ਸੱਚ ਚੰਦਰਮਾ ਕੂੜ ਅੰਧਾਰਾ, ਕਿ ਉੱਥੇ ਤੇ ਕੂੜ ਦਾ ਹਨੇਰਾ ਪਸਰਿਆ ਹੋਇਆ ਹੈ, ਸੱਚ ਦਾ ਚੰਦਰਮਾ ਲੱਭਦਾ ਨਹੀਂ ਹੈ। ਗੁਰਬਾਣੀ 'ਚ ਸਤਿਗੁਰੂ ਜੀ ਨੇ ਉਹ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ, ਕਹੋ ਨਾਨਕ ਕਿਨ ਬਿਦਗਤ ਹੋਈ। ਹਨੇਰੇ 'ਚ ਮਨੁੱਖਤਾ ਨੂੰ ਕੋਈ ਰਸਤਾ ਨਹੀਂ ਸੀ ਮਿਲਦਾ। ਤੇ ਜੋਗੀਆਂ ਨੇ ਕਿਹਾ ਕਿ ਅਜਿਹਾ ਕਿਉਂ ਹੈ, ਕਾਰਨ ਕੀ ਹੈ। ਤੇ ਸਤਿਗੁਰੂ ਜੀ ਕਹਿਣਗੇ, ਤੁਹਾਡੇ ਵਰਗੇ ਲੋਕਾਂ ਕਰਕੇ ਸਿੱਧ ਸ਼ਬ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਜਿਹੜੇ ਲੋਕ ਥੋੜ੍ਹਾ ਬਹੁਤਾ ਧਰਮ ਦੀ ਸੋਝੀ ਰੱਖਦੇ ਸਨ, ਜਿਨ੍ਹਾਂ ਨੇ ਲੋਕਾਂ ਨੂੰ ਸੇਧ ਦੇਣੀ ਸੀ, ਉਹ ਤੇ ਪਰਬਤਾਂ 'ਚ ਲੁੱਕ ਕੇ ਬੈਠ ਗਏ। ਧਾਰਮਿਕ ਉਹ ਨਹੀਂ ਹੁੰਦਾ ਜਿਹਨੇ ਧਰਮ ਦਾ ਭੇਖ ਧਾਰਨ ਕੀਤਾ ਹੈ, ਜਾਂ ਜਿਹੜਾ ਧਰਮ ਦੇ ਨਾਂ 'ਤੇ ਕੋਈ ਵੱਖਰਾ ਹੋ ਕੇ ਬੈਠ ਜਾਂਦਾ ਹੈ। ਧਾਰਮਿਕ ਉਹ ਹੁੰਦਾ ਹੈ ਜਿਹੜਾ ਲੋਕਾਂ ਨੂੰ ਗਿਆਨ ਦੇਵੇ, ਲੋਕਾਂ 'ਚ ਜਾਗ੍ਰਿਤੀ ਪੈਦਾ ਕਰੇ, ਸਮਾਜ ਵਿੱਚ ਬੁਰਾਈਆਂ ਦੇ ਵਿਰੁੱਧ ਸੰਘਰਸ਼ ਕਰੇ। ਜਿੱਥੇ ਬ੍ਰਾਹਮਣ ਦਾ ਕੰਮ ਸੀ ਲੋਕਾਂ ਨੂੰ ਸੇਧ ਦੇਣਾ, ਸੂਤ ਸਾਧ ਦੇ ਨਾਮ ਹੇਠਾਂ, ਕਰਮ ਕਾਂਡਾਂ ਦੇ ਨਾਮ ਹੇਠਾਂ ਕੇਵਲ ਉਹਨੇ ਲੋਕਾਂ ਨੂੰ ਗੁੰਮਰਾਹ ਕਰਨਾ ਤੇ ਲੁੱਟਣਾ ਹੀ ਆਪਣੀ ਜ਼ਿੰਦਗੀ ਦਾ ਧਰਮ ਸਮਝਿਆ ਹੋਇਆ ਸੀ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਿੰਨੇ ਇਨਕਲਾਬੀ ਬਚਨ ਕੇ, ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਿਗਾਇਨ ਤਿਨ ਕਲ ਤਾਗ, ਤਿਨ ਕਰ ਬ੍ਰਾਹਮਣ ਪੂਰੇ ਹੈ ਨਾਦ। ਉਹ ਲੋਕ ਜਿਹੜੇ ਸਮਾਜ ਤੇ ਜ਼ੁਲਮ ਕਰਦੇ ਸਨ, ਲੋਕਾਂ ਦੀ ਰੱਤ ਪੀਂਦੇ ਸਨ, ਇਹ ਪੁਜਾਰੀ ਲੋਕ ਉਹਨਾਂ ਦੇ ਘਰ ਜਾ ਕੇ ਉਹਨਾਂ ਦੀਆਂ ਅਰਦਾਸਾਂ ਕਰਦੇ, ਜੈ ਜੈਕਾਰ ਕਰਦੇ ਨੇ। ਤਿਨਾ ਵੀ ਆਵੇਂ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ। ਸਤਿਗੁਰੂ ਜੀ ਕਹਿੰਦੇ ਇਹਨਾਂ ਧਾਰਮਿਕ ਲੋਕਾਂ ਦਾ ਜਿਹੜਾ ਵਪਾਰ ਸੀ ਕੂੜਾ ਸੀ, ਇਹਨਾਂ ਦਾ ਆਹਾਰ ਵੀ ਕੂੜਾ ਸੀ। ਧਾਰਮਿਕ ਤੌਰ 'ਤੇ ਸਮਾਜ ਨਿਗਰਿਆ ਹੋਇਆ ਸੀ, ਧਾਰਮਿਕ ਤੌਰ 'ਤੇ ਕੋਈ ਮਨੁੱਖਤਾ ਨੂੰ ਸੇਧ ਦੇਣ ਵਾਲਾ ਨਹੀਂ ਸੀ। ਧਾਰਮਿਕ ਲੋਕਾਂ ਦਾ ਕੰਮ ਸਿਰਫ ਆਪਣੀ ਰੋਜੀ ਰੋਟੀ ਚਲਾਉਣ ਤੱਕ ਸੀਮਤ ਸੀ। ਔਰ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇਹਨਾਂ ਦੇ ਪਖੰਡ ਨੂੰ, ਧਾਰਮਿਕ ਲੋਕਾਂ ਦੇ ਪਖੰਡ ਨੂੰ ਉਜਾਗਰ ਕੀਤਾ। ਜਿੱਥੇ ਸਤਿਗੁਰੂ ਜੀ ਕਹਿੰਦੇ ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਿਸ ਬਗਲ ਸਮਾਧ, ਮੁਖ ਝੂਠ ਵਿਭਿਉਕੁਣ ਸਾਰੰਗ, ਕਿ ਮੁਖ ਤੋਂ ਝੂਠ ਇੱਦਾਂ ਬੋਲਦੇ ਗਹਿਣੇ ਪਹਿਨਾ ਪਹਿਨਾ ਕੇ। ਇਸ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਪੱਜ ਨੂੰ ਉਗਾੜਿਆ। ਜਿੱਥੋਂ ਤੱਕ ਕਾਜ਼ੀਆਂ ਦੀ ਗੱਲ ਸੀ, ਇਸਲਾਮ ਮਤ ਦੀ ਗੱਲ ਸੀ, ਜਿਹੜਾ ਉੱਥੇ ਦਾ ਹਾਕਮ ਮਤ ਸੀ, ਕਾਜ਼ੀ ਉਸ ਵੇਲੇ ਦਾ ਧਾਰਮਿਕ ਆਗੂ ਵੀ ਸੀ ਤੇ ਕਾਜ਼ੀ ਜੱਜ ਵੀ ਗਿਣਿਆ ਜਾਂਦਾ, ਜਿਹਨੇ ਨਿਆਂ ਕਰਨਾ ਹੁੰਦਾ ਸੀ। ਸਤਿਗੁਰੂ ਜੀ ਉਹਦੀ ਅਵਸਥਾ ਦੱਸਦੇ, ਕਾਦੀ ਕੂੜ ਬੋਲ ਮਲ ਖਾਏ, ਇਹ ਝੂਠ ਬੋਲ ਕੇ, ਰਿਸ਼ਵਤ ਲੈ ਕੇ, ਇਵੇਂ ਕਹਿ ਲਓ ਕਿ ਮੇਲਾ ਆਹਾਰੇ ਦਾ ਵੱਡੀ ਲੈ ਕੇ ਹੱਕ ਗਵਾਏ। ਲੋਕਾਂ ਕਾ ਭਾਵੇਂ ਵੱਡੀ ਲੈ ਕੇ ਲੋਕਾਂ ਦੇ ਹੱਕ ਗਵਾ ਦਿੰਦਾ ਹੈ, ਲੋਕਾਂ ਨਾਲ ਅਨਿਆਂ ਕਰਦਾ ਹੈ। ਇਹ ਉੱਥੋਂ ਦੀ ਧਾਰਮਿਕ ਅਵਸਥਾ ਸੀ, ਜਿੱਥੇ ਜੋਗੀ ਜਿਹੜੇ ਸਨ ਘਰਾਂ ਤੋਂ ਬਾਹਰ ਰਹਿੰਦੇ ਸਨ, ਜਿੱਥੇ ਬ੍ਰਾਹਮਣ ਜਿਹੜਾ ਸਮਾਜ ਦਾ ਆਗੂ ਸੀ ਉਹ ਵਰਣ ਵੰਡ ਦੇ ਨਾਂ ਹੇਠਾਂ ਜਾਂ ਕਰਮਕਾਂਡਾਂ ਦੇ ਨਾਂ ਹੇਠਾਂ ਸਮਾਜ ਦੀ ਲੁੱਟ ਖਸੁੱਟ ਕਰ ਰਿਹਾ ਸੀ, ਜਿੱਥੇ ਕਾਜੀ ਵੀ ਲੋਕਾਂ ਨੂੰ ਹਨੇਰੇ 'ਚ ਰੱਖ ਕੇ ਲੁੱਟ ਰਿਹਾ ਸੀ, ਉੱਥੇ ਇੱਕ ਮਤ ਸੀ ਪ੍ਰਚਲਿਤ ਜੈਨ ਮਤ ਸੀ। ਉਹਦੀ ਗੱਲ ਵੀ ਸਤਿਗੁਰੂ ਜੀ ਨੇ ਚਰਚਾ ਕੀਤੀ ਗੁਰਬਾਣੀ ਦੇ ਅੰਦਰ। ਸਿਰ ਖੁਹਾਏ ਪੀਵੇ ਮਲਮਾਣੀ, ਜੂਠਾ ਮੰਗ ਮਖਾਹੀ। ਉਹ ਜੋ ਗਲੀਜ਼ ਕਰਮ ਕਰਦੇ ਉਹਨਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ ਹੈ। ਧਾਰਮਿਕ ਤੌਰ 'ਤੇ ਮਨੁੱਖਤਾ ਨੂੰ ਕੋਈ ਸੇਧ ਦੇਣ ਵਾਲਾ ਨਹੀਂ ਸੀ। ਜਦੋਂ ਅਸੀਂ ਸਮਾਜਿਕ ਅਵਸਥਾ ਦੇਖਦੇ ਉਸ ਵੇਲੇ ਦੀ, ਸਮਾਜ ਕਾਣਾ ਬਾਣਾ ਤੇ ਇੱਥੋਂ ਹੀ ਨਿਕਲ ਆਉਂਦਾ ਹੈ ਕਿ ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨ, ਖੁਦੀ ਬਖੀਲੀ ਤਕੱਬਰੀ ਖਿੱਚੋ ਤਾਣ ਕਰੇਣ ਤਗਾਣੇ, ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ। ਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਥੇ ਧਾਰਮਿਕ ਤੇ ਸਮਾਜਿਕ ਅਵਸਥਾ ਦਾ ਪੂਰਾ ਜ਼ਿਕਰ ਕੀਤਾ ਇਸ ਪੌੜੀ ਦੇ ਅੰਦਰ,
ਕਿ ਜਿੱਥੇ ਹਿੰਦੂ ਮਤ ਦੇ ਅੰਦਰ 4 ਵਰਣ ਸਨ, ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ ਹੈ। ਬ੍ਰਾਹਮਣ ਸਾਰਿਆਂ ਤੋਂ ਵੱਡਾ ਗਿਣਿਆ ਜਾਂਦਾ ਸੀ। ਖੱਤਰੀ ਨੂੰ ਉਸ ਵੇਲੇ ਸੂਰਮਗਤੀ ਦਾ ਅਧਿਕਾਰ ਸੀ, ਲੜਾਈਆਂ ਲੜਨੀਆਂ, ਬਾਰਡਰਾਂ ਤੇ ਝਗੜਾ ਕਰਨਾ, ਇਹ ਉਹਦਾ ਹੱਕ ਸੀ, ਸੂਰਮਗਤੀ ਤੇ ਕਰਮ ਕਰਨਾ। ਖੱਤਰੀ ਤੇ ਬ੍ਰਾਹਮਣ ਦੀ ਆਪਸੀ ਸੁਰ ਰਲ ਜਾਂਦੀ ਸੀ, ਦੋਵੇਂ ਰਲ ਕੇ ਸਮਾਜ ਨੂੰ ਲੁੱਟਦੇ ਸਨ। ਤੀਜੇ ਨੰਬਰ ਵੈਸ਼ਦਰ, ਜਿਹਨੇ ਕਿਰਤ ਕਰਨ ਵਾਲੇ, ਭਾਵੇਂ ਉਹ ਜ਼ਿਮੀਂਦਾਰ ਸਨ, ਭਾਵੇਂ ਉਹ ਦੁਕਾਨਦਾਰ ਸਨ, ਇਹ ਸਭ ਵੈਸ਼ ਗਿਣੇ ਜਾਂਦੇ ਸਨ। ਔਰ ਉਦੋਂ ਅੱਗੇ ਫਿਰ ਨੀਵੇਂ ਵਰਗ ਦੇ ਲੋਕ, ਜਿਨ੍ਹਾਂ ਨੂੰ ਉਸ ਵੇਲੇ ਉਹਨਾਂ ਨੇ ਸ਼ੂਦਰ ਕਿਹਾ ਸੀ। ਗੁਰਮਤਿ ਤੇ ਸਾਰੇ ਨੂੰ ਬਰਾਬਰ ਦਾ ਗਿਣਦੀ ਹੈ। ਇਹ ਸੀ ਸਮਾਜਿਕ ਅਵਸਥਾ ਉਸ ਵੇਲੇ ਦੀ। ਔਰ ਇੱਥੇ ਬਸ ਨਹੀਂ, ਮੁਸਲਮਾਨਾਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ 4 ਵਰਨ 4 ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨ ਨੇ, ਉਹਨਾਂ 'ਚ ਵੀ ਸੀਆ ਸੁੰਨੀ ਦਾ ਭੇਦ ਅੱਜ ਵੀ ਆਪਾਂ ਦੇਖਦੇ ਹਾਂ। ਸੀਆ ਸੁੰਨੀ ਲੜਾਈਆਂ ਝਗੜੇ ਚੱਲੀ ਜਾਂਦੇ ਸਮਾਜਿਕ ਤੌਰ 'ਤੇ। ਔਰ ਖੁਦੀ ਬਖੀਲੀ, ਤਕੱਬਰੀ, ਖਿੰਚੋ ਤਾਣ, ਕਰੇਣ ਤਗਾਣੇ। ਜੇ ਕਿਤੇ ਮੁਸਲਮਾਨ ਮੰਦਰ ਦੇ ਕੋਲੋਂ ਨਿਕਲ ਜਾਂਦਾ ਹੈ, ਉਹਦੀ ਆਵਾਜ਼ ਨਹੀਂ ਸੁਣਨਾ ਚਾਹੁੰਦਾ। ਹਿੰਦੂ ਮਸਜਿਦ ਦੇ ਕੋਲੋਂ ਲੰਘਦਾ, ਉਹਦੀ ਆਵਾਜ਼ ਨਹੀਂ ਸੁਣਨਾ ਚਾਹੁੰਦਾ। ਸਮਾਜਿਕ ਤੌਰ 'ਤੇ ਤਾਣਾ ਬਣਾ ਵਿਗੜਿਆ ਹੋਇਆ ਸੀ। ਗੰਗ ਮਨਾਰ ਸਿੰਧੂਆਂ ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ। ਧਾਰਮਿਕ ਤੌਰ 'ਤੇ ਗੰਗਾ ਜਾਣਾ, ਬਨਾਰਸ ਜਾਣਾ, ਤੀਰਥਾਂ 'ਤੇ ਜਾਣਾ, ਇਹ ਹਿੰਦੂਆਂ ਦਾ ਕਰਮ ਸੀ। ਮੁਸਲਮਾਨ ਮੱਕੇ ਕਾਬੇ ਦੇ ਹੱਜ ਕਰਦੇ ਸਨ, ਇਹ ਉਹਨਾਂ ਦਾ ਆਪਣਾ ਧਰਮ ਸੀ। ਸੁਨਤ ਦੀ ਗੱਲ ਕਰਦੇ ਸਨ, ਉਹ ਹਿੰਦੂ ਤਿਲਕ ਦੀ ਗੱਲ ਕਰਦੇ ਸਨ। ਔਰ ਭਾਈ ਸਾਹਿਬ ਜੀ ਨੇ ਇੱਕ ਗੱਲ ਕਿ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾ ਨੇ। ਸੱਚ ਦੀ ਗੱਲ ਜਿਹੜੀ ਧਰਮ ਨੇ ਦੱਸਣੀ ਸੀ, ਉਹ ਲਾਂਭੇ ਰਹਿ ਗਈ। ਧਰਮ ਦੇ ਨਾਂ 'ਤੇ, ਮਜ਼ਹਬ ਦੇ ਨਾਂ 'ਤੇ ਆਪਸੀ ਲੜ ਭਿੜ ਕੇ ਇਹ ਧਾਰਮਿਕ ਆਗੂ ਸਮਾਜ 'ਚ ਕਲ ਕਲੇਸ਼ ਪਾਈ ਰੱਖਦੇ ਸਨ। ਧਰਮ ਸੀ ਲੋਕਾਂ ਨੂੰ ਭਰਮ ਭੁਲੇਖਿਆਂ ਤੋਂ ਮੁਕਤ ਕਰਨ ਦੇ ਲਈ। ਧਰਮ ਸੀ ਲੋਕਾਂ ਨੂੰ ਆਉਣ ਜਾਣ ਦੇ ਗੇਟ ਤੋਂ ਭਟਕਣਾ ਤੋਂ ਮੁਕਤ ਕਰਨ ਦੇ ਲਈ। ਪਰ ਕਹਿਣ ਲੱਗੇ ਸਿਰੋਂ ਨਾ ਮਿਟੇ ਆਵਣ ਜਾਣੇ। ਭਾਈ ਸਾਹਿਬ ਜੀ ਕਹਿੰਦੇ ਨੇ ਇਹ ਹਾਲਾਤ ਸਨ ਧਰਮ ਦੇ, ਸਮਾਜ ਦੇ। ਇਸੇ ਕਰਕੇ ਇਹਨਾਂ ਲੋਕਾਂ ਦਾ ਆਉਣ ਜਾਣ ਦਾ ਗੇੜ, ਭਰਮ ਭਟਕਣਾ ਦਾ ਗੇੜ ਮੁੱਕ ਨਾ ਸਕਿਆ। ਮਨੁੱਖਤਾ ਦੀ ਪੁਕਾਰ ਸੁਣ ਕੇ ਰਾਜਨੀਤਿਕ ਤੌਰ 'ਤੇ ਹਾਲਾਤ ਇਹ ਸਨ ਉਸ ਵੇਲੇ। ਤੁਸੀਂ ਜਦੋਂ ਗੁਰਬਾਣੀ ਪੜ੍ਹੋਗੇ, ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਸੇ 'ਤੇ ਡਿਪੈਂਡ ਹੋਣ ਦੀ ਲੋੜ ਹੀ ਨਹੀਂ ਕੀ। ਇਤਿਹਾਸ ਮਨੁੱਖਾਂ ਦਾ ਲਿਖਿਆ, ਉਹ ਵੱਧ ਘੱਟ ਲਿਖਿਆ ਜਾ ਸਕਦਾ ਹੈ। ਉਹ ਕਿਸੇ ਦੇ ਪ੍ਰਭਾਵ ਅਧੀਨ ਜਾਂ ਈਰਖਾ ਦੇ ਅਧੀਨ ਉਹ ਲਿਖਿਆ ਜਾ ਸਕਦਾ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਾਨੂੰ ਉਸ ਵੇਲੇ ਦੇ ਹਾਲਾਤ ਦੱਸੇ, ਉਹਨਾਂ ਨੂੰ ਕੋਈ ਝੁਠਲਾ ਨਹੀਂ ਸਕਦਾ। ਉਸ ਵੇਲੇ ਦੇ ਰਾਜਿਆਂ ਦੇ ਹਾਲਾਤ ਇਹ ਸਨ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ, ਜਗਾਇਨ ਬੈਠੇ ਸੁੱਤੇ। ਰਤ ਪਿਤ ਕੁੱਤਿਓ ਚੜ ਜਾਓ, ਲਾ ਪਾਵ ਦੋਇ ਰਾਜਾ, ਮਹਿਤਾ ਕੂੜ ਹੁਆ ਸਿਕਦਾਰ। ਕਾਮ ਨੇ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਅੰਧੀ ਰੇਤ ਗਿਆਨ ਵਿਉਣੀ, ਭਾਏ ਭਰੇ ਮੁਰਦਾਰ। ਇਹ ਉਸ ਵੇਲੇ ਦਾ ਰਾਜਤੰਤਰ ਸੀ। ਲੋਭ ਪ੍ਰਧਾਨ ਸੀ, ਝੂਠ ਪ੍ਰਧਾਨ ਸੀ, ਵਿਕਾਰ ਪ੍ਰਧਾਨ ਸਨ। ਇਹੀ ਲੋਕ ਇਹਨਾਂ ਅਹੁਦਿਆਂ 'ਤੇ ਬੈਠੇ ਹੋਏ ਸਨ। ਰਾਜਨੀਤਿਕ ਤੌਰ 'ਤੇ ਕੱਲ ਆਈ ਕੁੱਤੇ ਮੋਈ ਖਾਜ ਹੁਆ ਮੁਰਦਾਰ ਗੁਸਾਈ। ਰਾਜੇ ਭਾਵ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਜਿਨ੍ਹਾਂ ਰਾਜਨੀਤਿਕ ਲੋਕਾਂ ਨੇ ਸਮਾਜ ਦੀ ਰੱਖਿਆ ਕਰਨੀ ਸੀ, ਲੋਕਾਂ ਦੀ ਰੱਖਿਆ ਕਰਨੀ ਸੀ, ਲੋਕਾਂ ਨੂੰ ਸੁੱਖ ਸਹੂਲਤਾਂ ਦੇਣੀਆਂ ਸਨ, ਉਹਨਾਂ ਨੇ ਸਮਾਜ ਨੂੰ ਲੁੱਟਣਾ ਹੀ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਗੁਰਬਾਣੀ ਦੀ ਰੌਸ਼ਨੀ 'ਚ ਅੱਜ ਦੇ ਜ਼ਮਾਨੇ 'ਚ ਵੀ ਨਜ਼ਰ ਮਾਰਦੇ, ਆਪਣੇ ਮੁਲਕ 'ਚ ਕੋਈ ਬਹੁਤਾ ਫਰਕ ਨਹੀਂ ਹੈ। ਅੱਜ ਵੀ ਰਾਜਨੀਤਿਕ ਲੋਕ ਅਹੁਦਿਆਂ 'ਤੇ ਸਿਰਫ ਲੁੱਟਣ ਲਈ ਲੋਕਾਂ ਨੂੰ ਆਉਂਦੇ ਨੇ। ਸੇਵਾ ਦੀ ਭਾਵਨਾ ਕੋਈ ਵਿਰਲਾ ਹੁੰਦਾ ਜਿਹੜਾ ਆਉਂਦਾ, ਉਹਨੂੰ ਨਮਸਕਾਰ ਹੈ। ਕਿਸੇ ਵੀ ਰੁਤਬੇ 'ਤੇ ਬੈਠਦੇ ਨੇ, ਉਹਨਾਂ ਦਾ ਮਕਸਦ ਸਿਰਫ ਪੈਸੇ ਬਣਾਉਣਾ ਹੀ ਹੁੰਦਾ। ਉਸ ਵੇਲੇ ਦੇ ਰਾਜਨੀਤਿਕ, ਧਾਰਮਿਕ ਜਾਂ ਸਮਾਜਿਕ ਤਾਣੇ ਬਾਣੇ ਦਾ ਇਹ ਉਲਝਾ ਦੇਖ ਕੇ ਦੁਨੀਆ ਕੁਰਲਾ ਉੱਠੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੱਲ ਲਿਖੀ ਕਿ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਮਨੁੱਖਤਾ ਦੀ ਪੁਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੁਣੀ। ਗੁਰੂ ਨਾਨਕ ਸਾਹਿਬ ਜੀ ਨੂੰ ਇਸ ਜਗਤ ਵਿੱਚ ਭੇਜਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਜਗਤ ਵਿੱਚ ਆ ਕੇ ਚਾਰੇ ਪੈਰ ਧਰਮ ਦੇ 4 ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਕਲ ਧਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਲੋਕਾਂ ਨੂੰ ਦੁੱਖਾਂ ਤੋਂ ਬਾਹਰ ਕੱਢਣ ਲਈ ਆਏ। ਦੁਨੀਆ ਨੂੰ ਇੱਕ ਨਵਾਂ ਰਸਤਾ ਦੇਣ ਲਈ ਆਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆ ਕੇ ਜਿਵੇਂ ਇੱਕ ਨਿਰਮਲ ਪੰਥ ਦੀ ਆਰੰਭਤਾ ਕੀਤੀ, ਜਿਵੇਂ ਦੁਨੀਆ ਨੂੰ ਇੱਕ ਰਸਤਾ ਦਿੱਤਾ। ਕਿਉਂਕਿ ਮਜ਼ਹਬ ਤਾਂ ਬਥੇਰੇ ਸਨ, ਗੁਰਮਤ ਮਜ਼ਹਬ ਨਹੀਂ ਹੈ। ਗੁਰਮਤ ਇੱਕ ਜ਼ਿੰਦਗੀ ਜਿਉਣ ਦਾ ਪੰਥ ਹੈ, ਮਾਰਗ ਹੈ, ਰਸਤਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਸਫਲ ਕਿਵੇਂ ਬਣਾਉਣਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ 15 ਅਪ੍ਰੈਲ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ 'ਚ ਪ੍ਰਗਟ ਹੋਏ। ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਜੀ ਦੇ ਪ੍ਰਗਾਸ ਨੂੰ ਕਿਹਾ ਕਿ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਵਾ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਵਾ। ਧੁੰਦ ਪਸਰੀ ਹੋਈ ਸੀ। ਹਨੇਰੇ ਨਾਲੋਂ ਧੁੰਦ ਬੜੀ ਖਤਰਨਾਕ ਹੁੰਦੀ ਹੈ। ਹਨੇਰਾ ਹੋਏ ਅਸੀਂ ਚਾਨਣ ਕਰ ਲੈਂਦੇ ਹਾਂ, ਲਾਈਟਾਂ ਜਗਾ ਲੈਂਦੇ ਹਾਂ। ਪਤਾ ਜਦੋਂ ਧੁੰਦ ਪੈਂਦੀ ਆਪਣੇ ਮੁਲਕ ਦੇ ਅੰਦਰ
ਲਾਈਟਾਂ ਕੰਮ ਹੀ ਨਹੀਂ ਕਰਦੀਆਂ, ਬੜੇ ਐਕਸੀਡੈਂਟ ਹੁੰਦੇ ਨੇ, ਧੁੰਦ ਬੜੀ ਖਤਰਨਾਕ ਹੈ। ਅਗਿਆਨਤਾ ਹੋਣਾ ਹੋਰ ਗੱਲ ਹੈ, ਲੇਕਿਨ ਅੰਧ ਵਿਸ਼ਵਾਸ, ਵਹਿਮ ਭਰਮ ਪਖੰਡ ਦੀ ਜਿਹੜੀ ਧੁੰਦ ਸੀ ਨਾ, ਇਹਨੂੰ ਦੂਰ ਕਰਨਾ ਬੜਾ ਕਠਿਨ ਹੈ। ਅੱਜ ਵੀ ਆਪਾਂ ਦੇਖਦੇ ਸਮਾਜ ਦੇ ਅੰਦਰ ਉਹੀ ਧੁੰਦ ਮੁੜ ਕੇ ਪਸਰਦੀ ਜਾ ਰਹੀ ਹੈ। ਧਰਮ ਦੇ ਨਾਂ 'ਤੇ ਕਰਮਕਾਂਡ, ਧਰਮ ਦੇ ਨਾਂ 'ਤੇ ਪਖੰਡ, ਅੰਧ ਵਿਸ਼ਵਾਸ, ਮਨੁੱਖ ਆਪਣੀ ਜ਼ਿੰਦਗੀ ਇਹਨਾਂ ਮਗਰ ਲੱਗ ਕੇ ਬਰਬਾਦ ਕਰ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜਦੋਂ ਅਸੀਂ ਜੀਵਨ ਇਤਿਹਾਸ ਪੜ੍ਹਦੇ ਹਾਂ, ਸਤਿਗੁਰੂ ਜੀ ਦੇ ਸਮੁੱਚੇ ਜੀਵਨ ਨੂੰ ਅਸੀਂ 4 ਭਾਗਾਂ 'ਚ ਦੇਖ ਸਕਦੇ। ਅੱਜ ਦੇ ਦਿਨ 'ਚ ਆਪਾਂ ਸੰਖੇਪ ਰੂਪ 'ਚ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਦੇਖਣਾ ਹੈ। ਫਿਰ ਆਪਾਂ ਸਤਿਗੁਰੂ ਜੀ ਦੀ ਬਾਣੀ ਵਿੱਚੋਂ, ਸਤਿਗੁਰੂ ਜੀ ਦੇ ਇਤਿਹਾਸ ਵਿੱਚੋਂ ਜੋ ਸਤਿਗੁਰੂ ਜੀ ਨੇ ਮਨੁੱਖਤਾ 'ਤੇ ਪਰਉਪਕਾਰ ਕੀਤੇ, ਜੋ ਨਿਰਮਲ ਪੰਥ ਦੇ ਸਤਿਗੁਰੂ ਜੀ ਨੇ ਸਾਨੂੰ ਸਿਧਾਂਤ ਦਿੱਤੇ, ਜੋ ਮਾਰਗ ਦਿੱਤਾ, ਉਹਦੀ ਵਿਚਾਰ ਹਰ ਰੋਜ਼ ਸਮੇਂ-ਸਮੇਂ 'ਤੇ ਵੱਖਰੇ ਵੱਖਰੇ ਸਬਜੈਕਟ ਕਰਦੇ ਹਾਂ। ਆਪਾਂ ਗੁਰੂ ਸਾਹਿਬ ਜੀ ਦੇ ਦੀਦਾਰ ਕਰਾਂਗੇ, ਉਹਨਾਂ ਦੀ ਬਾਣੀ ਰਾਹੀਂ, ਉਹਨਾਂ ਦੇ ਇਤਿਹਾਸ ਰਾਹੀਂ। ਸਤਿਗੁਰੂ ਜੀ ਦੀ ਜ਼ਿੰਦਗੀ ਦੇ ਪਹਿਲੇ 35 ਸਾਲ ਜਿਹੜੇ ਨੇ ਉਹ ਰਾਏ ਭੋਜ ਦੀ ਤਲਵੰਡੀ 'ਚ ਬਤੀਤ ਹੁੰਦੇ ਨੇ। 35 ਸਾਲਾਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਏ ਭੋਜ ਦੀ ਤਲਵੰਡੀ 'ਚ ਰਹੇ। 35 ਸਾਲਾਂ ਤੋਂ ਬਾਅਦ ਤਕਰੀਬਨ 1504 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਜਾਂਦੇ। ਇਹ ਸਤਿਗੁਰੂ ਜੀ ਦੀ ਜ਼ਿੰਦਗੀ ਦਾ ਦੂਜਾ ਭਾਗ ਹੈ। 1507 ਈਸਵੀ ਤੱਕ ਸਤਿਗੁਰੂ ਜੀ ਸੁਲਤਾਨਪੁਰ ਵਿੱਚ ਰਹਿੰਦੇ ਨੇ। 1507 ਵਿੱਚ ਸਤਿਗੁਰੂ ਜੀ ਦੀ ਪਹਿਲੀ ਪ੍ਰਚਾਰਕ ਫੇਰੀ ਸ਼ੁਰੂ ਹੁੰਦੀ, ਜਿਹਨੂੰ ਅਸੀਂ ਉਦਾਸੀ ਕਹਿੰਦੇ ਹਾਂ। 1507 ਤੋਂ ਲੈ ਕੇ 1521 ਤੱਕ ਸਤਿਗੁਰੂ ਜੀ ਨੇ ਲਗਾਤਾਰ ਪ੍ਰਚਾਰਕ ਦੌਰਿਆਂ 'ਤੇ ਰਹੇ। ਸਤਿਗੁਰੂ ਜੀ ਦੀ ਪਹਿਲੀ ਫੇਰੀ ਤਕਰੀਬਨ 8.25 ਸਾਲ ਦੀ ਸੀ। ਇਸੇ ਤਰੀਕੇ ਨਾਲ ਸਤਿਗੁਰੂ ਜੀ ਨੇ ਫਿਰ ਆ ਕੇ ਕਰਤਾਰਪੁਰ ਵਸਾਇਆ। ਫਿਰ ਸਤਿਗੁਰੂ ਜੀ ਦੀ ਹਿਮਾਲਿਆ ਪਰਬਤ ਦੀ, ਜੰਮੂ ਕਸ਼ਮੀਰ ਦੀ ਫੇਰੀ ਤਕਰੀਬਨ 2.5 ਸਾਲ ਦੀ ਸੀ। ਫਿਰ ਸਤਿਗੁਰੂ ਜੀ ਆਉਂਦੇ ਨੇ, ਫਿਰ ਸਤਿਗੁਰੂ ਜੀ ਅਰਬ ਕੰਟਰੀ ਨੂੰ ਨਿਕਲਦੇ ਨੇ। ਤਕਰੀਬਨ 2-2.5 ਸਾਲ ਦਾ ਸਤਿਗੁਰੂ ਜੀ ਦਾ ਇਹ ਸਫ਼ਰ ਹੈ। ਪਹਿਲੀ ਫੇਰੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਕਰੀਬਨ 6800 ਮੀਲ ਸਫ਼ਰ ਜਿਹੜਾ ਸੀ ਸਤਿਗੁਰੂ ਜੀ ਨੇ ਕੀਤਾ ਪੈਦਲ ਚੱਲ ਕੇ। ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ 4 ਭਾਗਾਂ 'ਚ ਪ੍ਰਚਾਰਕ ਫੇਰੀਆਂ ਤੋਂ ਬਾਅਦ 1521 ਤੋਂ ਲੈ ਕੇ 1539 ਤੱਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਰਤਾਰਪੁਰ ਵਿੱਚ ਰਹੇ। ਉਹਦੇ 'ਚੋਂ ਇੱਕ ਵਾਰੀ ਸਤਿਗੁਰੂ ਜੀ ਮੁਲਤਾਨ ਦੀ ਫੇਰੀ 'ਤੇ ਗਏ, ਅਚਲ ਵਟਾਲੇ ਗਏ, ਛੋਟੇ ਛੋਟੇ ਪ੍ਰਚਾਰਕ ਦੌਰੇ ਸਤਿਗੁਰੂ ਜੀ ਨੇ ਕੀਤੇ। ਇਹਨਾਂ ਸਾਰੇ ਦੌਰਿਆਂ ਨੂੰ ਜਦੋਂ ਅਸੀਂ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀ ਵੱਡੀ ਕੁਰਬਾਨੀ ਕੀਤੀ ਮਨੁੱਖਤਾ ਦੇ ਲਈ। ਗੁਰੂ ਨਾਨਕ ਸਾਹਿਬ ਜੀ ਦੇ ਇਹ ਪ੍ਰਚਾਰਕ ਦੌਰੇ ਜਿਹੜੇ ਸਨ, ਇਹ ਮਨੁੱਖਤਾ ਦੇ ਉਧਾਰ ਲਈ ਸਨ। ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਰੀ ਦੁਨੀਆ ਦੁੱਖਾਂ ਦੀ ਅੱਗ ਵਿੱਚ ਸੜ ਰਹੀ ਹੈ, ਅਗਿਆਨਤਾ ਵਿੱਚ ਟੱਕਰਾਂ ਮਾਰ ਰਹੀ ਹੈ। ਫਿਰ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਸੰਸਾਰ ਦੇ ਲੋਕਾਂ ਨੂੰ ਸੋਧਣ ਦੇ ਲਈ, ਸੋਧਣ ਦਾ ਅਰਥ ਕਿ ਵਿਗੜਿਆ ਹੋਇਆ ਸੀ ਢਾਂਚਾ, ਉਹਨੂੰ ਸਵਾਰਨ ਦੇ ਲਈ ਗੁਰੂ ਸਾਹਿਬ ਜੀ ਤੁਰੇ। ਅਸੀਂ ਜਦੋਂ ਗੁਰੂ ਸਾਹਿਬ ਜੀ ਦੇ ਪਹਿਲੇ ਜੀਵਨ ਦੇ ਭਾਗ ਨੂੰ ਦੇਖਦੇ, 35 ਸਾਲ ਸਤਿਗੁਰੂ ਜੀ ਰਾਏ ਭੋਜ ਦੀ ਤਲਵੰਡੀ 'ਚ ਰਹੇ। ਬਚਪਨ ਤੋਂ ਲੈ ਕੇ ਉਹਨਾਂ ਦੀਆਂ ਸੰਖੇਪ ਜੀਆਂ ਆਪਾਂ ਗਾਥਾਵਾਂ ਦੇਖੀਏ। ਬਚਪਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ 7 ਸਾਲ ਦੀ ਉਮਰ ਸੀ ਜਦੋਂ ਉਹਨੂੰ ਪਾਂਧੇ ਗੋਪਾਲ ਦੇ ਕੋਲ ਸਤਿਗੁਰੂ ਜੀ ਨੂੰ ਪੜ੍ਹਨ ਦੇ ਲਈ ਭੇਜਿਆ ਗਿਆ। ਸਤਿਗੁਰੂ ਜੀ ਨੂੰ ਇਸ ਤੋਂ ਬਾਅਦ ਫਿਰ ਬ੍ਰਿਜਲਾਲ ਪੰਡਤ ਦੇ ਕੋਲ ਹਿੰਦੀ ਪੜ੍ਹਨ ਦੇ ਲਈ, ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ। 13 ਸਾਲ ਦੀ ਉਮਰ ਸੀ ਸਤਿਗੁਰੂ ਜੀ ਦੀ ਜਦੋਂ ਕਾਜੀ ਕੁਤਬਦੀਨ ਦੇ ਕੋਲ ਸਤਿਗੁਰੂ ਜੀ ਨੂੰ ਫਾਰਸੀ ਦੀ ਭਾਸ਼ਾ ਪੜ੍ਹਨ ਦੇ ਲਈ, ਗਿਆਨ ਲੈਣ ਦੇ ਲਈ ਭੇਜਿਆ ਗਿਆ। ਇਸੇ ਸਮੇਂ 'ਚ 10 ਸਾਲ ਦੀ ਉਮਰ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ, ਕਿਉਂਕਿ ਹਿੰਦੂ ਮਤ 'ਚ ਇਹ ਗਿਣਿਆ ਜਾਂਦਾ ਹੈ ਕਿ ਜਿੰਨਾ ਚਿਰ ਕੋਈ ਬੱਚਾ ਜਨੇਊ ਨਾ ਪਾ ਲੇ, ਉਹਨਾਂ ਚਿਰ ਉਹਦਾ ਅਗਲਾ ਜਨਮ ਜਿਹੜਾ ਹੈ ਉਹ ਗਿਣਿਆ ਨਹੀਂ ਜਾਂਦਾ। 2 ਜਨਮ ਗਿਣੇ ਜਾਂਦੇ ਨੇ, ਇੱਕ ਜਿਹੜਾ ਮਾਤ ਪਿਤਾ ਤੋਂ ਜਨਮ ਹੁੰਦਾ, ਇੱਕ ਜਿਹੜਾ ਧਰਮ ਦੀ ਦੁਨੀਆ 'ਚ ਆਤਮਿਕ ਜਨਮ ਹੁੰਦਾ। ਇਤਿਹਾਸ ਕਹਿੰਦਾ ਕਿ ਜਦੋਂ ਸਤਿਗੁਰੂ ਜੀ ਪਹਿਲਾਂ ਪੰਡਤ ਗੋਪਾਲ ਕੋਲ ਜਾਂਦੇ ਨੇ, ਬ੍ਰਿਜਲਾਲ ਕੋਲ ਜਾਂਦੇ ਨੇ, ਜਾਂ ਕਾਜੀ ਕੁਤਬਦੀਨ ਕੋਲ ਜਾਂਦੇ ਨੇ, ਕਿਉਂਕਿ ਗੁਰੂ ਸਾਹਿਬ ਜੀ ਤੇ ਇਲਾਹੀ ਬਖਸ਼ਿਸ਼ੀ ਰੌਸ਼ਨ ਦਿਮਾਗ ਸਨ। ਸਤਿਗੁਰੂ ਜੀ ਨੇ ਉਹ ਵਿਦਿਆ ਤੇ ਗ੍ਰਹਿਣ ਝੱਟ ਕਰ ਲਈ, ਪਰ ਸਤਿਗੁਰੂ ਜੀ ਨੇ ਜੋ ਸਵਾਲ ਉਹਨਾਂ ਨੂੰ ਕੀਤੇ, ਜੋ ਗੱਲਬਾਤ ਉਹਨਾਂ ਨਾਲ ਕੀਤੀ, ਇਹ ਸਾਰੇ ਉਸਤਾਦ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨ ਲੱਗ ਪਏ, ਸਤਿਗੁਰੂ ਜੀ ਦਾ ਬੜਾ ਸਤਿਕਾਰ ਕਰਨ ਲੱਗ ਪਏ। ਗੁਰੂ ਸਾਹਿਬ ਜੀ ਮਹਾਰਾਜ ਜਦੋਂ 10 ਸਾਲ ਦੀ ਉਮਰ ਹੈ, ਬਾਪੂ ਕਾਲੂ ਜੀ ਨੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਧਰਮ ਦੀ ਮਰਜ਼ਾਦਾ ਅਨੁਸਾਰ, ਪ੍ਰਚਲਿਤ ਰੀਤੀ ਅਨੁਸਾਰ, ਆਪਣੀ ਧਰਮ ਦੀ ਰੌ ਰੀਤ ਵਿੱਚ ਲਿਆਉਣ ਦੇ ਲਈ ਆਪਣੇ ਘਰ 'ਚ ਜਨੇਊ ਦਾ ਸਮਾਗਮ ਰੱਖ ਦਿੱਤਾ। ਚਾਅ ਹੁੰਦਾ ਮਾਂ ਪਿਓ ਨੂੰ ਉਹਨਾਂ ਦਾ ਬੱਚਾ ਜਿਹੜਾ ਧਰਮ ਦੀ ਦੁਨੀਆ 'ਚ ਆਏ। ਇਹ ਗੱਲ ਤੇ ਮੰਨਣ ਵਾਲੀ ਹੈ ਕਿ ਕਿੰਨੇ ਚਾਅ ਦੇ ਨਾਲ ਬਾਪੂ ਜੀ ਨੇ ਸਮਾਗਮ ਰੱਖਿਆ। ਸਾਨੂੰ ਇਹਨਾਂ ਗੱਲਾਂ ਤੋਂ ਸੇਧ ਲੈਣੀ ਚਾਹੀਦੀ, ਸਾਡੇ ਬੱਚੇ ਵੀ ਸਿੱਖੀ 'ਚ ਪ੍ਰਵੇਸ਼ ਕਰਨ ਤੇ ਸਾਨੂੰ ਇਦਾਂ ਦਾ ਚਾਅ ਹੋਣਾ ਚਾਹੀਦਾ, ਇਹੋ ਜਿਹੇ ਸਮਾਗਮ ਕਰਨੇ ਚਾਹੀਦੇ ਨੇ। ਸਾਰਾ ਪਰਿਵਾਰ ਸੱਦਿਆ ਗਿਆ, ਸਮਾਜ ਸੱਦਿਆ ਗਿਆ, ਸਮਾਜ ਦੇ ਆਗੂ ਆਏ ਨੇ। ਪੰਡਤ ਹਰਦਿਆਲ ਉਸ ਕੁਲ ਦਾ ਪ੍ਰੋਹਤ ਸੀ, ਉਹ ਵੀ ਆ ਗਿਆ ਆਪਣੇ ਧਾਰਮਿਕ ਮੰਤਰ ਪੜ੍ਹ ਕੇ, ਵੇਦ ਮੰਤਰਾਂ ਨੂੰ ਪੜ੍ਹ ਕੇ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਗਲ 'ਚ ਜਨੇਊ ਪਾਉਣ ਲੱਗਾ,
ਜਨੇਊ ਜਿਹੜਾ ਹੈ ਇਹ ਬ੍ਰਾਹਮਣ ਦਾ ਕੁਝ ਹੋਰ ਹੈ, ਖੱਤਰੀ ਦਾ ਬਾਹਮਣ ਦਾ ਜਨੇਊ ਕਪਾਹ ਦਾ ਬਣਿਆ ਹੁੰਦਾ ਹੈ। ਖੱਤਰੀ ਦਾ ਜਨੇਊ ਜਿਹੜਾ ਇਹ ਇਸ ਤਰੀਕੇ ਦੇ ਨਾਲ ਉੱਨ ਦਾ ਬਣਿਆ ਹੁੰਦਾ ਹੈ, ਔਰ ਇਸੇ ਤਰੀਕੇ ਨਾਲ ਜਿਹੜਾ ਵੈਸ ਦਾ ਉਹ ਸਣ ਦਾ ਬਣਿਆ ਹੁੰਦਾ ਹੈ। ਅਤੇ ਸੂਦਰ ਵਿਚਾਰੇ ਨੂੰ ਤੇ ਇਹ ਜਨੇਊ ਪਾਉਣ ਦਾ ਅਧਿਕਾਰ ਹੀ ਨਹੀਂ ਹੈ। ਬ੍ਰਾਹਮਣ ਨੂੰ ਇਹ ਜਨੇਊ ਪਾਉਣ ਦਾ ਬਸੰਤ ਦੀ ਰੁੱਤ 'ਚ ਅਧਿਕਾਰ ਹੈ, ਇਸ ਤਰ੍ਹਾਂ ਖੱਤਰੀ ਨੂੰ ਗਰਮੀ ਦੀ ਰੁੱਤ ਹੈ, ਔਰ ਸੁਵੈਸ ਜਿਹੜਾ ਉਹਨੂੰ ਸਰਦੀ ਰੁੱਤ ਵੀ ਵੱਖਰੀ ਵੱਖਰੀ ਹੈ, ਜਨੇਊ ਵੱਖਰਾ ਵੱਖਰਾ ਹੈ, ਤਰੀਕਾ ਵੱਖਰਾ ਵੱਖਰਾ ਹੈ, ਜਨੇਊ ਵੀ ਇੱਕ ਨਹੀਂ ਹੈ। ਇਤਿਹਾਸ ਕਹਿੰਦਾ ਜਿਸ ਵੇਲੇ ਪੰਡਤ ਹਰਦਿਆਲ ਜੀ ਗੁਰੂ ਸਾਹਿਬ ਜੀ ਦੇ ਨੇੜੇ ਆ ਕੇ ਵੇਦ ਮੰਤਰ ਪੜ੍ਹ ਕੇ ਸਤਿਗੁਰੂ ਜੀ ਦੇ ਗਲ 'ਚ ਜਨੇਊ ਪਾਉਣ ਲੱਗੇ, ਸਤਿਗੁਰੂ ਜੀ ਨੇ ਇੱਕ ਸਵਾਲ ਕੀਤਾ, ਪੰਡਤ ਜੀ ਤੁਸੀਂ ਕਹਿੰਦੇ ਹੋ ਕਿ ਜਨੇਊ ਪਾਉਣ ਦੇ ਨਾਲ ਦੂਸਰਾ ਜਨਮ ਹੁੰਦਾ ਹੈ, ਆਤਮਿਕ ਜੀਵਨ ਸ਼ੁਰੂ ਹੁੰਦਾ ਹੈ, ਪਰ ਮੇਰੀ ਇਹ ਬੇਨਤੀ ਕਿ ਇਹ ਤੁਹਾਡਾ ਜਿਹੜਾ ਜਨੇਊ ਹੈ ਇਹ ਤੇ ਆਤਮਿਕ ਜੀਵਨ 'ਚ ਸਹਾਇਕ ਨਹੀਂ ਬਣੇਗਾ, ਮਦਦਗਾਰ ਨਹੀਂ ਬਣੇਗਾ, ਇਹ ਤੇ ਟੁੱਟ ਵੀ ਜਾਏਗਾ, ਇਹ ਤੇ ਮੈਲਾ ਵੀ ਹੋ ਜਾਏਗਾ, ਇਹ ਤੇ ਸੜ ਵੀ ਜਾਏਗਾ। ਮੈਨੂੰ ਤੁਸੀਂ ਉਹ ਜਨੇਊ ਦਿਓ ਜਿਹੜਾ ਆਤਮਿਕ ਜੀਵਨ ਦਾ ਜਨੇਊ ਹੈ। ਇੱਕ ਛੋਟੀ ਜਿਹੀ ਉਮਰ ਦੇ ਬੱਚੇ ਵੱਲੋਂ ਧਾਰਮਿਕ ਆਗੂ ਦੇ ਸਾਹਮਣੇ ਐਡਾ ਵੱਡਾ ਸਵਾਲ ਕਰਨਾ ਇੱਕ ਇਨਕਲਾਬੀ ਘਟਨਾ ਸੀ। ਇਹ ਉਹ ਦਿਨ ਹੈ ਜਿਸ ਦਿਨ ਤੋਂ ਉਹ ਸੋਚ ਵਾਲੇ ਲੋਕ ਜਿਹੜੇ ਸਮਾਜ ਨੂੰ ਕਰਮਕਾਂਡਾਂ ਦੇ ਸਮਾਜ ਹੇਠ ਦੱਬੀ ਰੱਖਣਾ ਚਾਹੁੰਦੇ ਸਨ, ਉਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਉਸ ਦਿਨ ਤੋਂ ਗੁਰੂ ਸਾਹਿਬ ਜੀ ਉਹਨਾਂ ਦੀਆਂ ਨਜ਼ਰਾਂ 'ਚ ਰੜਕਣੇ ਸ਼ੁਰੂ ਹੋ ਗਏ। ਇਹ ਕੋਈ ਨਿੱਕੀ ਜਿਹੀ ਗੱਲ ਨਹੀਂ ਹੈ ਕਿ ਐਡੇ ਵੱਡੇ ਧਰਮ ਦੀ ਸਦੀਆਂ ਤੋਂ ਚੱਲੇ ਹੋਏ ਧਰਮ ਦੀ ਕਿਸੇ ਮਨੌਤ ਦੇ ਉੱਪਰ ਐਡੀ ਵੱਡੀ ਟਕੋਰ ਕਰਨੀ। ਗੁਰੂ ਸਾਹਿਬ ਜੀ ਨੇ ਪੰਡਤ ਨੂੰ ਜਦ ਇਹ ਗੱਲ ਕਹੀ ਤੇ ਪੰਡਤ ਜੀ ਕਹਿਣ ਲੱਗੇ, ਨਾਨਕ ਜੀ ਸਾਰੇ ਇਹੋ ਜਨੇਊ ਪਾਉਂਦੇ ਨੇ, ਉਹ ਕਿਹੜਾ ਜਨੇਊ ਹੈ ਜਿਹੜਾ ਤੁਹਾਨੂੰ ਵੱਖਰਾ ਚਾਹੀਦਾ ਹੈ? ਦੇਖੋ ਗੁਰੂ ਸਾਹਿਬ ਜੀ ਨੇ ਜਨੇਊ ਤੋਂ ਇਨਕਾਰ ਨਹੀਂ ਕੀਤਾ। ਗੁਰੂ ਸਾਹਿਬ ਨੇ ਕਿਹਾ ਜਨੇਊ ਉਹ ਚਾਹੀਦਾ ਜਿਹੜਾ ਆਤਮਾ ਦਾ ਜਨੇਊ ਹੈ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਦੇ ਘੱਟ, ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ, ਧੰਨ ਸੂ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਜਿਨ੍ਹਾਂ ਨੇ ਇਹ ਜਨੇਊ ਪਾ ਲਿਆ ਉਹ ਧੰਨ ਹੈ। ਜਨੇਊ ਦੀ ਵਿਰੋਧਤਾ ਨਹੀਂ ਹੈ, ਵਿਰੋਧਤਾ ਤੇ ਕਰਮਕਾਂਡ ਦੀ, ਜਿਹੜਾ ਧਰਮ ਦੇ ਨਾਂ ਤੇ ਕਰਮਕਾਂਡ ਕੀਤਾ ਜਾ ਰਿਹਾ ਹੈ। ਧਰਮ ਦੇ ਨਾਂ ਤੇ ਮਨੁੱਖ ਨੂੰ ਗਿਆਨ ਨਹੀਂ ਦਿੱਤਾ ਜਾ ਰਿਹਾ ਕਿ ਅਸਲੀ ਜਨੇਊ ਹੈ ਕੀ ਹੈ, ਅਸਲੀ ਗੁਣ ਮਨੁੱਖ ਦੇ ਵਿੱਚ ਕਿਹੜੇ ਹੋਣੇ ਚਾਹੀਦੇ ਨੇ। ਕੋਈ ਵੀ ਧਰਮ ਦਾ ਚਿੰਨ੍ਹ ਧਾਰਨ ਕਰਕੇ ਭਾਵੇਂ ਕਿਸੇ ਵੀ ਮਤ ਦਾ ਹੈ, ਜੇ ਉਹਦੇ ਸਾਨੂੰ ਅੰਤਰੀਵ ਅਰਥਾਂ ਦਾ ਪਤਾ ਨਹੀਂ ਹੈ ਜਾਂ ਅੰਤਰੀਵ ਗੁਣ ਸਾਡੇ ਅੰਦਰ ਆਉਂਦੇ ਨਹੀਂ ਹੈ, ਤੇ ਮਾਫ ਕਰਨਾ ਉਹ ਸਾਰਾ ਧਾਰਮਿਕ ਭੇਖ ਇੱਕ ਕਰਮਕਾਂਡ ਤੇ ਪਖੰਡ ਬਣ ਕੇ ਰਹਿ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਹਿਲਾ ਕੇ ਰੱਖ ਦਿੱਤੀ ਇਹ ਗੱਲ ਜਿਹੜੀ ਸੀ, ਔਰ ਸਤਿਗੁਰੂ ਜੀ ਨੇ ਇਹ ਗੱਲ ਕਹੀ ਹੈ ਵੀ ਅੱਖਾਂ ਨੂੰ ਜਨੇਊ ਕੋਈ ਨਹੀਂ, ਕੰਨਾਂ ਨੂੰ ਜਨੇਊ ਕੋਈ ਨਹੀਂ, ਰਸਨਾਂ ਨੂੰ ਜਨੇਊ ਕੋਈ ਨਹੀਂ, ਬਾਕੀ ਤੁਹਾਡਾ ਇਹ ਜਨੇਊ ਤੇ ਸੜ ਜਾਣਾ ਹੈ। ਹੋਏ ਪੁਰਾਣਾ ਸੁੱਟੀਏ ਫੀਫਰ ਪਾਈਏ ਹੋਰ, ਇਹ ਪੁਰਾਣਾ ਹੋ ਗਿਆ ਲਾ ਕੇ ਸੁੱਟ ਦੋਗੇ, ਹੋਰ ਪਾਓ ਦੋਗੇ, ਮੈਨੂੰ ਇਸ ਜਨੇਊ ਦੀ ਲੋੜ ਨਹੀਂ ਜਿਹੜਾ ਸੜ ਜੇ, ਜਿਹੜਾ ਨਾਲ ਹੀ ਨਾ ਨਿਭੇ। ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਪੰਡਤ ਨਿਰਉੱਤਰ ਹੋ ਗਿਆ। ਗੁਰੂ ਸਾਹਿਬ ਜੀ ਨੇ ਇਹ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਇਹ ਬੜੀ ਇਨਕਲਾਬੀ ਗੱਲ ਸੀ, ਉਸ ਵੇਲੇ ਸਮਾਜ ਵਿੱਚ ਬੜੀ ਤਗੜੀ ਚਰਚਾ ਚੱਲੀ। ਇਤਿਹਾਸ ਕਹਿੰਦਾ ਗੁਰੂ ਸਾਹਿਬ ਜੀ ਮਸਤ ਆਪਣੇ ਰੰਗ ਵਿੱਚ ਵਿਚਰਦੇ ਰਹੇ। ਰਾਏ ਭੋਜ ਦੀ ਤਲਵੰਡੀ 'ਚ ਰਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਨੇ ਕਿਰਤ ਵੀ ਕੀਤੀ ਹੈ, ਸਤਿਗੁਰੂ ਜੀ ਸਕੂਲ ਵੀ ਗਏ, ਸਤਿਗੁਰੂ ਜੀ ਨੇ ਮੱਝਾਂ ਵੀ ਚਾਰੀਆਂ। ਆਮ ਗਾਥਾ ਅਸੀਂ ਸੁਣਦੇ ਕਿ ਸਤਿਗੁਰੂ ਜੀ ਦੀਆਂ ਮੱਝਾਂ ਗੁਰੂ ਸਾਹਿਬ ਜੀ ਰੱਬ ਦੇ ਪਿਆਰ ਜੁੜੇ ਨੇ। ਕਿਤੇ ਪਸ਼ੂ ਕਿਸੇ ਦੇ ਖੇਤ ਵਿੱਚ ਵੜ ਗਏ, ਖੇਤ ਦੇ ਮਾਲਕ ਜ਼ਿਮੀਂਦਾਰ ਨੇ ਰਾਏ ਬਲੌਰ ਕੋ ਆ ਕੇ ਪੁਕਾਰ ਕੀਤੀ ਹੈ। ਰਾਏ ਬਲਾਰ ਨੇ ਸਤਿਗੁਰੂ ਜੀ ਨੂੰ ਬੁਲਾਇਆ, ਬਾਪੂ ਕਾਲੂ ਜੀ ਨੂੰ ਬੁਲਾਇਆ, ਤੇ ਬਾਬਾ ਨਾਨਕ ਜੀ ਨੇ ਕਿਹਾ ਖੇਤ ਤੇ ਉੱਦਾਂ ਹੀ ਖੜੇ, ਜੇ ਇੱਕ ਅੱਧੀ ਮੱਝ ਵੜ ਗਈ ਤੇ ਉਹਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੋ ਗਿਆ, ਔਰ ਖੇਤੀ ਹਰੀ ਭਰੀ ਸੀ ਜਦੋਂ ਉਸਨੇ ਦੇਖੀ ਕੋਈ ਨੁਕਸਾਨ ਨਹੀਂ ਹੈ। ਗੁਰੂ ਸਾਹਿਬ ਜੀ ਦੀਆਂ ਇਹਨਾਂ ਸਾਰੀਆਂ ਕਰਨਾਂ ਨੂੰ ਦੇਖ ਕੇ ਉਸ ਵੇਲੇ ਦੇ ਲੋਕ, ਇਲਾਕੇ ਦੇ ਲੋਕ, ਰਾਏ ਬਲਾਰ ਹਾਕਮ ਜਿਹੜਾ ਇਲਾਕੇ ਦਾ ਸੀ ਉਹ ਬੜਾ ਪ੍ਰਭਾਵਿਤ ਹੋਇਆ। ਗੁਰੂ ਸਾਹਿਬ ਜੀ ਦਾ ਸਭ ਤੋਂ ਵੱਡਾ ਸ਼ਰਧਾਲੂ ਰਾਏ ਬਲਾਰ ਸੀ। ਉਸ ਵੇਲੇ ਬੇਬੇ ਨਾਨਕੀ ਸ਼ਰਧਾਲੂ ਸੀ। ਇਲਾਕੇ ਵਿੱਚ ਗੁਰੂ ਸਾਹਿਬ ਜੀ ਦੀ ਇਸ ਵਡਿਆਈ ਦੀ ਚਰਚਾ ਪਸਰਨੀ ਸ਼ੁਰੂ ਹੋ ਗਈ। ਗੁਰੂ ਸਾਹਿਬ ਜੀ ਨੂੰ ਦੁਕਾਨ ਵੀ ਕਰਨੀ ਪਈ, ਗੁਰੂ ਸਾਹਿਬ ਜੀ ਨੂੰ ਵਪਾਰ ਵੀ ਕਰਨਾ ਪਿਆ, ਵਾਈ ਖੇਤੀ ਵੀ ਕਰਨੀ ਪਈ। ਦੇਖੋ ਗੁਰੂ ਸਾਹਿਬ ਜੀ ਨੇ ਸਾਰੇ ਕਾਰਜ ਕੀਤੇ, ਤੇ ਗੁਰੂ ਸਾਹਿਬ ਦੀ ਬਾਣੀ ਪੜ੍ਹੋਗੇ ਸਤਿਗੁਰੂ ਜੀ ਨੇ ਇਹਨਾਂ ਕਾਰਜਾਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਸੰਬੋਧਨ ਕਰਕੇ ਬਾਣੀ ਵੀ ਉਚਾਰਨ ਕੀਤੀ ਹੈ। ਇਤਿਹਾਸ ਦੀ ਇਹ ਗਾਥਾ ਅਸੀਂ ਆਮ ਸੁਣਦੇ ਹਾਂ ਕਿ ਗੁਰੂ ਸਾਹਿਬ ਜੀ ਨੂੰ ਬਾਪੂ ਕਾਲੂ ਜੀ ਨੇ ਚੂੜਖਾਨੇ ਸੌਦਾ ਖਰੀਦਣ ਦੇ ਲਈ ਭੇਜਿਆ ਕਿ ਬੇਟਾ ਜਾ ਕੋ ਖਰਾ ਸੌਦਾ ਖਰੀਦ ਕੇ ਲਿਆਈ, ਕਿਉਂਕਿ ਜੋ ਦੁਕਾਨ ਸੌਦਾ ਲਿਆਉਂਦੇ ਸਨ ਦੁਕਾਨ ਤੇ ਉਹ ਵਿਕਦਾ ਸੀ। ਇਤਿਹਾਸ ਕਹਿੰਦਾ ਬਾਬਾ ਨਾਨਕ ਜੀ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਜਿਸ ਵੇਲੇ ਜਾਂਦੇ ਨੇ, ਰਸਤੇ 'ਚ ਭੁੱਖੇ ਸਾਧੂਆਂ ਦਾ ਇੱਕ ਗਰੁੱਪ ਮਿਲਦਾ ਹੈ। ਉਸ ਵੇਲੇ ਦੇ ਹਾਲਾਤ ਸਨ ਕਿ ਹਿੰਦੁਸਤਾਨ 'ਚ ਇੱਕ ਬੰਨੇ ਕਾਲ ਪਿਆ ਹੋਇਆ ਸੀ। ਹਿੰਦੁਸਤਾਨ ਦਾ ਰਾਜਨੀਤਿਕ ਤੌਰ 'ਤੇ ਬਹੁਤ ਉਥਲ ਪਥਲ ਹੋਈ ਸੀ, ਲੋਕੀ ਬੜੇ ਦੁਖੀ ਸਨ। ਇਹ ਸਾਧੂਆਂ ਦਾ ਗਰੁੱਪ ਸਤਿਗੁਰੂ ਜੀ ਨੂੰ ਮਿਲਿਆ।
ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ। ਇਕੱਲਾ ਪ੍ਰਸ਼ਾਦਾ ਪਾਣੀ ਨਹੀਂ, ਸਤਿਗੁਰੂ ਜੀ ਨੇ ਚਰਚਾ ਵੀ ਕੀਤੀ, ਗਿਆਨ ਵੀ ਵੰਡਿਆ, ਕਿਉਂਕਿ ਵਿਹਲੜਾਂ ਨੂੰ ਰੋਟੀ ਖਵਾਉਣਾ ਗੁਰੂ ਨਾਨਕ ਸਾਹਿਬ ਜੀ ਦਾ ਮਕਸਦ ਨਹੀਂ ਹੈ। ਗੁਰੂ ਸਾਹਿਬ ਜੀ ਨੇ ਇਹਨਾਂ ਨਾਲ ਗਿਆਨ ਚਰਚਾ ਕੀਤੀ। ਗੁਰੂ ਸਾਹਿਬ ਜੀ ਨੇ ਇਹਨਾਂ ਦੇ ਨਾਲ ਵਿਚਾਰ ਵਟਾਂਦਰਾ ਮਨੁੱਖ ਦੇ ਹਾਲਾਤ ਨੂੰ ਵੀ ਜਾਣਿਆ। ਸਤਿਗੁਰੂ ਜੀ ਦੇ ਇਸ ਕੰਮ ਤੋਂ ਬਾਪੂ ਕਾਲੂ ਜੀ ਨਾਰਾਜ਼ ਹੋ ਗਏ। ਹਰ ਮਾਂ ਪਿਓ ਨੂੰ ਇਹ ਰੀਝ ਹੁੰਦੀ ਉਹਨਾਂ ਦਾ ਪੁੱਤਰ ਕਮਾਏ, ਕਾਰੋਬਾਰ 'ਚ ਅੱਗੇ ਵਧੇ। ਬਾਪੂ ਕਾਲੂ ਜੀ ਵੀ ਦੁਨਿਆਵੀ ਸੋਚ ਵਾਲੇ ਸਨ। ਉਹਨਾਂ ਦੀ ਨਾਰਾਜ਼ਗੀ ਜਿਹੜੀ ਸੀ ਉਹ ਨਾ ਭੈਣ ਨਾਨਕੀ ਨੂੰ ਪਸੰਦ ਸੀ, ਨਾ ਹੋਰ ਕਿਸੇ ਨੂੰ ਪਸੰਦ ਸੀ। ਸਤਿਗੁਰੂ ਜੀ ਦੇ ਭਣਵਈਆ ਜੈ ਰਾਮ ਜੀ ਸੁਲਤਾਨਪੁਰ ਦੇ ਹਾਕਮ ਦੇ ਚੰਗੇ ਰੁਤਬੇ 'ਤੇ ਸਨ, ਵਜ਼ੀਰ ਸਨ। ਇਤਿਹਾਸ ਕਹਿੰਦਾ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਲਈ ਉੱਥੇ ਇੱਕ ਰੁਤਬਾ ਲੱਭਿਆ ਅਤੇ ਸਤਿਗੁਰੂ ਜੀ ਨੂੰ ਸੁਲਤਾਨਪੁਰ 'ਚ ਬਣਾ ਲਿਆ। 18 ਸਾਲ ਦੀ ਸਤਿਗੁਰੂ ਜੀ ਦੀ ਉਮਰ ਸੀ ਜਦੋਂ ਗੁਰੂ ਸਾਹਿਬ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਬਟਾਲੇ ਨਗਰ 'ਚ, ਭਾਈ ਮੂਲੇ ਦੀ ਇਹ ਬੇਟੀ ਸੀ ਸੁਲੱਖਣੀ ਦੀ, ਮਾਤਾ ਸੁਲੱਖਣੀ ਜੀ ਦੇ ਨਾਲ ਚੰਦੋ ਰਾਣੀ ਇਹਨਾਂ ਦੀ ਮਾਤਾ ਸੀ, ਮਾਤਾ ਸੁਲੱਖਣੀ ਜੀ ਦੀ, ਉਹਨਾਂ ਦੇ ਨਾਲ ਹੋਇਆ। ਸਤਿਗੁਰੂ ਜੀ ਦੇ 2 ਬੇਟੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਇਹ ਰਾਏ ਭੋਜ ਦੀ ਤਲਵੰਡੀ 'ਚ ਪੈਦਾ ਹੋਏ, ਇਤਿਹਾਸ ਨੇ ਲਿਖੇ ਨੇ। ਗੁਰੂ ਸਾਹਿਬ ਜੀ ਤਕਰੀਬਨ 35 ਸਾਲਾਂ ਦੇ ਸਨ ਜਦੋਂ ਸੁਲਤਾਨਪੁਰ ਨਗਰ 'ਚ ਆਏ। ਗੁਰੂ ਸਾਹਿਬ ਜੀ ਨੂੰ ਮੋਦੀਖਾਨੇ ਦੀ ਕਿਰਤ ਦਿੱਤੀ ਗਈ। ਵੈਸੇ ਅਸੀਂ ਆਮ ਜ਼ਿਆਦਾਤਰ ਇਹ ਸੋਚਦੇ ਹਾਂ ਜਾਂ ਜਿਵੇਂ ਅਸੀਂ ਸੁਣਿਆ ਕਿ ਸ਼ਾਇਦ ਸਤਿਗੁਰੂ ਜੀ ਕੋਈ ਆਮ ਦੁਕਾਨਦਾਰਾਂ ਵਾਂਗੂ ਉੱਥੇ ਮੋਦੀਖਾਨੇ ਦੀ ਕਿਰਤ ਕਰਦੇ ਹੋਣਗੇ, ਪਰ ਜਦੋਂ ਅਸੀਂ ਗਾਥਾਵਾਂ ਪੜ੍ਹਦੇ ਹਾਂ, ਇਤਿਹਾਸ ਪੜ੍ਹਦੇ ਹਾਂ, ਦੌਲਤ ਰਾਏ ਉਸ ਇਲਾਕੇ ਦਾ ਨਵਾਬ ਸੀ, ਕੋਈ ਮਾਮੂਲੀ ਵਿਅਕਤੀ ਨਹੀਂ ਸੀ। ਨਵਾਬ ਨੂੰ ਹਰ ਵਿਅਕਤੀ ਨਹੀਂ ਮਿਲ ਸਕਦਾ। ਨਿੱਕੇ ਮੋਟੇ ਅਹੁਦੇ ਵਾਲੇ ਨੂੰ ਨਵਾਬ ਨੂੰ ਕੀ ਮਿਲਣਾ, ਉਹ ਤੇ ਉੱਦਾਂ ਰੱਖ ਲਿਆ ਜਾਂਦਾ, ਆਪਾਂ ਦੇਖਦੇ ਹਾਂ। ਅਤੇ ਭਾਈ ਸੰਤੋਖ ਸਿੰਘ ਜੀ ਵੀ ਲਿਖਦੇ ਨੇ, ਜਨਮ ਸਾਖੀ ਵਾਲੇ ਵੀ ਲਿਖਦੇ ਨੇ ਕਿ ਜਦੋਂ ਜੈ ਰਾਮ ਜੀ ਸਤਿਗੁਰੂ ਜੀ ਨੂੰ ਲੈ ਕੇ ਜਾਂਦੇ ਨੇ, ਨਵਾਬ ਦੇ ਨਾਲ ਮੁਲਾਕਾਤ ਹੁੰਦੀ ਹੈ ਅਤੇ ਨਵਾਬ ਸਤਿਗੁਰੂ ਜੀ ਦੇ ਨਾਲ ਗੱਲਬਾਤ ਕਰਕੇ ਪ੍ਰਭਾਵਿਤ ਹੋ ਕੇ ਗੱਲ ਕਹਿੰਦਾ ਕਿ ਮੈਨੂੰ ਇਹੋ ਜਿਹਾ ਵਜ਼ੀਰ ਚਾਹੀਦਾ। ਆਪਾਂ ਇਹ ਕਹਿ ਸਕਦੇ ਹਾਂ ਕਿ ਰਿਆਸਤ ਦਾ ਜਿੰਨਾ ਮਾਮਲਾ ਆਉਂਦਾ ਸੀ ਜਿਨਸ ਦੇ ਰੂਪ 'ਚ ਆਉਂਦਾ ਸੀ, ਉਹ ਫਿਰ ਅੱਗੇ ਵੰਡਿਆ ਜਾਂਦਾ ਸੀ। ਉਹ ਸਭ ਕਾਸੇ ਦੇ ਇੰਚਾਰਜ ਗੁਰੂ ਸਾਹਿਬ ਜੀ ਮਹਾਰਾਜ ਸਨ। ਕੋਈ ਛੋਟੀ ਮੋਟੀ ਦੁਕਾਨ 'ਤੇ ਵੱਟੇ ਲੈ ਕੇ ਨਹੀਂ ਸਨ ਬੈਠੇ ਹੋਏ ਜਿਵੇਂ ਅਸੀਂ ਪ੍ਰਚਲਿਤ ਕਰਦੇ ਹਾਂ। ਰਿਆਸਤ ਦੇ ਵਿੱਚ ਜੋ ਜਿਨਸ ਆਉਂਦੀ ਸੀ, ਜੋ ਵੰਡੀ ਜਾਂਦੀ ਸੀ, ਉਹ ਸਭ ਕਾਸੇ ਦੇ ਇੰਚਾਰਜ ਗੁਰੂ ਸਾਹਿਬ ਜੀ ਮਹਾਰਾਜ ਸਨ, ਆਪਾਂ ਇਹ ਕਹਿ ਸਕਦੇ ਹਾਂ। ਔਰ ਆਪਾਂ ਅਕਸਰ ਇਹ ਗੱਲ ਦੇਖਦੇ ਹਾਂ, ਉਦੋਂ ਦਾ ਢਾਂਚਾ ਵੀ ਅੱਜ ਵੀ ਬੜਾ ਭ੍ਰਿਸ਼ਟ ਹੋ ਚੁੱਕਿਆ ਸੀ। ਖਾਸ ਕਰਕੇ ਇਹਨਾਂ ਮਹਿਕਮਿਆਂ ਦੇ ਵਿੱਚ ਫੂਡ ਸਪਲਾਈ ਦਾ ਮਹਿਕਮਾ ਜਿਹੜਾ, ਇਹੋ ਜਿਹੇ ਮਹਿਕਮੇ ਨੇ ਉੱਥੇ, ਤੇ ਆਪਾਂ ਦੇਖਦੇ ਕੀ ਵਾਪਰਦਾ ਹੈ। ਲੋਕਾਂ ਨੂੰ ਰਾਸ਼ਨ ਪੂਰਾ ਨਹੀਂ ਮਿਲਦਾ, ਰਾਸ਼ਨ ਦੇ ਨਾਂ 'ਤੇ ਬੇਈਮਾਨੀਆਂ ਕੀਤੀਆਂ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਨੇ ਬੜੀ ਇਮਾਨਦਾਰੀ ਨਾਲ ਕੰਮ ਕਰਨਾ ਸ਼ੁਰੂ ਕੀਤਾ। ਹੋਇਆ ਕਿ ਜਿਹੜੇ ਭ੍ਰਿਸ਼ਟ ਲੋਕ ਸਨ ਉਹ ਸਤਿਗੁਰੂ ਜੀ ਦੇ ਵਿਰੋਧੀ ਹੋ ਗਏ। ਕੋਈ ਇਕੱਲਾ ਇਮਾਨਦਾਰ ਜਿਹੜਾ ਬੰਦਾ ਹੁੰਦਾ ਹੈ ਨਾ, ਉਹ ਬਹੁਤੇ ਬੇਈਮਾਨਾਂ 'ਚ ਚੱਲ ਨਹੀਂ ਸਕਦਾ। ਉਹ ਬੇਈਮਾਨ ਇਮਾਨਦਾਰ ਬਣ ਜਾਂਦੇ ਨੇ ਅਤੇ ਇਮਾਨਦਾਰ ਨੂੰ ਬੇਈਮਾਨ ਸਾਬਤ ਕਰਨਾ ਚਾਹੁੰਦੇ ਨੇ। ਇਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਵਿਰੁੱਧ ਹੋਇਆ। ਗੁਰੂ ਸਾਹਿਬ ਜੀ ਸੁਲਤਾਨਪੁਰ 'ਚ ਰਹਿੰਦਿਆਂ ਸਤਿਗੁਰੂ ਜੀ ਦੇ ਨਾਲ ਨਾਲ ਸਤ ਸੰਗਤ ਵੀ ਸ਼ੁਰੂ ਕਰ ਦਿੱਤੀ। ਸਵੇਰੇ ਸ਼ਾਮ ਸਤਿਗੁਰੂ ਜੀ ਲੋਕਾਂ ਨੂੰ ਗਿਆਨ ਦਿੰਦੇ ਨੇ, ਉਪਦੇਸ਼ ਦਿੰਦੇ ਨੇ। ਔਰ ਸੁਲਤਾਨਪੁਰ 'ਚ ਰਹਿੰਦਿਆਂ ਭਾਈ ਭਗੀਰਥ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਬਣੇ। ਸੁਲਤਾਨਪੁਰ 'ਚ ਰਹਿੰਦਿਆਂ ਹੀ ਲਾਹੌਰ ਤੋਂ ਭਾਈ ਮਨਸੁਖ ਜੀ ਆਏ। ਜਦੋਂ ਇੱਕ ਗਰੀਬ ਦੀ ਲੜਕੀ ਦਾ ਵਿਆਹ ਕਰਨਾ ਸੀ, ਭਾਈ ਭਗੀਰਥ ਨੂੰ ਸਤਿਗੁਰੂ ਜੀ ਲਾਹੌਰ ਭੇਜਦੇ ਨੇ ਸੌਦਾ ਲੈਣ ਦੇ ਲਈ। ਸੌਦਾ ਭਾਈ ਮਨਸੁਖ ਕੋਲੋਂ ਮਿਲਣਾ ਸੀ। ਭਾਈ ਮਨਸੁਖ ਸਤਿਗੁਰੂ ਜੀ ਦੀ ਜਦੋਂ ਵਡਿਆਈ ਸੁਣਦਾ, ਉਹ ਵੀ ਗੁਰੂ ਕੇ ਦੀਦਾਰ ਕਰਨ ਲਈ ਆ ਜਾਂਦਾ ਹੈ। ਗੁਰੂ ਕੇ ਦੀਦਾਰ ਕਰਕੇ ਉਹ ਗੁਰੂ ਸਾਹਿਬ ਜੀ ਦਾ ਸੇਵਕ ਬਣ ਜਾਂਦਾ ਹੈ, ਗੁਰੂ ਕੀ ਬਾਣੀ ਪੜ੍ਹਨ ਲੱਗ ਜਾਂਦਾ ਹੈ। ਸੁਲਤਾਨਪੁਰ ਵਿੱਚ ਸੰਗਤ ਹੋਣੀ ਸ਼ੁਰੂ ਹੋ ਗਈ, ਸੰਗਤਾਂ ਜੁੜਨੀਆਂ ਸ਼ੁਰੂ ਹੋ ਗਈਆਂ। ਸਤਿਗੁਰੂ ਜੀ ਦਾ ਲੋਕਾਂ ਦੇ ਮਨਾਂ 'ਚ ਬਹੁਤ ਭਾਰੀ ਪਿਆਰ ਸਤਿਕਾਰ ਬਣਨਾ ਸ਼ੁਰੂ ਹੋ ਗਿਆ। ਪਰ ਜਿਹੜੇ ਵਿਰੋਧੀ ਸਨ ਉਹਨਾਂ ਨੇ ਲਗਾਤਾਰ ਸਤਿਗੁਰੂ ਜੀ ਦੇ ਵਿਰੁੱਧ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਤਿਹਾਸ ਕਹਿੰਦਾ ਹੈ ਕਿ ਗੁਰੂ ਸਾਹਿਬ ਜੀ ਨੂੰ ਜੋ ਆਪਣਾ ਤਨਖਾਹ ਮਿਲਦੀ ਸੀ, ਸਤਿਗੁਰੂ ਜੀ ਉਹਦੇ ਵਿੱਚੋਂ ਵੀ ਗਰੀਬਾਂ ਨੂੰ ਰਸਤਾਂ ਦੇ ਦਿੰਦੇ ਸਨ। ਔਰ ਕਿਉਂਕਿ ਜਿਹੜੇ ਭ੍ਰਿਸ਼ਟ ਲੋਕ ਸਨ ਉਹ ਤਾਂ ਸੋਚਦੇ ਸਨ ਕਿ ਸ਼ਾਇਦ ਇਹ ਮੋਦੀਖਾਨੇ ਵਿੱਚੋਂ ਦੇ ਰਹੇ ਨੇ ਜਾਂ ਇਹਨਾਂ ਵਿੱਚੋਂ ਦੇ ਰਹੇ ਨੇ। ਇਤਿਹਾਸ ਕਹਿੰਦਾ ਸਤਿਗੁਰੂ ਜੀ ਦੀਆਂ ਸ਼ਿਕਾਇਤਾਂ ਹੋਈਆਂ। ਸਤਿਗੁਰੂ ਜੀ ਦਾ ਪਹਿਲੀ ਵਾਰੀ ਲੇਖਾ ਹੋਇਆ, ਸਤਿਗੁਰੂ ਜੀ ਦਾ ਹੱਥ ਉੱਚਾ ਰਿਹਾ, ਸਤਿਗੁਰੂ ਜੀ ਦਾ ਹਿਸਾਬ ਸਗੋਂ ਹਕੂਮਤ ਵੱਲ ਨਿਕਲਿਆ। ਫਿਰ ਸਤਿਗੁਰੂ ਜੀ ਕਿਰਤ ਕਰਨ ਲੱਗ ਪਏ। ਦੂਜੀ ਵਾਰੀ ਫਿਰ ਸ਼ਿਕਾਇਤਾਂ ਹੋਈਆਂ, ਤੀਜੀ ਵਾਰੀ ਸ਼ਿਕਾਇਤਾਂ ਹੋਈਆਂ, ਗੁਰੂ ਸਾਹਿਬ ਜੀ ਨੇ ਮੋਦੀਖਾਨਾ ਹੀ ਛੱਡ ਦਿੱਤਾ। ਸਤਿਗੁਰੂ ਜੀ ਨੇ ਉਹ ਕਾਰਜ ਜਿਸ ਕੰਮ ਲਈ ਗੁਰੂ ਸਾਹਿਬ ਜੀ ਨੂੰ ਪਰਮਾਤਮਾ ਨੇ ਭੇਜਿਆ ਸੀ, ਉਸ ਕੰਮ 'ਤੇ ਚੱਲਣਾ ਸ਼ੁਰੂ ਕਰ ਦਿੱਤਾ। ਤਕਰੀਬਨ 3.5 ਸਾਲ ਗੁਰੂ ਸਾਹਿਬ ਜੀ ਮੋਦੀਖਾਨੇ ਦੀ ਕਿਰਤ ਕਰਦੇ ਰਹੇ। ਸਾਖੀਕਾਰ ਲਿਖਦੇ ਇੱਕ ਦਿਨ ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਂਦੇ। ਭਾਈ ਮਰਦਾਨਾ ਸਤਿਗੁਰੂ ਜੀ ਦੇ ਨਾਲ ਹੈ। ਭਾਈ ਮਰਦਾਨਾ ਜੀ ਬਚਪਨ ਤੋਂ ਸਤਿਗੁਰੂ ਜੀ ਦੇ ਬੇਲੀ ਸਨ। ਭਾਈ ਮਰਦਾਨਾ ਜੀ ਰਬਾਬ ਵਜਾਇਆ ਕਰਦੇ ਸਨ। ਗੁਰੂ ਨਾਨਕ ਸਾਹਿਬ ਜੀ ਗੁਰਬਾਣੀ ਦਾ ਕੀਰਤਨ ਕਰਿਆ ਕਰਦੇ ਸਨ।
ਸਤਿਗੁਰੂ ਜੀ ਨੇ ਤਲਵੰਡੀ ਤੋਂ ਹੀ ਗੁਰਬਾਣੀ ਕੀਰਤਨ ਦੀ ਪਰੰਪਰਾ ਨੂੰ ਸ਼ੁਰੂ ਕਰ ਦਿੱਤਾ। ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ ਔਰ ਸਤਿਗੁਰੂ ਜੀ ਨੇ ਤਲਵੰਡੀ ਦੇ ਇਲਾਕੇ ਬਾਰ ਦੀਆਂ ਗੱਲਾਂ, ਬਾਰ ਦੇ ਦਰਖਤਾਂ ਦੀ ਚਰਚਾ ਵਾਰ-ਵਾਰ ਗੁਰਬਾਣੀ ਵਿੱਚ ਕੀਤੀ ਹੈ। ਇਹਦਾ ਮਤਲਬ ਉੱਥੋਂ ਸਤਿਗੁਰੂ ਜੀ ਨੇ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ। ਸਤਿਗੁਰੂ ਜੀ ਦਾ ਪਹਿਲਾ ਇਹ ਸ਼ਬਦ ਜਿਹੜਾ ਸੀ, ਦਿਆਹ ਕਪਾ ਸੰਤੋਖ ਸੁ ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਹੀ ਤਾਂ ਪਾਂਡੇ ਕਤ, ਬਚਪਨ ਦੇ ਵਿੱਚ ਉਚਾਰ ਦਿੱਤਾ। ਇਤਿਹਾਸ ਕਹਿੰਦਾ ਇਸ਼ਨਾਨ ਕਰਨ ਲਈ ਸਤਿਗੁਰੂ ਜੀ ਗਏ। ਸਤਿਗੁਰੂ ਜੀ ਵੇਈਂ ਨਦੀ ਤੋਂ ਬਾਹਰ ਹੀ ਨਹੀਂ ਆਏ। ਭਾਈ ਮਰਦਾਨਾ ਉਡੀਕਦਾ ਰਿਹਾ ਕਿੰਨਾ ਚਿਰ, ਆਖਰ ਘਰ ਆਇਆ, ਦੱਸਿਆ, ਹਾਹਾਕਾਰ ਮਚ ਗਈ। ਗੁਰੂ ਨਾਨਕ ਸਾਹਿਬ ਜੀ ਤੀਸਰੇ ਦਿਨ ਪ੍ਰਗਟ ਹੋਏ। 3 ਦਿਨ ਸਤਿਗੁਰੂ ਜੀ ਬਾਹਰ ਨਹੀਂ ਆਏ। ਚਰਚਾ ਹੋ ਗਈ ਕਿ ਗੁਰੂ ਨਾਨਕ ਡੁੱਬ ਗਏ ਨੇ। ਇੱਕ ਭੈਣ ਨਾਨਕੀ ਜੀ ਸਨ ਜਿਹੜੇ ਸਿਦਕ ਵੇਸਣ ਕਿ ਮੇਰਾ ਵੀਰਾ ਡੁੱਬ ਨਹੀਂ ਸਕਦੇ, ਡੁੱਬਿਆਂ ਨੂੰ ਤਾਰਨ ਦੇ ਲਈ ਆਇਆ। ਤੀਸਰੇ ਦਿਨ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ। ਸਤਿਗੁਰੂ ਜੀ ਨਗਰ 'ਚ ਨਹੀਂ ਗਏ। ਸਤਿਗੁਰੂ ਜੀ ਉਸ ਥਾਂ ਤੇ ਜਿੱਥੇ ਕੋਈ ਦਾਵਾ ਨਾ ਕਰੇ, ਪਿੰਡ ਦੇ ਸ਼ਮਸ਼ਾਨ ਘਾਟ 'ਚ ਬੈਠ ਗਏ। ਮਸਤ ਰੱਬ ਦੇ ਰੰਗ ਵਿੱਚ ਜੁੜੇ ਰਹੇ। ਇੰਨੇ ਸਮੇਂ 'ਚ ਗੁਰੂ ਸਾਹਿਬ ਜੀ ਪਰਮਾਤਮਾ ਦੇ ਪਿਆਰ ਜੁੜ ਕੇ ਵਾਹਿਗੁਰੂ ਜੀ ਵਿੱਚ ਲਿਵਲੀਨ ਹੋ ਕੇ, ਇਵੇਂ ਕਹਿ ਲਓ ਕਿ ਆਉਣ ਵਾਲਾ ਪ੍ਰੋਗਰਾਮ ਸਤਿਗੁਰੂ ਜੀ ਬਣਾ ਰਹੇ ਸਨ। ਵਾਹਿਗੁਰੂ ਜੀ ਦੇ ਹੁਕਮ ਵਿੱਚ ਸਤਿਗੁਰੂ ਜੀ ਜਿਸ ਕਾਰਜ ਲਈ ਆਏ ਸਨ ਉਸ ਲਈ ਤੁਰ ਪਏ। ਸਤਿਗੁਰੂ ਜੀ ਨੇ ਇਸ ਸਥਾਨ ਤੋਂ ਇੱਕ ਸੱਦ ਦਿੱਤੀ, ਨਾ ਕੋਈ ਹਿੰਦੂ ਨਾ ਮੁਸਲਮਾਨ, ਕੋਈ ਹਿੰਦੂ ਕੋ ਮੁਸਲਮਾਨ ਨਹੀਂ ਹੈ। ਕਿਉਂਕਿ ਆਪਣੇ ਮੁਲਕ ਅੰਦਰ ਹਿੰਦੂ ਮੁਸਲਮਾਨ ਦੇ ਝਗੜੇ ਸਮਾਜਿਕ ਤੌਰ ਤੇ ਬੜੇ ਭਾਰੀ ਸਨ। ਇਤਿਹਾਸ ਕਹਿੰਦਾ ਹੈ ਕਿ ਉਸ ਵੇਲੇ ਲੋਕਾਂ ਨੇ ਰੌਲਾ ਪਾਇਆ ਕਿ ਨਾਨਕ ਨੂੰ ਕੋਈ ਭੂਤ ਚੰਬੜ ਗਿਆ ਹੈ। ਮੁਲਾਣਾ ਆਇਆ, ਸਤਿਗੁਰੂ ਜੀ ਦੇ ਕੋਲ ਆ ਕੇ ਆਪਣੇ ਧੂਵੇਂ ਧਾਵੇਂ ਦੇ ਕੇ ਟੂਣੇ ਟਾਣੇ ਕਰਨ ਲੱਗਾ। ਗੁਰੂ ਸਾਹਿਬ ਜੀ ਨੇ ਉਸ ਨੂੰ ਵੀ ਉਪਦੇਸ਼ ਦਿੱਤਾ। ਉਸ ਵੇਲੇ ਦੇ ਹਾਕਮਾਂ ਦੇ ਕੋਲ, ਦੌਲਤ ਖਾਨ ਦੇ ਕੋਲ ਰਿਪੋਰਟ ਪਹੁੰਚੀ ਕਿ ਨਾਨਕ ਇੱਕ ਗੱਲ ਕਹਿੰਦਾ, ਕੋਈ ਹਿੰਦੂ ਕੋ ਮੁਸਲਮਾਨ ਨਹੀਂ ਹੈ। ਮੁਸਲਮਾਨਾਂ ਨੇ ਇੱਕ ਗੱਲ ਕੀ ਕਿ ਹਿੰਦੂ ਨਹੀਂ ਹਿੰਦੂ ਹੋਣਗੇ, ਗੱਲ ਵੱਖਰੀ, ਅਸੀਂ ਤੇ ਮੁਸਲਮਾਨ ਹੈਗੇ ਆ ਨਾ, ਕਿਉਂਕਿ ਮੁਸਲਮਾਨਾਂ ਦਾ ਰਾਜ ਸੀ। ਜੇ ਨਾਨਕ ਇੰਨਾ ਹੀ ਬਰਾਬਰ ਦੀ ਗੱਲ ਕਰਦਾ ਹੈ, ਉਹਨੂੰ ਕੋ ਸਾਡੇ ਨਾਲ ਮਸਜਿਦ ਵਿੱਚ ਜਾ ਕੇ ਨਮਾਜ਼ ਪੜ੍ਹੇ। ਦੌਲਤ ਖਾਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਰਧਾਲੂ ਸੀ। ਜਦੋਂ ਤੁਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋਗੇ, ਉੱਥੇ ਦੌਲਤ ਖਾਂ ਦੇ ਸਿੱਖ ਹੋਣ ਦਾ ਜ਼ਿਕਰ ਆਉਂਦਾ ਹੈ। ਔਰ ਦੌਲਤ ਖਾਂ ਉਹ ਹਾਕਮ ਹੈ ਜਿਹਨੇ ਬਾਬਰ ਦੇ ਵਿਰੁੱਧ ਬਗਾਵਤ ਸ਼ੁਰੂ ਕਰ ਦਿੱਤੀ ਸੀ ਪੰਜਾਬੀ ਹੋਣ ਦੇ ਨਾਤੇ। ਔਰ ਦੌਲਤ ਖਾਂ ਨੂੰ ਬਾਬਰ ਨੇ ਜੇਲ੍ਹ 'ਚ ਦੇ ਕੇ, ਇਹ ਜੇਲ੍ਹ 'ਚ ਹੀ ਖਤਮ ਹੋ ਗਿਆ ਸੀ। ਦੌਲਤ ਖਾਂ ਹੁਣ ਆਪਣੇ ਆਲੇ ਦੁਆਲੇ ਅੱਗੇ ਵੀ ਝੁਕ ਗਿਆ। ਗੁਰੂ ਸਾਹਿਬ ਜੀ ਨੂੰ ਬੁਲਾਇਆ, ਨਾਨਕ ਜੀ ਇਹ ਲੋਕੀ ਇਤਰਾਜ਼ ਕਰਦੇ ਆ ਕਿ ਜੇ ਤੁਸੀਂ ਕਹਿੰਦੇ ਕੋਈ ਹਿੰਦੂ ਕੋ ਮੁਸਲਮਾਨ ਨਹੀਂ ਹੈ, ਫਿਰ ਇਹਨਾਂ ਦੀ ਤਸੱਲੀ ਕਰਾਓ। ਇਹ ਕਹਿੰਦੇ ਸਾਡੇ ਨਾਲ ਨਮਾਜ਼ ਪੜ੍ਹੋ। ਇਤਿਹਾਸ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੇ ਨਾਲ ਚੱਲ ਪਏ। ਸੁਲਤਾਨਪੁਰ ਦੀ ਸ਼ਾਹੀ ਮਸਜਿਦ, ਇਹ ਸੁਲਤਾਨਪੁਰ ਲੋਧੀਆਂ ਦਾ ਵਸਾਇਆ ਹੋਇਆ ਇੱਕ ਨਗਰ ਹੈ, ਜਿਹੜਾ ਇੱਕ ਸੁਲਤਾਨ ਖਾਨ ਨੇ ਵਸਾਇਆ ਸੀ ਆਪਣੇ ਨਾਂ ਤੇ, ਸੁਲਤਾਨਪੁਰ ਲੋਧੀ। ਸੁਲਤਾਨਪੁਰ ਇਸੇ ਕਰਕੇ ਇਹਨੂੰ ਕਹਿੰਦੇ ਨੇ। ਮੁਸਲਮਾਨਾਂ ਦਾ ਗੜ੍ਹ ਸੀ। ਇਸਲਾਮਾਬਾਦ ਦੀ ਇੱਥੇ ਬੜੀ ਤਗੜੀ ਯੂਨੀਵਰਸਿਟੀ ਸੀ। ਔਰ ਕਦੀ ਔਰੰਗਜ਼ੇਬ ਇੱਥੇ ਸੁਲਤਾਨਪੁਰ 'ਚ ਯੂਨੀਵਰਸਿਟੀ 'ਚ ਪੜ੍ਹਦਾ ਰਿਹਾ। ਤੁਸੀਂ ਜਦੋਂ ਇਤਿਹਾਸ ਪੜ੍ਹੋਗੇ, ਔਰੰਗਜ਼ੇਬ ਦੇ ਦਰਬਾਰ 'ਚ ਇੱਕ ਵਾਰੀ ਚਰਚਾ ਹੋਈ ਤੇ ਔਰੰਗਜ਼ੇਬ ਨੇ ਗੁਰਬਾਣੀ ਦੀ ਪੰਕਤੀ ਦਾ ਹਵਾਲਾ ਦਿੱਤਾ। ਇੰਨੀ ਸਤਿਗੁਰੂ ਜੀ ਦੀ ਬਾਣੀ ਉਸ ਇਲਾਕੇ 'ਚ ਪ੍ਰਚਲਿਤ ਹੋ ਚੁੱਕੀ ਸੀ। ਮਸੀਤ ਦੇ ਵਿੱਚ ਲੋਕ ਜੁੜ ਗਏ। ਕੁਝ ਉਹ ਲੋਕ ਨੇ ਜਿਹੜੇ ਤਮਾਸ਼ਾ ਦੇਖਣ ਵਾਲੇ ਨੇ ਕਿ ਅੱਜ ਨਾਨਕ ਨੂੰ ਮੁਸਲਮਾਨ ਬਣਾ ਲਿਆ ਜਾਏਗਾ, ਅੱਜ ਨਾਨਕ ਜਿਹੜਾ ਇਹ ਬਚ ਨਹੀਂ ਸਕੇਗਾ। ਕੁਝ ਉਹ ਲੋਕ ਨੇ ਜਿਹੜੇ ਸਤਿਗੁਰੂ ਜੀ ਦੇ ਹਮਦਰਦ ਨੇ, ਪਿਆਰ ਵਾਲੇ ਨੇ। ਸਾਖੀ ਤੁਸੀਂ ਜਾਣਦੇ ਬੜੀ ਭਾਵਪੂਰਤ ਹੈ। ਇਤਿਹਾਸ ਕਹਿੰਦਾ ਗੁਰੂ ਸਾਹਿਬ ਜੀ ਮਸਜਿਦ ਵਿੱਚ ਜਾਂਦੇ ਨੇ, ਨਵਾਬ ਵੀ, ਕਾਜ਼ੀ ਵੀ, ਹੋਰ ਜਿੰਨੇ ਮੁਸਲਮਾਨ ਸਨ ਉਹ ਸਿਜਦੇ ਵਿੱਚ ਜੁੜ ਜਾਂਦੇ ਨੇ, ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੰਦੇ ਨੇ। ਗੁਰੂ ਸਾਹਿਬ ਜੀ ਖੜੇ ਰਹਿੰਦੇ, ਮੁਸਕਰਾਉਂਦੇ ਰਹਿੰਦੇ ਨੇ। ਕਾਜ਼ੀ ਨੇ, ਨਵਾਬ ਨੇ, ਹੋਰਨਾਂ ਨੇ ਜਿਵੇਂ ਕਿਵੇਂ ਆਪਣੀ ਨਮਾਜ਼ ਪੂਰੀ ਕੀਤੀ ਹੈ। ਸਤਿਗੁਰੂ ਜੀ ਤੇ ਸਵਾਲ ਕਰ ਦਿੱਤਾ, ਜੇ ਤੁਸੀਂ ਨਮਾਜ਼ ਨਹੀਂ ਸੀ ਪੜ੍ਹਨੀ ਤੇ ਤੁਸੀਂ ਇੱਥੇ ਮਖੌਲ ਕਰਨ ਲਈ ਕਿਉਂ ਆਏ? ਤੇ ਗੁਰੂ ਸਾਹਿਬ ਜੀ ਹੱਸ ਕੇ ਕਹਿਣ ਲੱਗੇ, ਤੁਸੀਂ ਨਹੀਂ ਪੜ੍ਹੀ, ਮੈਂ ਵੀ ਨਹੀਂ ਪੜ੍ਹੀ, ਇਹ 'ਚ ਕੀ ਫਰਕ ਹੈ? ਕਾਜ਼ੀ ਕਹਿਣ ਲੱਗਾ, ਮੈਂ ਪੜ੍ਹੀ ਹੈ। ਕਿਉਂ ਨਹੀਂ ਪੜ੍ਹੀ? ਸਤਿਗੁਰੂ ਜੀ ਕਹਿੰਦੇ, ਕਾਜ਼ੀ ਸਾਹਿਬ ਜਦੋਂ ਤੁਸੀਂ ਨਮਾਜ਼ ਪੜ੍ਹ ਰਹੇ ਸੀ ਨਾ, ਤੁਹਾਡਾ ਤੇ ਮਨ ਘਰ ਪਹੁੰਚਿਆ ਹੋਇਆ ਸੀ। ਘਰ 'ਚ ਤੁਹਾਡੀ ਘੋੜੀ ਸੂਈ ਹੋਈ ਸੀ, ਤੁਸੀਂ ਉਹਦੇ ਵਛੇਰੇ ਨੂੰ ਸੰਭਾਲ ਰਹੇ ਸੀ, ਤੁਹਾਡੀ ਤੇ ਸੁਰ ਉੱਧਰ ਸੀ। ਇਸੇ ਤਰੀਕੇ ਨਾਲ ਜੋ ਨਵਾਬ ਨੇ ਕਿਹਾ, ਸਤਿਗੁਰੂ ਜੀ ਕਹਿੰਦੇ, ਨਵਾਬ ਸਾਹਿਬ ਤੁਸੀਂ ਤੇ ਕਾਬਲ ਕੰਧਾ 'ਚ ਘੋੜੇ ਖਰੀਦ ਰਹੇ ਸੀ। ਗੁਰੂ ਸਾਹਿਬ ਜੀ ਨੇ ਇੱਕ ਗਿਆਨ ਦਿੱਤਾ ਕਿ ਜੇ ਤੁਸੀਂ ਰੱਬ ਦੇ ਪਿਆਰ ਜੁੜਦੇ ਹੋ, ਜੇ ਤੁਹਾਡਾ ਮਨ ਗੈਰ ਹਾਜ਼ਰ ਹੈ ਤੇ ਦਿਖਾਵੇ ਦਾ ਕਰਮ ਤੁਹਾਡਾ ਕੀ ਸਵਾਰੇਗਾ? ਮਨ ਦੀ ਹਜ਼ੂਰੀ, ਰੱਬ ਦੀ ਹਜ਼ੂਰੀ 'ਚ ਜੁੜ ਕੇ ਉਹਦੀ ਬੰਦਗੀ ਕਰਨ ਦੇ ਨਾਲ ਹੀ ਕੰਮ ਸਾਰਥਕ ਹੋ ਸਕਦਾ ਹੈ। ਨਵਾਬ ਨੇ ਇੱਕ ਸਵਾਲ ਕੀਤਾ ਸਤਿਗੁਰੂ ਜੀ ਤੇ, ਨਾਨਕ ਜੀ ਇਹ ਮਨ ਜਿਹੜਾ ਹੈ ਬੜਾ ਚੰਚਲ ਹੈ, ਇਹਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ? ਜੁੜਦੇ ਰੱਬ ਦੇ ਪਿਆਰ 'ਚ ਮਨ ਹੋਰ ਕਿਸੇ ਪਾਸੇ ਚਲਿਆ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ, ਨਵਾਬ ਜੀ ਮਨ ਹੈ ਸੋਨੇ ਵਾਂਗੂ। ਜਿਵੇਂ ਸੋਨਾ ਰੇਤ ਦੇ ਵਿੱਚ ਖਿਲ ਰਿਹਾ ਹੋਏ ਨਾ, ਉਸ ਸੋਨੇ ਨੂੰ ਜੇ ਰੇਤ 'ਚ ਖਿਲ ਰਿਹਾ ਤਾਂ ਉਹਦਾ ਰੇਤ ਜਿੰਨਾ ਹੀ ਮੁੱਲ ਹੈ, ਇਹ ਤੋਂ ਜ਼ਿਆਦਾ ਕੁਝ ਨਹੀਂ ਹੋ ਸਕਦਾ।
ਲੇਕਿਨ ਜਦੋਂ ਅਸੀਂ ਸੋਨੇ ਨੂੰ ਇਕੱਠੀਆਂ ਕਰ ਲੈਂਦੇ ਹਾਂ, ਉਹਦੀ ਇੱਕ ਡਲੀ ਬਣ ਜਾਂਦੀ, ਉਹਦੀ ਕੁਝ ਕੀਮਤ ਬਣ ਜਾਂਦੀ ਹੈ। ਉਸ ਡਲੀ ਨੂੰ ਜਦੋਂ ਅਸੀਂ ਕੁਠਾਲੀ 'ਚ ਪਾ ਕੇ ਸ਼ੁੱਧ ਕਰ ਲੈਂਦੇ ਹਾਂ, ਉਹਦੀ ਹੋਰ ਕੀਮਤ ਵੱਧ ਜਾਂਦੀ ਹੈ। ਸ਼ੁੱਧ ਕੀਤੇ ਹੋਏ ਸੋਨੇ ਤੋਂ ਜੇ ਅਸੀਂ ਗਹਿਣਾ ਬਣਾ ਲਈਏ, ਉਹਦੀ ਹੋਰ ਸੁੰਦਰਤਾ ਵੱਧ ਜਾਂਦੀ, ਕੀਮਤ ਵੱਧ ਜਾਂਦੀ ਹੈ। ਅਤੇ ਗਹਿਣੇ ਵਿੱਚ ਜੇ ਕਿਤੇ ਕੋਈ ਨਗ ਜੜ ਦਿੱਤਾ ਜਾਏ, ਹੀਰਾ ਜੜ ਦਿੱਤੇ, ਫਿਰ ਕੀਮਤ ਕਹਿਣੀ ਕੀ ਹੈ। ਨਵਾਬ ਜੀ, ਸਾਡਾ ਮਨ ਸੋਨੇ ਵਾਂਗੂ ਹੈ, ਦੁਨੀਆ ਦੇ ਧੰਦਿਆਂ ਦੀ ਰੇਤ 'ਚ ਖਿਲਰਿਆ ਹੋਇਆ ਹੈ। ਇਹਦੀ ਕੀਮਤ ਇੰਨੀ ਕੁ ਰਹਿਣੀ ਜਿਵੇਂ ਦੁਨੀਆ ਦੇ ਧੰਦਿਆਂ ਦੀ ਹੈ। ਪਰ ਜਦੋਂ ਅਸੀਂ ਇਹਨੂੰ ਗੁਰੂ ਕੇ ਸ਼ਬਦ ਦੇ ਰਾਹੀਂ ਇਕੱਤਰ ਕਰਾਂਗੇ ਨਾ, ਤੇ ਫਿਰ ਇਹਦੀ ਕੀਮਤ ਬਣ ਜਾਏਗੀ। ਸੇਵਾ ਦੇ ਰਾਹੀਂ ਇਹਨੂੰ ਸਾਫ਼ ਕਰਾਂਗੇ, ਗੁਰੂ ਕੇ ਗਿਆਨ ਰਾਹੀਂ ਇਹਦੀ ਘਾਟ ਕੱਢਾਂਗੇ, ਔਰ ਗੁਰੂ ਦੇ ਦਿੱਤੇ ਨਾਮ ਦੇ ਨਗ ਨੂੰ ਵੀ ਜੜ ਦੇਵਾਂਗੇ, ਤੇ ਫਿਰ ਇਹਦੀ ਕੀਮਤ ਹੀ ਕਹਿਣੀ ਹੈ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਨਵਾਬ ਨੂੰ, ਉੱਥੋਂ ਦੇ ਲੋਕਾਂ ਨੂੰ। ਇਤਿਹਾਸ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਨੂੰ ਛੱਡ ਕੇ 1507 ਈਸਵੀ ਵਿੱਚ ਇਸ ਸਥਾਨ ਤੋਂ ਚੱਲ ਪਏ। ਸਤਿਗੁਰੂ ਜੀ ਇੱਥੋਂ ਚੱਲਦੇ ਨੇ, ਲਾਹੌਰ ਵਿੱਚ ਆਉਂਦੇ ਨੇ। ਲਾਹੌਰ 'ਚ ਦੁਨੀ ਚੰਦ ਦੀ ਤੁਸੀਂ ਆਮ ਕਹਾਣੀ ਸੁਣੀ ਕਿ ਆਪਣੇ ਬਜ਼ੁਰਗਾਂ ਦਾ ਸ਼ਰਾਧ ਕਰ ਰਿਹਾ ਸੀ। ਗੁਰੂ ਸਾਹਿਬ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਇੱਥੇ ਖਵਾਇਆ ਹੋਇਆ ਕੁਝ ਵੀ ਅੱਗੇ ਨਹੀਂ ਮਿਲਦਾ। ਆਪਾਂ ਦੇਖਦੇ ਹਾਂ ਕਿ ਇਹਨਾਂ ਵਹਿਮਾਂ ਭਰਮਾਂ ਦਾ ਅਸਰ ਸਾਡੇ ਸਮਾਜ 'ਤੇ ਵੀ ਹੈ। ਔਰ ਜੇ ਉਹਨਾਂ ਦਿਨਾਂ ਦੇ ਸ਼ਰਾਧਾਂ ਦੇ ਦਿਨਾਂ ਦੇ ਅੰਦਰ ਉਹ ਲੋਕ ਪੰਡਤ ਨੂੰ ਖਵਾਉਂਦੇ ਸੀ, ਸਿੱਖਾਂ ਨੂੰ ਲਿਆ ਕੇ ਖਵਾਉਣਾ ਸ਼ੁਰੂ ਕਰਤਾ। ਸ਼ਾਇਦ ਅੱਜ ਦਾ ਖਵਾਇਆ ਜਿਹੜਾ ਕਿ ਬਜ਼ੁਰਗਾਂ ਨੂੰ ਮਿਲਦਾ ਹੋਏਗਾ। ਔਰ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇਹਨਾਂ ਚੀਜ਼ਾਂ ਦਾ ਜ਼ੋਰਦਾਰ ਖੰਡਨ ਵੀ ਕੀਤਾ। ਸਤਿਗੁਰੂ ਜੀ ਨੇ ਉਹਨੂੰ ਉਪਦੇਸ਼ ਦਿੱਤਾ। ਇੱਥੋਂ ਚੱਲ ਕੇ ਆਪਣੇ ਨਗਰ ਵਿੱਚ ਸਤਿਗੁਰੂ ਜੀ ਆਉਂਦੇ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਕਰੀਬਨ 38 ਸਾਲ ਦੀ ਉਮਰ ਹੈ ਇਸ ਸਮੇਂ ਦੇ ਵਿੱਚ। ਬਾਪੂ ਨੂੰ, ਮਾਤਾ ਨੂੰ ਕਿੰਨੀਆਂ ਰੀਝਾਂ ਹੁੰਦੀਆਂ ਨੇ ਆਪਣੇ ਪੁੱਤਰਾਂ 'ਤੇ। ਉਹਨਾਂ ਦਾ ਜਵਾਨ ਬੱਚਾ, ਜਿਹਦੇ 2 ਪੁੱਤਰ ਨੇ, ਪਰਿਵਾਰ ਹੈ, ਉਹ ਹੁਣ ਇਸ ਉਮਰ 'ਚ ਫਕੀਰ ਬਣ ਕੇ ਸਤਿਗੁਰੂ ਜੀ ਨੇ ਗਲ 'ਚ ਭਗਵੇ ਰੰਗ ਦੇ ਕੱਪੜੇ, ਗੇਰੂਏ ਰੰਗ ਦੇ ਕੱਪੜੇ ਪਾਏ ਨੇ, ਉਦਾਸੀਆਂ ਵਾਲੇ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਹੁਣ ਬਾਪੂ ਕਾਲੂ ਜੀ ਦੇ ਮਨ 'ਤੇ ਕੀ ਵਾਪਰਦੀ ਹੋਏਗੀ। ਇਸ ਉਮਰ 'ਚ ਉਹਨਾਂ ਦਾ ਪੁੱਤਰ ਜਦੋਂ ਕਮਾਉਣ ਵਾਲਾ ਹੈ, ਪਰਿਵਾਰ ਹੈ, ਘਰ ਛੱਡ ਕੇ ਫਕੀਰ ਬਣ ਕੇ ਤੁਰ ਪਿਆ। ਸੁਲਤਾਨਪੁਰ ਤੋਂ ਤੁਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਬੇਬੇ ਨਾਨਕੀ ਜੀ ਨੂੰ ਸੌਂਪੀ। ਬਾਅਦ 'ਚ ਪਰਿਵਾਰ ਵਟਾਲੇ 'ਚ ਵੀ ਆ ਗਿਆ। ਗੁਰੂ ਸਾਹਿਬ ਜੀ ਆਪਣੇ ਮਾਤਾ ਪਿਤਾ ਨੂੰ ਮਿਲ ਕੇ ਉਪਦੇਸ਼ ਦੇ ਕੇ ਇੱਥੋਂ ਸਿੱਧੇ ਏਮਨਾਬਾਦ ਵਿੱਚ ਜਾਂਦੇ, ਭਾਈ ਲਾਲੋ ਜੀ ਦੇ ਘਰ ਵਿੱਚ। ਭਾਈ ਲਾਲੋ ਦੇ ਘਰ ਸਤਿਗੁਰੂ ਜੀ ਠਹਿਰਦੇ ਨੇ। ਮਲਕ ਭਾਗੋ ਦੇ ਨਾਲ ਸਤਿਗੁਰੂ ਜੀ ਦੀ ਚਰਚਾ ਹੁੰਦੀ ਹੈ। ਸਤਿਗੁਰੂ ਜੀ ਦਾ ਇਹ ਪਹਿਲਾ ਸਫ਼ਰ ਜਿਹੜਾ ਹੈ, ਇਹ ਤਕਰੀਬਨ 8.25 ਸਾਲ ਦਾ ਹੈ। ਇੱਥੋਂ ਸਤਿਗੁਰੂ ਜੀ ਨਿਕਲ ਕੇ ਹਰਿਦੁਆਰ ਆਉਂਦੇ ਨੇ ਵਿਸਾਖੀ ਦੇ ਮੇਲੇ 'ਤੇ। ਇਹ ਉਹ ਸਮਾਂ ਸੀ ਜਦੋਂ ਵਿਸਾਖੀ ਦੇ ਮੇਲੇ 'ਤੇ ਲੋਕੀ ਆ ਕੇ ਪਿਤਰਾਂ ਨੂੰ ਪਾਣੀ ਦਿੰਦੇ ਨੇ। ਹਰਿਦੁਆਰ ਦੀ ਘਟਨਾ ਤੁਸੀਂ ਜਾਣਦੇ ਹੋ। ਹਰ ਅਸਥਾਨ 'ਤੇ ਗੁਰੂ ਸਾਹਿਬ ਜੀ ਦਾ ਹਿੰਦੂਆਂ ਦੇ ਤੀਰਥਾਂ 'ਤੇ, ਮੁਸਲਮਾਨਾਂ ਦੇ ਤੀਰਥਾਂ 'ਤੇ, ਜੈਨੀਆਂ ਦੇ ਤੀਰਥਾਂ 'ਤੇ, ਜੋਗੀਆਂ ਦੇ ਮੱਠਾਂ 'ਤੇ ਜਾਣ ਦਾ ਇੱਕੋ ਇੱਕ ਮਕਸਦ ਸੀ ਕਿ ਉਹਨਾਂ ਲੋਕਾਂ ਨੂੰ ਗਿਆਨ ਦਿੱਤਾ ਜਾਏ। ਧਰਮ ਦੇ ਨਾਂ 'ਤੇ ਜੋ ਪਖੰਡ ਪਸਰਿਆ ਹੋਇਆ ਹੈ, ਉਹਦੇ 'ਚ ਉਹਨਾਂ ਨੂੰ ਮੁਕਤ ਕੀਤਾ ਜਾਏ। ਇਤਿਹਾਸ ਕਹਿੰਦਾ ਗੁਰੂ ਸਾਹਿਬ ਜੀ ਗਏ ਨੇ, ਬੇਅੰਤ ਲੋਕੀ ਦਰਿਆ 'ਚ ਹੀ ਪਾਣੀ ਸੁੱਟੀ ਚਲੀ ਜਾਂਦੇ, ਸੂਰਜ ਵੱਲ ਨੂੰ ਮੂੰਹ ਕਰਕੇ। ਹੁਣ ਗੁਰੂ ਸਾਹਿਬ ਜੀ ਦਾ ਇੱਕ ਢੰਗ ਤਰੀਕਾ ਬੜਾ ਵਧੀਆ ਸੀ। ਗੁਰੂ ਸਾਹਿਬ ਜੀ ਉਹਨਾਂ ਥਾਵਾਂ 'ਤੇ ਜਾਂਦੇ ਜਿੱਥੇ ਬਹੁਤੀ ਦੁਨੀਆ ਇਕੱਤਰ ਹੁੰਦੀ ਸੀ। ਵੱਡੇ ਵੱਡੇ ਮੇਲਿਆਂ 'ਤੇ ਜਾਂਦੇ ਸਨ, ਵੱਡੇ ਵੱਡੇ ਇਕੱਠਾਂ ਜਾਂਦੇ ਸਨ, ਤਾਂ ਕਿ ਬਹੁਤੇ ਲੋਕਾਂ ਨੂੰ ਉਪਦੇਸ਼ ਦਿੱਤਾ ਜਾਏ। ਸਤਿਗੁਰੂ ਜੀ ਦੀ ਇੱਕ ਨਿਰਾਲੀ ਰੀਤ ਸੀ। ਸਤਿਗੁਰੂ ਜੀ ਨੇ ਉਸ ਵੇਲੇ ਉਲਟ ਦਿਸ਼ਾ ਨੂੰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਕਿਸੇ ਦੇ ਧਰਮ ਦੀ ਤੋਹੀਨ ਨਹੀਂ ਕਰਨਾ ਚਾਹੁੰਦੇ, ਪਰ ਲੋਕਾਂ ਦੇ ਧਿਆਨ ਨੂੰ ਖਿੱਚਣ ਦਾ ਇੱਕ ਸਾਧਨ ਸੀ ਸਤਿਗੁਰੂ ਜੀ ਦੇ ਕੋਲ। 2 ਤਰੀਕੇ ਸਨ ਸਤਿਗੁਰੂ ਜੀ ਦੇ ਕੋਲ। ਇੱਕ ਤਰੀਕਾ ਇਹ ਸੀ ਕਿ ਉਸ ਸਥਾਨ 'ਤੇ ਜਾ ਕੇ ਕੋਈ ਅਜਿਹਾ ਕਰਮ ਕਰਨਾ ਜਿਹੜਾ ਉਹ ਲੋਕਾਂ ਨੂੰ ਉਲਟ ਨਜ਼ਰ ਆਏ ਅਤੇ ਦੁਨੀਆ ਦਾ ਧਿਆਨ ਖਿੱਚਿਆ ਜਾਏ। ਦੂਜਾ ਤਰੀਕਾ ਸੀ ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ ਤੇ ਸਤਿਗੁਰੂ ਜੀ ਦੇ ਨਾਲ ਐਵੇਂ ਸਨ ਜਿਵੇਂ ਸ਼ਿਕਾਰੀ ਨਹੀਂ ਹੁੰਦੇ, ਤੇ ਸ਼ਿਕਾਰੀਆਂ ਨੇ ਇੱਕ ਮੀਰ ਸ਼ਿਕਾਰੀ ਰੱਖਿਆ ਹੁੰਦਾ। ਮੀਰ ਸ਼ਿਕਾਰੀ ਜਿਹੜਾ ਨਾ, ਉਹ ਪਹਿਲਾਂ ਅੱਗੇ ਜਾ ਕੇ ਸ਼ਿਕਾਰ ਨੂੰ ਘੇਰ ਘੂਰ ਕੇ ਸਾਹਮਣੇ ਲਿਆਉਂਦਾ, ਉਹਦਾ ਫਿਰ ਸ਼ਿਕਾਰ ਕੀਤਾ ਜਾਂਦਾ। ਭਾਈ ਮਰਦਾਨਾ ਜੀ ਇਸ ਤਰੀਕੇ ਦੇ ਨਾਲ ਜਾ ਕੇ ਇਹੋ ਜਿਹੇ ਲੋਕਾਂ ਦਾ ਧਿਆਨ ਖਿੱਚ ਕੇ ਉਹਨਾਂ ਨੂੰ ਗੁਰੂ ਸਾਹਿਬ ਜੀ ਕੋਲ ਲਿਆਉਂਦੇ ਸਨ। ਗੁਰੂ ਸਾਹਿਬ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਸਨ। ਹਰਿਦੁਆਰ ਦੇ ਵਿੱਚ ਜਦੋਂ ਘਟਨਾ ਘਟੀ, ਗੁਰੂ ਸਾਹਿਬ ਜੀ ਉਲਟ ਪਾਸੇ ਨੂੰ ਪਾਣੀ ਸੁੱਟ ਰਹੇ ਨੇ। ਲੋਕਾਂ ਨੇ ਇਤਰਾਜ਼ ਕੀਤਾ, ਕੌਣ ਹੈ? ਪੱਛਮ ਵੱਲ ਨੂੰ ਤੇ ਮੁਸਲਮਾਨ ਸੁੱਟ ਸਕਦੇ ਨੇ, ਕੌਣ ਹੋ ਸਕਦਾ ਹੈ? ਸਤਿਗੁਰੂ ਜੀ ਨੂੰ ਪੁੱਛਿਆ ਗਿਆ। ਸਤਿਗੁਰੂ ਜੀ ਕਹਿੰਦੇ ਤੁਸੀਂ ਕਿੱਧਰ ਸੁੱਟ ਰਹੇ ਹੋ? ਕਹਿੰਦੇ ਜੀ ਅਸੀਂ ਸੂਰਜ ਵੱਲ ਨੂੰ, ਆਪਣੇ ਪਿਤਰ ਲੋਕ ਨੂੰ ਪਾਣੀ ਦੇ ਰਹੇ ਹਾਂ। ਤੇ ਸਤਿਗੁਰੂ ਜੀ ਕਹਿੰਦੇ ਆਪਣੇ ਖੇਤਾਂ ਨੂੰ ਦੇ ਰਹੇ ਹਾਂ। ਕਹਿੰਦੇ ਖੇਤਾਂ ਨੂੰ ਪਹੁੰਚ ਜਾਏਗਾ? ਸਤਿਗੁਰੂ ਜੀ ਕਹਿੰਦੇ ਤੁਹਾਡਾ ਕਰੋੜਾਂ ਮੀਲ ਦੂਰ ਸੂਰਜ ਕੋ ਪਹੁੰਚ ਜਾਏਗਾ, ਤੇ ਮੇਰਾ ਪਿਤਰਾ ਧਰਤੀ 'ਤੇ ਕਿਉਂ ਨਹੀਂ ਪਹੁੰਚੇਗਾ? ਪਹੁੰਚਣਾ ਭਾਵੇਂ ਸਤਿਗੁਰੂ ਜੀ ਦਾ ਵੀ ਨਹੀਂ ਸੀ। ਸਤਿਗੁਰੂ ਜੀ ਤੇ ਇੱਕ ਉਹਨਾਂ ਨੂੰ ਗਿਆਨ ਦੇਣਾ ਚਾਹੁੰਦੇ ਸਨ ਕਿ ਤੁਸੀਂ ਕਿੰਨੇ ਲੋਕੀ ਇੱਥੇ એનર્ਜੀ ਲਗਾ ਰਹੇ, ਪਾਣੀ 'ਚ ਹੀ ਪਾਣੀ ਸੁੱਟ ਰਹੇ ਹੋ। ਕਦੀ ਗਰੀਬਾਂ ਦੇ ਖੇਤਾਂ ਨੂੰ ਵੀ ਸਿੰਜ ਕੇ ਦੇਖਿਆ? ਕਦੀ ਕਿਸੇ ਸੁੱਕੇ ਬੂਟੇ ਨੂੰ ਪਾਣੀ ਪਾ ਕੇ ਦੇਖਿਆ? ਕਿਸੇ ਪਿਆਸੀ ਨੂੰ ਪਾਣੀ ਪਿਆਇਆ? ਤੁਸੀਂ ਘਰ 'ਚ ਬੈਠੇ ਬਜ਼ੁਰਗਾਂ ਦੀ ਕਦੀ ਤੁਸੀਂ ਸੇਵਾ ਕੀਤੀ ਹੈ? ਸਤਿਗੁਰੂ ਜੀ ਨੇ ਲੋਕਾਂ ਦਾ ਭਰਮ ਕੱਟਣ ਦੇ ਲਈ ਇਹ ਸਭ ਕੁਝ ਕੀਤਾ। ਹਰਿਦੁਆਰ ਦੀ ਧਰਤੀ 'ਤੇ ਇੱਕ ਹੋਰ ਇਹ ਘਟਨਾ ਵਾਪਰੀ ਸੀ।
ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਨੇ ਅੱਗ ਲੈਣ ਲਈ ਭੇਜਿਆ, ਜਾ ਮਰਦਾਨਿਆ ਉਹ ਅੱਗ ਬਲ ਰਹੀ ਸਾਹਮਣੇ, ਧੂਣੇ ਤੋਂ ਅੱਗ ਲੈ ਆ ਸਾਧੂ ਕੋਲੋਂ। ਭਾਈ ਮਰਦਾਨਾ ਜੀ ਜਾਂਦੇ ਨੇ। ਜਿਸ ਵੇਲੇ ਭਾਈ ਮਰਦਾਨਾ ਜੀ ਜਾਂਦੇ ਨੇ, ਉਹ ਸਾਧੂ ਨੂੰ ਇੰਨਾ ਗੁੱਸਾ ਹੁੰਦਾ ਹੈ, ਕਿਉਂਕਿ ਲੋਕਾਂ ਨੂੰ ਆਮ ਪਤਾ ਸੀ ਮਰਦਾਨਾ ਜਿਹੜਾ ਡੂਮ ਹੈ, ਮਰਾਸੀ ਹੈ, ਤੇ ਉਸ ਵੇਲੇ ਦੇ ਲੋਕ ਮਰਾਸੀ ਨੂੰ ਸ਼ੂਦਰ ਗਿਣਦੇ ਸਨ। ਇਹ ਤੇ ਗੁਰੂ ਨਾਨਕ ਸਾਹਿਬ ਜੀ ਨੇ ਏਡਾ ਵੱਡਾ ਮਾਣ ਦਿੱਤਾ, ਇਨਕਲਾਬ ਸ਼ੁਰੂ ਕੀਤਾ। ਭਾਈ ਮਰਦਾਨੇ ਨੂੰ ਭਾਈ ਕਿਹਾ, ਭਰਾ ਕਹਿ ਕੇ ਨਾਲ ਤੁਰ ਪਏ ਸਤਿਗੁਰੂ ਜੀ। ਔਰ ਸਤਿਗੁਰੂ ਜੀ ਨੇ ਆਵਾਜ਼ ਦਿੱਤੀ ਸੀ, ਨੀਚਾ ਅੰਦਰ ਨੀਚ ਜਾ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ। ਵੱਡਿਆਂ ਸੋਂ ਕਰੀ, ਨਾਨਕ ਤੇ ਇਹਨਾਂ ਦੇ ਸੰਗ ਸਾਥ ਹੈ, ਇਹਨਾਂ ਦੇ ਮੁਕਾਬਲੇ ਵੱਡਿਆਂ ਦੇ ਨਾਲ ਕੀ ਮੁਕਾਬਲਾ ਕਰਨਾ ਹੈ। ਜਿੱਥੇ ਨੀਚ ਸੰਭਾਲੇ ਤਿੱਥੇ ਨਦਰ ਤੇਰੀ ਬਖਸ਼ੀਸ਼। ਇਹਨਾਂ ਵਖਰੇਵਿਆਂ ਨੂੰ ਦੂਰ ਕਰਨ ਲਈ ਤੇ ਗੁਰੂ ਨਾਨਕ ਸਾਹਿਬ ਜੀ ਸਮਾਜ ਵਿੱਚ ਆਏ ਸਨ। ਇਤਿਹਾਸ ਕਹਿੰਦਾ ਜਿਸ ਵੇਲੇ ਸਤਿਗੁਰੂ ਭਾਈ ਮਰਦਾਨਾ ਜੀ ਗਏ, ਸਾਧੂ ਕੋਲੋਂ ਅੱਗ ਮੰਗੀ, ਸਾਧੂ ਸੜ ਬਲ ਕੇ ਕੋਲੇ ਹੋ ਗਿਆ। ਸਾਧੂ ਇੱਕ ਬਲਦਾ ਜਿਹਾ ਚੋ ਲੈ ਕੇ ਭਾਈ ਮਰਦਾਨੇ ਦੇ ਮਗਰ ਮਗਰ ਮਰਦਾਨਾ ਜੀ ਅੱਗੇ ਅੱਗੇ ਚੱਲ ਪਏ। ਭਾਈ ਮਰਦਾਨਾ ਵਾਹੋ ਦਾਈ ਆ ਕੇ ਹਫਿਆ ਹੋਇਆ ਸਤਿਗੁਰੂ ਜੀ ਦੇ ਚਰਨਾਂ 'ਤੇ ਡਿੱਗ ਪਿਆ, ਬਾਬਾ ਜੀ ਅੱਗ ਲੈਣ ਲਈ ਭੇਜਿਆ, ਅੱਗ ਤੇ ਮਗਰ ਹੀ ਭੱਜੀ ਆ ਰਹੀ, ਸਾਂਭ ਲਓ ਇਸ ਨੂੰ ਤੁਸੀਂ। ਇਤਿਹਾਸ ਕਹਿੰਦਾ ਜਿਸ ਵੇਲੇ ਸਾਧੂ ਬੜਾ ਗੁੱਸੇ 'ਚ ਲਾਲ ਪੀਲਾ ਹੋ ਕੇ ਸਤਿਗੁਰੂ ਜੀ ਦੇ ਪਹੁੰਚਿਆ, ਗੁਰੂ ਸਾਹਿਬ ਜੀ ਕਹਿਣ ਲੱਗੇ, ਮਹਾਤਮਾ ਜੀ ਇੰਨਾ ਗੁੱਸਾ ਕਿਹੜੀ ਗੱਲ ਦਾ ਹੈ? ਕਹਿਣ ਲੱਗੇ, ਗੁੱਸਾ ਨਹੀਂ, ਮੈਂ ਗੰਗਾ ਦੇ ਪਾਣੀ ਨਾਲ ਚੌਂਕਾ ਬਣਾਇਆ, ਲੱਕੜਾਂ ਧੋਤੀਆਂ, ਚੁੱਲ੍ਹਾ ਤਿਆਰ ਕੀਤਾ, ਚੌਂਕਾ ਤਿਆਰ ਕੀਤਾ, ਇਹਦੇ ਪਰਛਾਵੇਂ ਦੇ ਨਾਲ ਉਹ ਚੌਂਕਾ ਹੀ ਪਿਟਿਆ ਗਿਆ, ਮੇਰਾ ਧਰਮ ਭ੍ਰਿਸ਼ਟ ਕਰ ਦਿੱਤਾ ਹੈ। ਤੇ ਸਤਿਗੁਰੂ ਜੀ ਨੇ ਇੱਕ ਗੱਲ ਕਹੀ, ਸੰਤ ਜੀ ਇਹਦੇ ਪਰਛਾਵੇਂ ਨਾਲ ਨਹੀਂ, ਉਹ ਤੁਹਾਡੇ ਪਰਛਾਵੇਂ ਨਾਲ ਪਿਟਿਆ ਗਿਆ ਹੈ। ਦਰਅਸਲ ਸਤਿਗੁਰੂ ਜੀ ਨੇ ਬਚਨ ਕਿ ਕੁਬੁੱਧ ਡਿਆ ਕੁਬੁੱਧ ਡੂਮਣੀ, ਪਰ ਨਿੰਦਾ ਘਟ ਚੁਹੜੀ, ਮੁੱਠੀ ਕਰੋ ਚੰਡਾਲ, ਕਾਰੀ ਕੱਢੀ ਕਿਆ ਥੀ ਜਾਂ ਚਾਰੇ ਬੈਠੀਆਂ ਨਾਲ। ਸਤਿਗੁਰੂ ਜੀ ਕਹਿਣ ਲੱਗੇ, ਸੰਤ ਜੀ ਤੁਹਾਡੇ ਅੰਦਰ ਜਿਹੜੀ ਖੋਟੀ ਮੱਤ ਹੈ, ਤੁਹਾਡੇ ਅੰਦਰ ਜਿਹੜਾ ਕ੍ਰੋਧ ਹੈ, ਤੁਹਾਡੇ ਅੰਦਰ ਦੂਜਿਆਂ ਦੀ ਨਿੰਦਾ ਕਰਨ ਦੀ ਜਿਹੜੀ ਭਾਵਨਾ ਹੈ, ਇਹੋ ਜਿਹੀਆਂ ਨੀਵੀਆਂ ਬਿਰਤੀਆਂ ਤੇ ਤੁਹਾਡੇ ਅੰਦਰ ਪਹਿਲਾਂ ਬੈਠੀਆਂ ਨੇ, ਜਿਨ੍ਹਾਂ ਨੇ ਤੁਹਾਡੇ ਸਰੀਰ ਨੂੰ ਪਿੱਟਿਆ, ਤੁਹਾਡੇ ਸਰੀਰ ਨੇ ਚੌਂਕੇ ਨੂੰ ਪਿੱਟ ਦਿੱਤਾ, ਲਕੀਰਾਂ ਕੀ ਕਰਨਗੀਆਂ? ਸਤਿਗੁਰੂ ਜੀ ਦੀਆਂ ਇਹ ਇਨਕਲਾਬੀ ਗੱਲਾਂ ਲੋਕਾਂ 'ਚ ਪਸਰੀਆਂ। ਹਰਿਦੁਆਰ 'ਚ ਸਤਿਗੁਰੂ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤਾ। ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਰਦੇ ਹੋਏ ਬਨਾਰਸ ਇਲਾਹਾਬਾਦ ਦੀ ਧਰਤੀ ਤੇ ਜਾਂਦੇ ਨੇ। ਇੱਥੋਂ ਸਤਿਗੁਰੂ ਜੀ ਅਸਾਮ ਵੀ ਜਾਂਦੇ ਨੇ, ਢਾਕੇ ਤੱਕ, ਬੰਗਾਲ ਤੱਕ ਪਹੁੰਚਦੇ ਨੇ ਗੁਰੂ ਸਾਹਿਬ ਜੀ ਮਹਾਰਾਜ। ਇੱਥੋਂ ਸਤਿਗੁਰੂ ਜੀ ਜਗਨਨਾਥਪੁਰੀ ਵਿੱਚ ਆਉਂਦੇ ਨੇ। ਜਗਨਨਾਥਪੁਰੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਭਰਮ ਨੂੰ ਕੱਟਿਆ। ਉਹ ਕਿਸੇ ਥਾਲ 'ਚ ਦੀਵੇ ਪਾ ਕੇ ਆਰਤੀ ਨਹੀਂ ਕਿਸੇ ਦੀ ਕੀਤੀ ਜਾ ਸਕਦੀ। ਸਤਿਗੁਰੂ ਜੀ ਨੇ ਗगन में थाल रव चंद दीपक बने, तार का मंडल जनक मोती, तू मलियालो पम चवो करे सगल बंदराई फलंत ज्योति। कैसी आरती होए भाव खंडना तेरी आरती, आनता शब्द वजंत पेरी। गुरु साहब जी ने इस स्थान पर भी लोगों को चानण प्रदान किया। इत्थों सतगुरु जी रमेश्वर नूं जांदे ने। रमेश्वर तो बाद सतगुरु सच्चे पातशाह जी संगला दीप जिन्हों श्रीलंका कहा जाता है, इधर भी जाते हैं। भाई मानसुख गुरु का सेवक बन के संगला दीप के इलाके ਵਪਾਰ ਦੇ ਹਿੱਤ ਲਈ ਜਾਂਦਾ ਹੈ। ਉੱਥੇ ਭਾਈ ਮਨਸੁਖ ਦਾ ਮਿਲਾਪ ਰਾਜੇ ਸ਼ਿਵਨਾਭ ਨਾਲ ਹੁੰਦਾ ਹੈ। ਸ਼ਿਵਨਾਭ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਬਣ ਜਾਂਦਾ ਹੈ ਔਰ ਸ਼ਿਵਨਾਭ ਹਰ ਰੋਜ਼ ਸਤਿਗੁਰੂ ਜੀ ਨੂੰ ਜਿੱਥੇ ਯਾਦ ਕਰਦਾ ਹੈ। ਗੁਰੂ ਸਾਹਿਬ ਜੀ ਇੱਥੇ ਪਹੁੰਚਦੇ ਨੇ। ਰਮੇਸ਼ਵਰ ਤੋਂ ਅੱਗੇ ਤਕਰੀਬਨ 400 ਮੀਲਾਂ ਦਾ ਸਫ਼ਰ ਸਤਿਗੁਰੂ ਜੀ ਨੇ ਇੱਧਰ ਕੀਤਾ। ਸ਼ਿਵਨਾਭ ਰਾਜੇ ਨੂੰ ਸਿੱਖੀ ਦੀ ਦਾਤ ਬਖਸ਼ ਕੇ ਇਸ ਇਲਾਕੇ ਸਿੱਖੀ ਦਾ ਪ੍ਰਚਾਰ ਕਰਕੇ ਗੁਰੂ ਸਾਹਿਬ ਜੀ ਫਿਰ ਵਾਪਸ ਆਉਂਦੇ ਨੇ ਔਰ ਇੱਥੇ ਸਤਿਗੁਰੂ ਜੀ ਦੱਖਣ ਦੇ ਇਲਾਕੇ ਤਾਰਦੇ ਹੋਏ, ਮਹਾਰਾਸ਼ਟਰ ਹੁੰਦੇ ਹੋਏ, ਬੰਬਈ ਹੁੰਦੇ ਹੋਏ, ਰਾਜਸਥਾਨ 'ਚ ਪੁਸ਼ਕਰ ਹੁੰਦੇ ਹੋਏ, ਗੁਰੂ ਸਾਹਿਬ ਜੀ ਦਿੱਲੀ ਹਿਸਾਰ ਹੁੰਦੇ ਹੋਏ, ਕੁਰੂਕਸ਼ੇਤਰ ਹੁੰਦੇ ਹੋਏ ਵਾਪਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਕਰੀਬਨ 1515 ਈਸਵੀ ਵਿੱਚ ਫਿਰ ਵਾਪਸ ਰਾਏਪੁਰ ਦੀ ਤਲਵੰਡੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚਦੇ ਨੇ। ਔਰ ਇਹਨਾਂ ਸਮਿਆਂ ਦੇ ਦੌਰਾਨ ਸਤਿਗੁਰੂ ਜੀ ਜਿੱਥੇ ਹਿੰਦੂ ਤੀਰਥਾਂ 'ਤੇ ਗਏ, ਜੋਗੀਆਂ ਨੂੰ ਵੀ ਮਿਲੇ, ਜੈਨੀਆਂ ਦੇ ਤੀਰਥਾਂ 'ਤੇ ਗਏ, एडा लंबा सफ़र सतगुरु जी 8.25 साल की पहली प्रचारक फेरी है और तकरीबन 6868 मील का सफ़र विद्वानों ने कढ़िया है जोड़ा गुरु साहब जी का है। जिन्होंने समय आउण जाण के साधन नहीं है, जिन्होंने समय कोई प्रचार प्रसार का साधन नहीं है। इकल्ले गुरु नानक साहब जी महाराज इन्नी दलेरी इन्होंने थावां ते विचरे। इतिहास कहते इत्थों सतगुरु जी पखो के रंधावे जिथे सतगुरु जी का परिवार रहिंदा सी उत्थे आए, परिवार नूं मिले और इत्थे रहिंदे भाई अजिता सतगुरु जी का श्रद्धालु बन गया। गुरु साहब जी जिस दिन तो सुल्तानपुर आउंदे ने उदों बाद सतगुरु जी लगातार दोवें टाइम हर थां ते सतसंगत करिया करदे सन। जिहड़ा सतगुरु जी का पहला प्रचारक दौरा है, तुसीं उस प्रचारक दौरे ते तुरे जाओ। जिथे जिथे सतगुरु जी गए, सतगुरु जी ने संगतां कायम कीतियां, धर्मशालावां कायम कीतियां। बंगाल दे विच ढाके च अजे गुरु साहब जी यादगारां ने, कलकत्ते में सतगुरु जी की बड़ी संगत, बनारस में तुसीं जाओ उत्थे सतगुरु जी के कायम किए हुए यादगारां अजे तक कायम ने। तुसीं उड़ीसा चल जाओ उत्थे सतगुरु जी दी यादगारां अजे तक कायम ने।
ਅਸਾਮ ਦੇ ਲੋਕੀ ਸਿੱਖੀ ਨਾਲ ਜੁੜੇ, ਅੱਜ ਵੀ ਕਿਸੇ ਨਾ ਕਿਸੇ ਰੂਪ 'ਚ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰ ਰਹੇ ਨੇ। ਇਹ ਗੱਲ ਵੱਖਰੀ ਹੈ ਕਿ ਅਸੀਂ ਉਹਨਾਂ ਥਾਵਾਂ 'ਤੇ ਅਜੇ ਨਹੀਂ ਪਹੁੰਚ ਸਕੇ ਜਿੱਥੇ ਤੱਕ ਗੁਰੂ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ। ਉੜੀਸਾ ਦੇ ਇਲਾਕੇ ਜਾਓਗੇ, ਅਜੇ ਤੱਕ ਲੋਕੀ ਉੱਥੋਂ ਦੇ ਆਦਿਵਾਸੀ ਗੁਰੂ ਨਾਨਕ ਸਾਹਿਬ ਜੀ ਦੇ ਪੁਜਾਰੀ ਨੇ। ਕਰਨਾਟਕ ਵਿੱਚ ਜਾਓ, ਅਜੇ ਤੱਕ ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਨਾ ਕਿਸੇ ਰੂਪ ਯਾਦ ਕਰਦੇ ਹੋ ਲੋਕ, ਕੇਸਾ ਧਾਰੀ ਨੇ, ਗੁਰੂ ਸਾਹਿਬ ਜੀ ਦੇ ਪਿਆਰ ਜੁੜੇ ਹੋਏ ਨੇ। ਔਰ ਇੱਥੇ ਹੀ ਬਸ ਨਿਤਿਬ ਦੇ ਲੋਕ ਗੁਰੂ ਸਾਹਿਬ ਜੀ ਦੇ ਪਿਆਰ ਜੁੜੇ ਹੋਏ ਨੇ। ਗੁਰੂ ਸਾਹਿਬ ਜੀ ਨੇ ਇੱਥੇ ਅਜਿੱਤਾ ਰੰਧਾਵਾ ਮਿਲਦਾ ਹੈ, ਦੋਵੇਂ ਟਾਈਮ ਸਤ ਸੰਗਤ ਹੁੰਦੀ ਹੈ। ਇੱਕ ਨਗਰ ਵਸਾਉਣ ਦੀ ਗੱਲ ਸ਼ੁਰੂ ਕੀਤੀ, ਇਲਾਕੇ ਵਿੱਚ ਚਰਚਾ ਚੱਲੀ ਔਰ ਸਤਿਗੁਰੂ ਜੀ ਨੇ ਇੱਥੋਂ ਦਰਿਆ ਰਾਵੀ ਤੋਂ ਪਾਰਲੇ ਬੰਨੇ, ਕਿਉਂਕਿ ਗੁਰੂ ਸਾਹਿਬ ਜੀ ਇੱਕ ਪ੍ਰਚਾਰ ਦਾ ਕੇਂਦਰ ਬਣਾਉਣਾ ਚਾਹੁੰਦੇ ਸਨ। ਨਗਰ ਵਸਾਉਣਾ ਸਤਿਗੁਰੂ ਜੀ ਦਾ ਕੋਈ ਦੁਨਿਆਵੀ ਸ਼ੌਂਕ ਨਹੀਂ ਸੀ। ਗੁਰੂ ਸਾਹਿਬ ਜੀ ਦੇਖਦੇ ਸਨ ਕਿ ਧੜਾ ਤੋਗ ਲੋਕੀ ਜਿਹੜੇ ਮੁਸਲਮਾਨ ਬਣਦੇ ਜਾਂਦੇ ਨੇ, ਅੰਧ ਵਿਸ਼ਵਾਸਾਂ ਪੈਂਦਾ ਜਾਂਦੇ ਨੇ, ਸਿੱਖੀ ਦਾ ਇੱਕ ਪ੍ਰਚਾਰਕ ਕੇਂਦਰ ਸਤਿਗੁਰੂ ਜੀ ਬਣਾਉਣਾ ਚਾਹੁੰਦੇ ਸਨ। ਫਿਰ ਸਤਿਗੁਰੂ ਜੀ ਨੇ ਇਸ ਇਲਾਕੇ ਜ਼ਮੀਨ ਲੈ ਕੇ ਕਰਤਾਰਪੁਰ ਨਗਰ ਵਸਾਇਆ। ਇੱਥੇ ਸਤਿਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਤਲਵੰਡੀ ਤੋਂ ਵੀ ਬੁਲਾ ਲਿਆ, ਭਾਈ ਮਰਦਾਨੇ ਦਾ ਪਰਿਵਾਰ ਵੀ ਇੱਥੇ ਆ ਕੇ ਰਹਿਣ ਲੱਗ ਪਿਆ। ਔਰ ਇਸ ਸਥਾਨ ਤੋਂ ਸਤਿਗੁਰੂ ਜੀ ਦਾ ਦੂਜਾ ਦੌਰਾ ਫਿਰ ਸ਼ੁਰੂ ਹੁੰਦਾ ਹੈ, ਜੰਮੂ ਦਾ, ਕਸ਼ਮੀਰ ਦਾ, ਲੇਹ ਲਦਾਖ ਦਾ, ਤਿੱਬਤ ਦਾ ਦੌਰਾ। ਤਕਰੀਬਨ 2 ਕੁ ਸਾਲ ਦਾ ਇਹ ਦੌਰਾ ਸਤਿਗੁਰੂ ਜੀ ਦਾ। ਇਹਦੇ ਵਿੱਚ ਜੰਮੂ ਸਤਿਗੁਰੂ ਜੀ ਜਾਂਦੇ ਨੇ, ਕਸ਼ਮੀਰ ਵਿੱਚ ਸਤਿਗੁਰੂ ਜੀ ਜਾਂਦੇ ਨੇ, ਲੇਹ ਵਿੱਚ ਸਤਿਗੁਰੂ ਜੀ ਜਾਂਦੇ ਨੇ, ਔਰ ਇਸੇ ਤਰ੍ਹਾਂ ਕੈਲਾਸ਼ ਪਰਬਤ ਤੱਕ ਸਤਿਗੁਰੂ ਜੀ ਦਾ ਦੌਰਾ। ਔਰ ਇਸ ਦੌਰੇ ਵਿੱਚ ਸਤਿਗੁਰੂ ਜੀ ਦੀ ਜੋਗੀਆਂ ਦੇ ਨਾਲ ਮੇਲ ਮਿਲਾਪ ਹੁੰਦਾ ਹੈ, ਕਸ਼ਮੀਰ ਦੇ ਪੰਡਤਾਂ ਨਾਲ ਮੇਲ ਮਿਲਾਪ ਹੁੰਦਾ ਹੈ, ਅਨੇਕਾਂ ਸਾਧੂਆਂ ਦੇ ਨਾਲ ਹੁੰਦਾ ਹੈ। ਔਰ ਇਸ ਤੋਂ ਬਾਅਦ ਸਤਿਗੁਰੂ ਜੀ ਫਿਰ ਆ ਜਾਂਦੇ ਨੇ ਕਰਤਾਰਪੁਰ ਵਿੱਚ। ਕਰਤਾਰਪੁਰ ਕੁਝ ਚਿਰ ਹੀ ਅਜੇ ਸਤਿਗੁਰੂ ਜੀ ਠਹਿਰਦੇ ਨੇ। ਸਤਿਗੁਰੂ ਜੀ ਦੀ ਤੀਸਰੀ ਉਦਾਸੀ ਸ਼ੁਰੂ ਹੋ ਜਾਂਦੀ, ਅਰਬ ਕੰਟਰੀ ਦੀ ਉਦਾਸੀ। ਸਤਿਗੁਰੂ ਜੀ ਸਭ ਤੋਂ ਪਹਿਲਾਂ ਇੱਥੋਂ ਤੁਰਦੇ ਨੇ, ਈਮਨਾਬਾਦ ਦੇ ਇਲਾਕੇ ਜਾਂਦੇ ਨੇ। ਇੱਥੋਂ ਸਤਿਗੁਰੂ ਜੀ ਪਾਕਪਟਨ, ਜਿਹੜਾ ਬਾਬਾ ਫਰੀਦ ਸਾਹਿਬ ਜੀ ਦਾ ਇਲਾਕਾ ਹੈ, ਬਾਬਾ ਫਰੀਦ ਸਾਹਿਬ ਜੀ ਇੱਥੇ ਹੋਏ ਨੇ। ਉਹਨਾਂ ਦੀ ਗੱਦੀ 'ਤੇ ਬੈਠਾ ਹੋਇਆ ਸ਼ੇਖ ਬ੍ਰਹਮ ਫਰੀਦ ਜਿਹੜਾ ਸੀ, ਉਹਨੂੰ ਸਤਿਗੁਰੂ ਜੀ ਮਿਲਦੇ ਨੇ। ਉੱਥੋਂ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਇਕੱਤਰ ਕਰਦੇ ਨੇ। ਆਪਣੇ ਪਹਿਲੇ ਪ੍ਰਚਾਰਕ ਦੌਰੇ ਸਤਿਗੁਰੂ ਜੀ ਬਨਾਰਸ ਜਾਂਦੇ, ਬਾਬਾ ਰਵਿਦਾਸ ਸਾਹਿਬ ਜੀ ਦੀ ਬਾਣੀ, ਬਾਬਾ ਕਬੀਰ ਸਾਹਿਬ ਜੀ ਦੀ ਬਾਣੀ। ਮਹਾਰਾਸ਼ਟਰ ਵਿੱਚੋਂ ਬਾਬਾ ਮਹਾਨ ਨਾਮਦੇਵ ਜੀ ਦੀ ਬਾਣੀ, ਜੈਦੇਵ ਜੀ ਦੀ ਬਾਣੀ, ਰਾਜਸਥਾਨ ਦੇ ਵਿੱਚੋਂ ਭਗਤ ਪੀਪਾ ਜੀ ਦੀ ਬਾਣੀ, ਔਰ ਬੰਗਾਲ ਦੇ ਵਿੱਚੋਂ ਜੈਵਦੇਵ ਜੀ ਦੀ ਬਾਣੀ। ਇਹ ਸਾਰੀ ਬਾਣੀ ਸਤਿਗੁਰੂ ਜੀ ਆਪਣੇ ਪਹਿਲੇ ਪ੍ਰਚਾਰਕ ਦੌਰੇ 'ਚ ਇਕੱਤਰ ਕਰਦੇ ਨੇ। ਕਿੱਡਾ ਵੱਡਾ ਸਤਿਗੁਰੂ ਜੀ ਦਾ ਸਿਸਟਮ ਸੀ ਕਿ ਸਾਰੀ ਬਾਣੀ ਇਕੱਤਰ ਕਰਕੇ ਸਤਿਗੁਰੂ ਜੀ ਨੇ ਨਾਲ ਲੈ ਆਂਦੀ ਹੈ। ਭਗਤ ਧੰਨਾ ਜੀ ਦੀ ਬਾਣੀ ਰਾਜਸਥਾਨ ਦੇ ਵਿੱਚੋਂ ਸਤਿਗੁਰੂ ਜੀ ਲੈ ਕੇ ਆਏ। ਔਰ ਸਤਿਗੁਰੂ ਜੀ ਆਪਣੇ ਤੀਸਰੇ ਦੌਰੇ 'ਤੇ ਜਦੋਂ ਤੁਰਦੇ ਨੇ, ਸਭ ਤੋਂ ਪਹਿਲਾਂ ਪਾਕਪਟਨ ਪਹੁੰਚਦੇ ਨੇ। ਇਸੇ ਦੌਰੇ ਦੇ ਦੌਰਾਨ ਹੀ ਸਤਿਗੁਰੂ ਜੀ ਸੱਜਣ ਠੱਗ ਨੂੰ ਮਿਲਦੇ ਨੇ, ਤਲੰਬੇ ਇਲਾਕੇ ਜਾਂਦੇ ਨੇ। ਔਰ ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਜਾਂਦੇ ਨੇ ਸਿੱਧੇ ਮੱਕੇ ਦੇ ਵਿੱਚ। ਹੱਜ ਦੇ ਦਿਨ ਸਨ। ਗੁਰੂ ਸਾਹਿਬ ਜੀ ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਗੁਰੂ ਸਾਹਿਬ ਜੀ ਦੀ ਇੱਕ ਖੂਬੀ ਸੀ ਕਿ ਜਿਸ ਇਲਾਕੇ ਜਾਂਦੇ ਸਨ, ਸਤਿਗੁਰੂ ਜੀ ਉੱਦਾਂ ਦਾ ਲਿਬਾਸ ਬਣਾ ਲੈਂਦੇ ਸਨ। ਜੇ ਸਤਿਗੁਰੂ ਜੀ ਹਿੰਦੂ ਤੀਰਥਾਂ 'ਤੇ ਜੋਗੀਆਂ ਕੋਲ ਗਏ, ਸਤਿਗੁਰੂ ਜੀ ਨੇ ਗੇਰੂਏ ਰੰਗ ਦੇ ਕੱਪੜੇ ਪਾ ਲਏ। ਸਤਿਗੁਰੂ ਜੀ ਉਹਨਾਂ ਲੋਕਾਂ 'ਚ ਵੜ ਕੇ ਉਹਨਾਂ ਦੀ ਗੱਲ ਸਮਝ ਕੇ ਫਿਰ ਉਹਨਾਂ ਨੂੰ ਉਪਦੇਸ਼ ਦਿੰਦੇ ਸਨ। ਜੇ ਸਤਿਗੁਰੂ ਜੀ ਮੱਕੇ ਵਿੱਚ ਜਾਂਦੇ ਨੇ ਤਾਂ ਨੀਲੇ ਰੰਗ ਦੇ ਕੱਪੜੇ ਪਾ ਲੈਂਦੇ ਨੇ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ ਵੱਲ ਨੂੰ ਜਾਂਦੇ ਨੇ, ਫਿਰ ਸਤਿਗੁਰੂ ਜੀ ਨੇ ਚਮੜੇ ਦੇ ਕੱਪੜੇ, ਕਿਉਂਕਿ ਠੰਡ ਹੈ, ਠੰਡ ਤੋਂ ਬਚਣ ਦੇ ਲਈ ਉੱਦਾਂ ਦੇ ਕੱਪੜੇ ਪਾ ਲਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਪ੍ਰਚਾਰਕ ਦੌਰਿਆਂ ਤੋਂ ਵਿਹਲੇ ਹੁੰਦੇ ਨੇ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਫਿਰ ਗ੍ਰਿਸ਼ਤੀਆਂ ਵਾਲੇ ਕੱਪੜੇ ਸਤਿਗੁਰੂ ਜੀ ਨੇ ਪਾ ਲਏ, ਦੁਨੀਆਦਾਰਾਂ ਵਾਲੇ ਕੰਮਕਾਰ ਵਾਲੇ ਕੱਪੜੇ ਸਤਿਗੁਰੂ ਜੀ ਨੇ ਪਾ ਲਏ। ਭਾਵ ਸਤਿਗੁਰੂ ਜੀ ਨੇ ਸਾਨੂੰ ਕਿਸੇ ਭੇਖ ਨਾਲ ਨਹੀਂ ਜੋੜਿਆ। ਔਰ ਕਿੰਨੀ ਹੈਰਾਨੀ ਦੀ ਗੱਲ ਹੈ, ਆਪਾਂ ਆਮ ਦੇਖਦੇ, ਆਮ ਬੰਦਾ ਹੁੰਦਾ ਨਾ, ਥੋੜ੍ਹਾ ਜਿਹਾ ਉਹਦੀ ਦੁਨੀਆ 'ਚ ਮਾਨਤਾ ਸ਼ੁਰੂ ਹੋ ਜਾਏ ਤੇ ਉਹਦਾ ਲਿਬਾਸ ਹੀ ਬਦਲ ਜਾਂਦਾ। ਉਹ ਖਾਸ ਲਿਬਾਸ ਪਾ ਕੇ ਲੋਕਾਂ 'ਚ ਆਪਣੀ ਪੂਜਾ ਪ੍ਰਤਿਸ਼ਠਾ ਸ਼ੁਰੂ ਕਰਾ ਲੈਂਦਾ। ਲੇਕਿਨ ਗੁਰੂ ਸਾਹਿਬ ਜੀ ਸਾਰੇ ਪ੍ਰਚਾਰਕ ਦੌਰਿਆਂ ਤੋਂ ਜਦੋਂ ਵਿਹਲੇ ਹੁੰਦੇ ਨੇ, ਕਰਤਾਰਪੁਰ 'ਚ ਆ ਕੇ ਸਤਿਗੁਰੂ ਜੀ ਖੇਤੀ ਕਰਨੀ ਸ਼ੁਰੂ ਕਰ ਦਿੰਦੇ ਨੇ। ਕੋਈ ਬੈਠ ਕੇ ਮੱਥੇ ਨਹੀਂ ਟਿਕਾਉਂਦੇ। ਸਤਿਗੁਰੂ ਜੀ ਨੇ 1521 ਤੋਂ ਲੈ ਕੇ 1539 ਤੱਕ ਲਗਾਤਾਰ ਕਰਤਾਰਪੁਰ 'ਚ ਖੇਤੀ ਕੀਤੀ, ਆਪ ਵੀ ਕੰਮ ਕੀਤਾ, ਗੁਰਸਿੱਖਾਂ ਨੂੰ ਖੇਤੀ ਦੀ ਪ੍ਰੇਰਣਾ ਕੀਤੀ। ਸਤਿਗੁਰੂ ਜੀ ਆਪਣੇ ਤੀਸਰੇ ਦੌਰੇ ਜਦੋਂ ਮੱਕੇ ਵਿੱਚ ਜਾਂਦੇ ਨੇ, ਉੱਥੇ ਸਤਿਗੁਰੂ ਜੀ ਦੀ ਚਰਚਾ ਹੁੰਦੀ ਹੈ। ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਹੈ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸੁਭ ਅਮਲਾਂ ਬਾਜੋਂ ਦੋਨੋਂ ਰੋਈ। ਉੱਥੇ ਸਤਿਗੁਰੂ ਜੀ ਦੀ ਪੀਰ ਦਸਤਗੀਰ ਦੇ ਨਾਲ ਮੇਲ ਹੁੰਦਾ ਹੈ। ਮੱਕੇ ਵਿੱਚ ਰਹਿਣ ਤੋਂ ਬਾਅਦ ਕੁਝ ਦਿਨ ਸਤਿਗੁਰੂ ਜੀ ਮਦੀਨੇ ਵਿੱਚ ਪਹੁੰਚਦੇ ਨੇ। ਮਦੀਨੇ ਚਰਚਾ ਕਰਨ ਤੋਂ ਬਾਅਦ ਸਤਿਗੁਰੂ ਜੀ ਬਗਦਾਦ ਵਿੱਚ ਆਉਂਦੇ ਨੇ। ਬਗਦਾਦ ਵਿੱਚ ਸਤਿਗੁਰੂ ਜੀ ਦੀ ਬੜੀ ਤਗੜੀ ਚਰਚਾ ਹੁੰਦੀ, ਪੀਰ ਦਸਤਗੀਰ ਦੇ ਨਾਲ ਇੱਥੇ ਚਰਚਾ ਹੁੰਦੀ ਹੈ। ਇੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਿਰੁੱਧ ਫਤਵਾ ਦੇ ਦਿੱਤਾ। ਬਗਦਾਦ ਜਿਹੜਾ ਇਹ ਖਿਲਾਫਤ ਦਾ ਗੜ੍ਹ ਰਿਹਾ, ਖਲੀਫਾ ਹੁੰਦਾ ਸੀ। ਜਿਵੇਂ ਆਪਾਂ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਤਖਤ ਹੈ, ਤਖਤ ਦਾ ਜਥੇਦਾਰ ਹੈ। ਇਸਲਾਮ ਮਤ ਦਾ ਜਿਹੜਾ ਖਲੀਫਾ ਸੀ ਜਾਂ ਜਥੇਦਾਰ ਕਹਿ ਲਓ, ਉਹਨਾਂ ਦਾ ਆਗੂ, ਉਹ ਬਗਦਾਦ ਵਿੱਚ ਰਹਿੰਦਾ ਸੀ। ਬਗਦਾਦ ਵਿੱਚ ਸਤਿਗੁਰੂ ਜੀ ਨੇ ਕੀਰਤਨ ਸ਼ੁਰੂ ਕੀਤਾ। ਸਤਿਗੁਰ, ਕਿਉਂਕਿ ਇਸਲਾਮ ਵਿੱਚ ਰਾਗ ਨੂੰ ਗਾਉਣਾ ਮਨਾ ਸੀ,
ਸਤਿਗੁਰੂ ਜੀ ਦੇ ਵਿਰੁੱਧ ਬਗਾਵਤ ਕਰ ਦਿੱਤੀ ਗਈ। ਸਤਿਗੁਰੂ ਜੀ ਨੂੰ ਪੱਥਰ ਮਾਰਨ ਤੱਕ ਉਤਰ ਆਏ, ਪਰ ਗੁਰੂ ਸਾਹਿਬ ਜੀ ਦੀ ਅਜ਼ਮਤ, ਗੁਰੂ ਸਾਹਿਬ ਜੀ ਦੇ ਤੇਜ ਤਪ ਅੱਗੇ ਇਹਨਾਂ ਦੀ ਕੋਈ ਪੇਸ਼ ਨਾ ਗਈ। ਸਤਿਗੁਰੂ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ। ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਈਰਾਨ 'ਚੋਂ ਹੁੰਦੇ ਅਫਗਾਨਿਸਤਾਨ ਦੀ ਧਰਤੀ 'ਤੇ ਜਾਂਦੇ ਨੇ। ਅਫਗਾਨਿਸਤਾਨ ਤੋਂ ਵਿਚਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਕਿਸਤਾਨ 'ਚੋਂ ਹੁੰਦੇ ਹੋਏ ਵਾਪਸ, ਇਹ ਉਹ ਸਮਾਂ ਹੈ ਜਦੋਂ ਏਮਨਾਬਾਦ ਦੇ ਉੱਪਰ ਬਾਬਰ ਹਮਲਾ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ 1521 ਵਿੱਚ ਏਮਨਾਬਾਦ 'ਚ ਆ ਜਾਂਦੇ ਨੇ। 1521 ਏਮਨਾਬਾਦ 'ਚ ਬਾਬਰ ਦਾ ਹਮਲਾ ਹੁੰਦਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਉੱਥੇ ਜੋ ਪੀੜਤ ਲੋਕ ਸਨ ਉਹਨਾਂ ਦੀ ਸਾਰ ਲੈਂਦੇ ਨੇ। ਬਾਬਰ ਦੇ ਨਾਲ ਚਰਚਾ ਹੁੰਦੀ ਹੈ। ਹਿੰਦੁਸਤਾਨ ਦੇ ਬਾਬਰ ਦਾ ਇਹ ਪਹਿਲਾ ਹਮਲਾ ਸੀ। ਹਿੰਦੁਸਤਾਨ ਦੇ ਕਿਸੇ ਹਾਕਮ ਨੇ, ਕਿਸੇ ਧਾਰਮਿਕ ਲੀਡਰ ਨੇ, ਕਿਸੇ ਧਾਰਮਿਕ ਆਗੂ ਨੇ ਉਹਨਾਂ ਦੁਖੀਆਂ ਦੀ ਬਾਹ ਨਾ ਫੜੀ, ਪਰ ਦੁਖੀਆਂ ਦੇ ਦਰਦੀ ਗੁਰੂ ਨਾਨਕ ਸਾਹਿਬ ਜੀ ਇੱਥੇ ਪਹੁੰਚਦੇ ਨੇ। 5 ਸ਼ਬਦ ਸਤਿਗੁਰੂ ਜੀ ਨੇ ਬਾਬਰ ਬਾਣੀ ਦੇ ਉਚਾਰਨ ਕੀਤੇ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤੇ ਜਮ ਕਰ ਮੁਗਲ ਚੜਾਇਆ। ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਰੱਬ ਨੇ ਕਿਸੇ ਨਾ ਕਿਸੇ ਤਰੀਕੇ ਤੇ ਲੋਕਾਂ ਨੂੰ ਸਜ਼ਾ ਦੇਣੀ ਹੁੰਦੀ ਹੈ। ਇਹ ਉਸ ਵੇਲੇ ਦੇ ਜਿਹੜੇ ਰਾਜਨੀਤਿਕ ਲੋਕ ਗੈਰ ਜ਼ਿੰਮੇਵਾਰ ਐਸੋ ਇਸ ਤਰ੍ਹਾਂ ਪੈ ਚੁੱਕੇ ਸਨ, ਆਪਣੇ ਫਰਜ਼ ਤੋਂ ਉਹ ਲਾਂਭੇ ਹੋ ਚੁੱਕੇ ਸਨ। ਧਾਰਮਿਕ ਲੋਕ ਆਪਣੇ ਫਰਜ਼ ਭੁਲਾ ਚੁੱਕੇ ਸਨ। ਪ੍ਰਜਾ ਵੀ ਜਿਹੜੀ ਅਗਿਆਨਤਾ 'ਚ ਵਿਚਰ ਰਹੀ ਸੀ, ਉਹਨਾਂ ਨੂੰ ਕਹਿ ਲਓ ਰੱਬ ਨੇ ਇੱਕ ਸਜ਼ਾ ਦਿੱਤੀ। ਇੱਥੋਂ ਸਤਿਗੁਰੂ ਜੀ ਵਿਹਲੇ ਹੋ ਕੇ ਵਾਪਸ ਕਰਤਾਰਪੁਰ ਵਿੱਚ ਆਉਂਦੇ ਨੇ। ਇੱਥੇ ਬੈਠ ਕੇ ਸਤਿਗੁਰੂ ਜੀ ਲਗਾਤਾਰ, ਉਮਰ ਵੀ ਹੁਣ ਸਤਿਗੁਰੂ ਜੀ ਦੀ ਕਿੰਨੀ ਹੋ ਗਈ, ਤਕਰੀਬਨ 63 ਸਾਲ ਦੇ ਕਰੀਬ ਉਮਰ ਸੀ ਇਹ ਜਦੋਂ ਸਤਿਗੁਰੂ ਜੀ ਤੀਸਰੇ ਦੌਰੇ ਤੇ ਜਾਂਦੇ ਨੇ। ਇਸ ਉਮਰ ਦੇ ਵਿੱਚ ਐਡਾ ਲੰਮਾ ਸਫ਼ਰ, ਇੰਨੀ ਲੰਮੀ ਯਾਤਰਾ, ਇੰਨਾ ਲੰਮਾ ਸਤਿਗੁਰੂ ਜੀ ਨੇ ਕਾਰਜ ਕੀਤਾ। ਇੱਥੇ ਸਤਿਗੁਰੂ ਜੀ ਜਦੋਂ ਕਰਤਾਰਪੁਰ 'ਚ ਰਹਿੰਦੇ ਨੇ, ਇੱਥੇ ਰਹਿੰਦਿਆਂ ਸਤਿਗੁਰੂ ਜੀ ਮੁਲਤਾਨ ਦੀ ਫੇਰੀ ਤੇ ਜਾਂਦੇ ਨੇ। ਮੁਲਤਾਨ ਦਾ ਪੀਰਾਂ ਦਾ ਇੱਕ ਗੜ੍ਹ ਸੀ, ਉੱਥੇ ਸਤਿਗੁਰੂ ਜੀ ਚਰਚਾ ਹੁੰਦੀ ਹੈ ਔਰ ਇੱਥੋਂ ਰਹਿੰਦੇ ਹੀ ਸਤਿਗੁਰੂ ਜੀ ਅਚਲ ਬਟਾਲੇ 'ਚ ਜੋਗੀਆਂ ਦੇ ਨਾਲ ਸਤਿਗੁਰੂ ਜੀ ਦੀ ਆਖਰੀ ਚਰਚਾ ਹੁੰਦੀ ਹੈ। ਜੋਗੀ ਲੋਕ ਜਿਹੜੇ ਅਚਲ ਬਟਾਲੇ ਦੀ ਧਰਤੀ ਤੇ ਇਕੱਠੇ ਹੁੰਦੇ ਸਨ ਹਰ ਸਾਲ। ਇਹ ਜੋਗੀਆਂ ਦਾ ਗੜ੍ਹ ਸੀ। ਸ਼ਿਵ ਜੀ ਦਾ ਇੱਥੇ ਮੰਦਿਰ ਹੈ। ਸ਼ਿਵਰਾਤਰੀ ਦਾ ਬੜਾ ਤਗੜਾ ਮੇਲਾ ਲੱਗਦਾ ਹੈ। ਬਟਾਲੇ ਤੋਂ ਜਲੰਧਰ ਵਾਲੀ ਸੜਕ ਤੇ ਤਕਰੀਬਨ 12 ਕੁ ਕਿਲੋਮੀਟਰ ਬਾਹਰ ਆ ਕੇ ਇਹ ਅਸਥਾਨ ਹੈ ਅਚਲ ਬਟਾਲਾ। ਉੱਥੇ ਗੁਰੂ ਸਾਹਿਬ ਜੀ ਦੀ ਯਾਦਗਾਰ ਬਣੀ ਹੋਈ ਹੈ। ਜੋਗੀਆਂ ਨੇ ਇੱਕ ਸੋਚਿਆ ਕਿ ਗੁਰੂ ਨਾਨਕ ਸਾਹਿਬ ਜਿੱਥੇ ਜਾਂਦੇ ਨੇ ਸਾਡੇ ਤੇ ਜਿੱਤ ਪ੍ਰਾਪਤ ਕਰ ਲੈਂਦੇ ਨੇ। ਇਹ ਗੁਰੂ ਨਾਨਕ ਦਾ ਇਲਾਕਾ ਹੈ। ਇਸ ਇਲਾਕੇ ਜੇ ਗੁਰੂ ਨਾਨਕ ਸਾਹਿਬ ਜੀ ਤੇ ਅਸੀਂ ਜਿੱਤ ਪ੍ਰਾਪਤ ਕਰ ਲਈ ਨਾ, ਫਿਰ ਸਾਡੀ ਇੱਜ਼ਤ ਬਣ ਜਾਏਗੀ। ਜੋਗੀਆਂ ਨੇ ਸਤਿਗੁਰੂ ਜੀ ਦੇ ਨਾਲ ਚਰਚਾ ਵੀ ਕੀਤੀ। ਜੋਗੀਆਂ ਨੇ ਆਪਣੀਆਂ ਕਰਾਮਾਤਾਂ ਵੀ ਦਿਖਾਈਆਂ। ਗੁਰੂ ਸਾਹਿਬ ਜੀ ਦੇ ਨਾਲ ਕਈ ਤਰ੍ਹਾਂ ਦੇ ਵਿਚਾਰ ਵਟਾਂਦਰੇ ਕੀਤੇ। ਆਖਰ ਇਸ ਸਥਾਨ ਤੇ ਵੀ ਸਤਿਗੁਰੂ ਜੀ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸਪਣਾ ਪੰਥ ਨਿਰਾਲਾ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਾਰੇ ਪ੍ਰਚਾਰਕ ਦੌਰਾਂ ਦੇ ਦੌਰਾਨ ਜਿਹਦੇ ਚਰਚਾ ਕੀਤੀ, ਹਰ ਮਤ ਦੇ ਵਿਅਕਤੀ ਨੇ ਇਹ ਪ੍ਰਭਾਵ ਪਾਉਣ ਦਾ ਯਤਨ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਸਾਡੇ ਮਤ 'ਚ ਆ ਜਾਏ। ਪੰਡਤਾਂ ਨੇ, ਜੋਗੀਆਂ ਨੇ, ਕਾਜ਼ੀਆਂ ਨੇ, ਵੱਡੇ ਵੱਡੇ ਵਿਦਵਾਨਾਂ ਨੇ, ਪਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਸਾਹਿਬ ਜੀ ਦੇ ਬਚਨ ਅਨੁਸਾਰ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇੱਕ ਨਿਰਮਲ ਪੰਥ ਦੀ ਆਰੰਭਤਾ ਕੀਤੀ। ਬੜੀ ਵੱਡੀ ਘਾਲਣਾ ਗੁਰੂ ਨਾਨਕ ਸਾਹਿਬ ਜੀ ਦੀ ਮਹਾਰਾਜ ਜੀ ਦੇ ਪ੍ਰਚਾਰਕ ਦਰਬਾਰਿਆਂ ਦੇ ਵਿੱਚ। ਸਤਿਗੁਰੂ ਜੀ ਦੇ ਰਸਤੇ 'ਚ ਰੁਕਾਵਟਾਂ ਵੀ ਆਈਆਂ, ਸਤਿਗੁਰੂ ਜੀ ਦੀ ਵਿਰੋਧਤਾ ਵੀ ਹੋਈ। ਕਈ ਥਾਵਾਂ 'ਤੇ ਸਤਿਗੁਰੂ ਜੀ ਨੂੰ ਇੱਟੇ ਵੱਟੇ ਮਾਰਨ ਦੀ ਗੱਲ ਕੀਤੀ ਗਈ। ਗੁਰੂ ਸਾਹਿਬ ਜੀ ਦੇ ਨਾਲ ਲੜਾਈਆਂ ਝਗੜੇ। ਜਦੋਂ ਅਸੀਂ ਮੱਕੇ ਦੀ ਧਰਤੀ ਦੀ ਗੱਲ ਪੜ੍ਹਦੇ ਹਾਂ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਸਾਡੇ ਸਾਹਮਣੇ ਆਈਆਂ ਨਹੀਂ, ਇਹ ਚਰਚਾ ਤੇ ਆ ਗਈ ਕਿ ਟੰਗੋਂ ਪਗੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ, ਪਰ ਹਰਿਦੁਆਰ 'ਚ ਜਿਹੜੀ ਵਿਰੋਧਤਾ ਹੋਈ, ਕੁਰੂਕਸ਼ੇਤਰ ਜਿਹੜੀ ਵਿਰੋਧਤਾ ਹੋਈ, ਉਹ ਚਰਚਾਵਾਂ ਬਹੁਤੀ ਜਿਹੜੀਆਂ ਸਾਡੇ ਸਾਹਮਣੇ ਨਹੀਂ ਆਈਆਂ। ਹਰ ਥਾਂ ਤੇ ਧਾਰਮਿਕ ਕੱਟੜ ਲੋਕਾਂ ਨੇ ਗੁਰੂ ਸਾਹਿਬ ਜੀ ਦੀ ਵਿਰੋਧਤਾ ਕੀਤੀ ਔਰ ਸਭ ਤੋਂ ਜ਼ਿਆਦਾ ਵਿਰੋਧੀ ਕੀਤੀ ਧਾਰਮਿਕ ਲੋਕਾਂ ਨੇ, ਸਰਮਾਏਦਾਰ ਲੋਕਾਂ ਨੇ। ਕਿਉਂਕਿ ਦੋ ਤਰ੍ਹਾਂ ਦੇ ਲੋਕ ਨੇ ਜਿਹੜੇ ਹਮੇਸ਼ਾ ਸਮਾਜ ਨੂੰ ਕੁਰਾਹੇ ਪਾਉਂਦੇ ਨੇ। ਇੱਕ ਅਖੌਤੀ ਧਾਰਮਿਕ ਲੋਕ ਜਿਹੜੇ ਨੇ ਮਨੁੱਖਤਾ ਨੂੰ ਹਨੇਰੇ 'ਚ ਰੱਖ ਕੇ ਹਮੇਸ਼ਾ ਲੁੱਟਣਾ ਚਾਹੁੰਦੇ ਨੇ। ਇੱਕ ਰਾਜਨੀਤਿਕ ਲੋਕ ਹਮੇਸ਼ਾ ਚਾਹੁੰਦੇ ਸਾਡੀਆਂ ਰਾਜਗੱਦੀਆਂ ਕਾਇਮ ਰਹਿਣ, ਦੁਨੀਆ ਅਗਿਆਨਤਾ 'ਚ ਵਿਚਰਦੀ ਰਹੇ। ਲੇਕਿਨ ਗੁਰੂ ਸਾਹਿਬ ਜੀ ਨੇ ਆਪਣੇ ਇਹਨਾਂ ਪ੍ਰਚਾਰਕ ਦੌਰਿਆਂ ਦੇ ਦੌਰਾਨ ਇਹਨਾਂ ਚੀਜ਼ਾਂ ਦੇ ਵਿਰੁੱਧ ਇਨਕਲਾਬ ਖੜਾ ਸ਼ੁਰੂ ਕਰਤਾ। ਮਲਕ ਭਾਗੋ ਵਰਗਿਆਂ ਦੇ ਵਿਰੁੱਧ ਜਾ ਕੇ ਸਤਿਗੁਰੂ ਜੀ ਨੇ ਇਹ ਗੱਲ ਕਹਿਣੀ ਕਿ ਤੇਰੇ ਮਾਲ ਪੂੜਿਆਂ ਵਿੱਚ ਗਰੀਬਾਂ ਦਾ ਖੂਨ ਭਰਿਆ ਪਿਆ ਹੈ। ਭਾਈ ਲਾਲੋ ਦੀਆਂ ਰੋਟੀਆਂ ਜਿਹੜੀਆਂ ਦੁੱਧ ਵਾਂਗੂ ਪਵਿੱਤਰ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਤਰੀਕੇ ਦੇ ਨਾਲ ਉਹ ਇਹ ਸਾਰੀ ਚਰਚਾ ਕਰਕੇ ਗੁਰਬਾਣੀ ਚੰਕਤ ਕਰ ਦਿੱਤੀ। ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ 'ਚ ਰਹਿੰਦੇ ਨੇ। ਦੋਏ ਵੇਲੇ ਸਤ ਸੰਗਤ ਹੁੰਦੀ ਹੈ, ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ। ਇੱਥੇ ਬੈਠ ਕੇ ਸਤਿਗੁਰੂ ਜੀ ਨੇ ਨਿਰੰਤਰ ਸਿੱਖੀ ਦਾ ਇੱਕ ਕੇਂਦਰ ਕਾਇਮ ਕਰ ਦਿੱਤਾ। ਇਹ ਉਹ ਸਮਾਂ ਸੀ ਜਦੋਂ ਐਵੇਂ ਕਹਿ ਲਓ ਕਿ ਸਿੱਖੀ ਦੀ ਪਹਿਲੀ ਧਰਮਸਾਲ, ਸਿੱਖੀ ਦਾ ਪਹਿਲਾ ਕੇਂਦਰ ਜਿਹੜਾ ਸੀ ਕਰਤਾਰਪੁਰ ਵਿੱਚ ਕਾਇਮ ਹੋ ਗਿਆ। ਇੱਥੇ ਹੀ ਸਤਿਗੁਰੂ ਜੀ ਨੂੰ ਆ ਕੇ ਭਾਈ ਲਹਿਣਾ ਜੀ ਮਿਲਦੇ ਨੇ। ਲਗਾਤਾਰ ਸਤਿਗੁਰੂ ਜੀ ਦੀ ਹਜ਼ੂਰੀ 7 ਸਾਲ ਭਾਈ ਲਹਿਣਾ ਜੀ ਰਹੇ ਔਰ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀ ਵੱਡੀ ਇੱਕ ਕ੍ਰਾਂਤੀ ਲਿਆਂਦੀ। ਦੇਖੋ ਸਤਿਗੁਰੂ ਜੀ ਜਦੋਂ ਜਾਂਦੇ ਨੇ ਪਾਠਸ਼ਾਲਾ 'ਚ ਹਿੰਦੀ ਸਿੱਖਦੇ ਨੇ, ਫਾਰਸੀ ਸਿੱਖਦੇ ਨੇ, ਸਤਿਗੁਰੂ ਜੀ ਸੰਸਕ੍ਰਿਤ ਸਿੱਖਦੇ ਨੇ।
ਲੇਕਿਨ ਕਰਤਾਰਪੁਰ ਦੀ ਧਰਤੀ ਤੇ ਬੈਠ ਕੇ, ਕਿਉਂਕਿ ਗੁਰੂ ਸਾਹਿਬ ਜੀ ਨੇ ਜਿੰਨੇ ਪ੍ਰਚਾਰਕ ਦੌਰੇ ਕੀਤੇ, ਜਿੰਨੇ ਧਰਮ ਸਥਾਨਾਂ ਤੇ ਗਏ, ਜਿੰਨੇ ਲੋਕਾਂ ਨੂੰ ਮਿਲਿਆ, ਜਿੰਨੇ ਇਲਾਕਿਆਂ 'ਚ ਵਿਚਰੇ, ਉੱਥੋਂ ਇੱਕ ਤੱਤ ਕੱਢ ਕੇ ਲਿਆਂਦਾ। ਗੁਰੂ ਸਾਹਿਬ ਜੀ ਨੇ ਉਸ ਤੱਤ ਦੇ ਅਨੁਸਾਰ ਸਭ ਤੋਂ ਪਹਿਲਾਂ ਆਪਣੀ ਲੋਕ ਭਾਸ਼ਾ ਨੂੰ ਮਾਨਤਾ ਦਿੱਤੀ। ਭਾਈ ਲਹਿਣਾ ਜੀ ਨੇ ਸਤਿਗੁਰੂ ਜੀ ਦੀ ਹਜ਼ੂਰੀ 'ਚ ਬੈਠ ਕੇ, ਜਿਹਨੂੰ ਆਪਾਂ ਗੁਰਮੁਖੀ ਲਿਪੀ ਕਹਿੰਦੇ ਹਾਂ, ਇਹਨੂੰ ਡਿਵੈਲਪ ਕੀਤਾ। ਭਾਈ ਲਹਿਣਾ ਜੀ ਭਾਸ਼ਾ ਵਿਗਿਆਨੀ ਸਨ। ਇਹ ਜਿਹੜੀ ਸਾਡੀ ਅੱਜ ਕੱਲ੍ਹ ਆਪਾਂ 35 ਅੱਖਰ ਪੜ੍ਹਦੇ ਹਾਂ ਗੁਰਮੁਖੀ ਦੇ, ਇਹਨਾਂ ਦੀ ਸਾਰੀ ਘਾੜਤ ਭਾਈ ਲਹਿਣਾ ਜੀ ਨੇ ਇਸ ਸਥਾਨ ਤੇ ਬੈਠ ਕੇ, ਪੰਜਾਬੀ ਬੋਲੀ ਪਹਿਲਾਂ ਵੀ ਸੀ, ਪੰਜਾਬੀ ਦੀ ਲਿਪੀ ਕੋਈ ਨਹੀਂ ਸੀ, ਬੋਲੀ ਪਹਿਲਾਂ ਵੀ ਪ੍ਰਚਲ ਸੀ। ਦੇਖੋ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ 11ਵੀਂ ਸਦੀ 'ਚ ਪੰਜਾਬੀ 'ਚ ਕਿੰਨੀ ਮਿੱਠੀ ਬੋਲੀ ਹੈ, ਪਰ ਉਹਨੂੰ ਉਸ ਵੇਲੇ ਉਹਨਾਂ ਦੀ ਬੋਲੀ ਵਿੱਚ ਲਿਖਿਆ ਜਾਂਦਾ ਸੀ। ਔਰ ਇਸ ਤਰ੍ਹਾਂ ਜਿਹੜੇ ਹਿੰਦੂ ਵੀਰ ਸਨ ਉਹ ਹਿੰਦੀ 'ਚ ਲਿਖਦੇ ਸਨ, ਸੰਸਕ੍ਰਿਤ ਵਿੱਚ ਲਿਖਦੇ ਸਨ, ਆਪਣੀ ਲਿਪੀ ਕੋਈ ਨਹੀਂ ਸੀ। ਗੁਰੂ ਸਾਹਿਬ ਜੀ ਨੇ ਸਭ ਤੋਂ ਵੱਡਾ ਕਾਰਜ ਇੱਥੇ ਬੈਠ ਕੇ ਜਿਹੜਾ ਸੀ ਭਾਈ ਲਹਿਣਾ ਜੀ ਦੇ ਰਾਹੀਂ ਕਰਾਇਆ, ਉਹ ਸੀ ਗੁਰਮੁਖੀ ਲਿਪੀ ਦਾ ਕਾਰਜ, ਗੁਰਬਾਣੀ ਨੂੰ ਇਕੱਤਰ ਕਰਨ ਦਾ ਕਾਰਜ, ਨਾਲ ਨਾਲ ਇਤਿਹਾਸ ਦੀ ਰਚਨਾ ਦਾ ਕਾਰਜ। ਤਕਰੀਬਨ 7 ਸਾਲ ਭਾਈ ਲਹਿਣਾ ਜੀ ਸਤਿਗੁਰੂ ਜੀ ਦੀ ਹਜ਼ੂਰੀ 'ਚ ਰਹੇ। ਗੁਰੂ ਸਾਹਿਬ ਜੀ ਨੇ ਬੜੀਆਂ ਪਰਖਾਂ ਵੀ ਲਈਆਂ, ਇਮਤਿਹਾਨ ਵੀ ਲਏ, ਭਾਈ ਲਹਿਣਾ ਜੀ ਉਹ 'ਚੋਂ ਪਾਸ ਹੋ ਗਏ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਾਰੇ ਜੀਵਨ ਦੇ ਦੌਰਾਨ ਜੋ ਤੱਤ ਕੱਢਿਆ, ਉਹਦੇ 'ਚ ਇੱਕ ਨਿਰਮਲ ਪੰਥ ਦੀ ਰਮਤਾ ਕੀਤੀ। ਔਰ ਭਾਈ ਗੁਰਦਾਸ ਜੀ ਦੇ ਬਚਨ ਨੇ ਕਿ ਉਹ ਨਿਰਮਲ ਪੰਥ ਦੀ ਮਾਣ ਮਰਜ਼ਾਦਾ ਕੀ ਬਣਾਈ ਸਤਿਗੁਰੂ ਜੀ ਨੇ, ਗੁਰਸਿੱਖ ਭਲ ਕੇ ਉੱਠ ਕੇ ਅੰਮ੍ਰਿਤ ਵੇਲੇ ਸਰ ਨਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰੰਦਾ, ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣੰਦਾ, ਸ਼ੰਕਾ ਮਨੋਂ ਮਟਾਏ ਕੈ ਗੁਰਸਿੱਖਾਂ ਦੀ ਸੇਵ ਕਰੰਤਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਗੁਰਮੁਖ ਗਾਡੀ ਰਾਹ ਚੱਲੰਦਾ। ਇਹਨੂੰ ਭਾਈ ਗੁਰਦਾਸ ਜੀ ਨੇ ਗਾਡੀ ਰਾਹ ਦਾ ਨਾਂ ਦਿੱਤਾ ਹੈ, ਜਿਹਨੂੰ ਭਾਈ ਸਾਹਿਬ ਜੀ ਇੱਕ ਥਾਂ ਤੇ ਨਿਰਮਲ ਪੰਥ ਵੀ ਕਹਿੰਦੇ ਨੇ। ਇਹ ਨਿਰਮਲ ਪੰਥ ਦੇ ਕੀ ਸਿਧਾਂਤ ਨੇ? ਸਤਿਗੁਰੂ ਜੀ ਦੀ ਇਹ ਗੱਲ ਭਾਈ ਗੁਰਦਾਸ ਜੀ ਨੇ ਆਪਣੀ ਇਸ ਪੌੜੀ ਅੰਦਰ ਅੰਕਿਤ ਕਰ ਦਿੱਤੀ ਹੈ। ਪਹਿਲੀ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ, ਗੁਰਬਾਣੀ ਦਾ ਪਾਠ ਕਰਨਾ। ਦੂਜੀ ਗੱਲ ਹੈ ਸੰਗਤ ਵਿੱਚ ਜਾਣਾ। ਅਗਲੀ ਗੱਲ ਹੈ ਕਿ ਕਿਰਤ ਵਿਰਤ ਕਰ ਧਰਮ ਦੀ। ਗੁਰਮਤਿ ਦੇ 3 ਮੁੱਖ ਸਿਧਾਂਤ ਨੇ, ਆਪਾਂ ਆਉਣ ਵਾਲੇ ਦੀਵਾਨਾਂ ਜਿਨ੍ਹਾਂ 'ਚ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਪਹਿਲੀ ਗੱਲ ਹੈ ਕਿਰਤ ਕਰੋ, ਕਿਰਤ ਕਰੋ ਪਹਿਲਾ ਗੁਰੂ ਦਾ ਸਿਧਾਂਤ ਹੈ। ਦੂਜੀ ਗੱਲ ਹੈ ਨਾਮ ਜਪੋ, ਤੀਜੀ ਗੱਲ ਹੈ ਵੰਡ ਕੇ ਛਕੋ। ਇਵੇਂ ਕਹਿ ਲਓ ਕਿ ਗੁਰੂ ਸਾਹਿਬ ਜੀ ਦੀ ਜ਼ਿੰਦਗੀ ਦਾ ਨਿਚੋੜ, ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦਾ ਨਿਚੋੜ, ਜਿਹਦੇ ਨਾਲ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਆਤਮਿਕ ਤੌਰ ਤੇ ਅਸੀਂ ਡਿਵੈਲਪ ਹੋ ਸਕੀਏ, ਸਤਿਗੁਰੂ ਜੀ ਨੇ ਇਹਨਾਂ ਚੀਜ਼ਾਂ ਦੇ ਅੰਦਰ ਬੰਦ ਕਰਕੇ ਰੱਖ ਦਿੱਤਾ ਹੈ। ਔਰ ਜਿੰਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਹਦੇ ਅੰਦਰ ਚਰਚਾ ਹੀ ਇਹਨਾਂ 3 ਚੀਜ਼ਾਂ ਦੀ ਹੈ। ਕਿਰਤ ਕਿਵੇਂ ਕਰਨੀ ਹੈ। ਔਰ ਗੁਰੂ ਨਾਨਕ ਸਾਹਿਬ ਜੀ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ ਜਿਹੜਾ ਇੱਕ ਸੰਪੂਰਨ ਮਨੁੱਖ ਬਣੇ। ਜਿੱਥੇ ਧਰਮ ਦੀ ਦੁਨੀਆ 'ਚ ਆਪਾਂ ਦੇਖਦੇ ਜਿਹੜੇ ਧਾਰਮਿਕ ਲੋਕ ਨੇ ਉਹ ਸਮਾਜ ਨਾਲੋਂ ਟੁੱਟ ਜਾਂਦੇ ਸਨ, ਜੋਗੀ ਲੋਕ ਜਿਹੜੇ ਸਨ ਉਹ ਧਰਮ ਦੇ ਨਾਲ ਜੁੜਦੇ ਜਾਂ ਸਮਾਜ ਤੋਂ ਵੱਖਰੇ ਹੋ ਕੇ ਬੈਠ ਜਾਂਦੇ ਸਨ, ਸਮਾਜ ਤੋਂ ਵੈਰ ਵਿਤਕਰਾ ਇੱਕ ਉਹਨਾਂ ਦਾ ਤਾਲਮੇਲ ਹੀ ਕੋਈ ਨਹੀਂ। ਇੱਥੋਂ ਤੱਕ ਉਹਨਾਂ ਨੇ ਗ੍ਰਸਤੀਆਂ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਸੀ, ਗ੍ਰਸਤ ਤੋਂ ਭੱਜਣਾ ਸ਼ੁਰੂ ਤਾਂ ਸੀ। ਜਦ ਗੁਰੂ ਨਾਨਕ ਸਾਹਿਬ ਜੀ ਅਚਲ ਵਿਟਾਲੇ ਦੀ ਧਰਤੀ ਤੇ ਮਿਲਦੇ ਨੇ ਤੇ ਗੁਰੂ ਸਾਹਿਬ ਜੀ ਨੂੰ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਦੁੱਧ 'ਚ ਕਾਂਜੀ ਪਾ ਦਿੱਤੀ ਹੈ, ਤੁਸੀਂ ਉਦਾਸੀਆਂ ਵਾਲੇ ਕੱਪੜੇ ਉਤਾਰ ਕੇ ਸੰਸਾਰੀਆਂ ਵਾਲੇ ਕੱਪੜੇ ਪਾ ਲਏ ਨੇ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਦਰਅਸਲ ਤੁਸੀਂ ਲੋਕ ਜਿਹੜੇ ਸਮਾਜ ਤੇ ਕਲੰਕ ਹੋਏ ਅਤੀਤ ਗ੍ਰਸਤ ਅੱਜ ਫਿਰ ਉन्हीं ਕੇ ਘਰ ਮੰਗਣ ਜਾਈ। ਜਿਨ੍ਹਾਂ ਲੋਕਾਂ ਨੂੰ ਤੁਸੀਂ ਮਾੜਾ ਕਹਿੰਦੇ ਉਹਨਾਂ ਦੇ ਘਰੋਂ ਮੰਗ ਕੇ ਤੁਸੀਂ ਰੋਟੀਆਂ ਖਾਂਦੇ ਹੋ, ਜਿਹੜੇ ਲੋਕੀ ਤੁਹਾਨੂੰ ਖਵਾਉਂਦੇ ਉਹਨਾਂ ਨੂੰ ਤੁਸੀਂ ਮਾੜੇ ਕਹਿੰਦੇ, ਆਪ ਤੁਸੀਂ ਮਹਾਤਮਾ ਬਣ ਬੈਠਦੇ ਹੋ। ਇਹੀ ਗੱਲ ਸਤਿਗੁਰੂ ਜੀ ਨੇ ਬ੍ਰਾਹਮਣ ਨੂੰ ਕਹੀ, ਇਹੀ ਗੱਲ ਧਾਰਮਿਕ ਲੋਕਾਂ ਨੂੰ ਕਹੀ। ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਪ੍ਰਚਾਰਕ ਦੌਰਿਆਂ ਦੇ ਦੌਰਾਨ, ਐਵੇਂ ਕਹਿ ਲਓ ਆਪਣੇ ਸਮੁੱਚੇ ਜੀਵਨ ਦੇ ਦੌਰਾਨ ਜੋ ਸਾਨੂੰ ਇੱਕ ਮਾਰਗ ਦਿੱਤਾ ਹੈ, ਉਹ ਸਮੁੱਚੀ ਮਨੁੱਖਤਾ ਦਾ ਇੱਕ ਸਾਂਝਾ ਮਾਰਗ, ਸਮੁੱਚੀ ਮਨੁੱਖਤਾ ਦੇ ਲਈ ਇੱਕ ਸੁਖੀ ਜੀਵਨ ਬਤੀਤ ਕਰਨ ਵਾਲਾ ਮਾਰਗ। ਪਹਿਲੀ ਗੱਲ ਹੈ ਕਿ ਕਿਰਤ ਕਰੋ, ਦੂਜੀ ਗੱਲ ਹੈ ਨਾਮ ਜਪੋ, ਤੀਜੀ ਗੱਲ ਹੈ ਵੰਡ ਕੇ ਛਕੋ। ਗੁਰੂ ਨਾਨਕ ਸਾਹਿਬ ਜੀ ਦਾ ਇਹ ਪੰਥ ਸਮੁੱਚੀ ਮਾਨਵਤਾ ਦਾ ਪੰਥ ਹੈ। ਔਰ ਜਦੋਂ ਗਿਆਨੀ ਸੋਹਣ ਸਿੰਘ ਸੀਤਲ ਨੇ ਗੁਰੂ ਕੀ ਵਡਿਆਈ ਕੀਤੀ, ਉਹਨਾਂ ਨੂੰ ਮਨੁੱਖਤਾ ਦੇ ਗੁਰੂ ਕਿਹਾ, ਮਨੁੱਖਤਾ ਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸਾਧੂ TL ਵਾਸਵਾਨੀ ਜੀ ਹੋਏ ਨੇ, ਉਹਨਾਂ ਨੇ ਗੁਰੂ ਕੀ ਵਡਿਆਈ ਕਰਦਿਆਂ ਬੜੇ ਪਿਆਰੇ ਬਚਨ ਕਹੇ ਕਿ ਗੁਰੂ ਸਾਹਿਬ ਜੀ ਤੋਂ ਪਹਿਲਾਂ ਇਹੋ ਜਿਹਾ ਕੋਈ ਰਹਿਬਰ ਨਹੀਂ ਹੋਇਆ ਜਿਹੜਾ ਸਮੁੱਚੀ ਮਾਨਵਤਾ ਨੂੰ ਇਸ ਤਰੀਕੇ ਨਾਲ ਉਪਦੇਸ਼ ਦੇਵੇ, ਜਿਹੜਾ ਸਮੁੱਚੀ ਮਾਨਵਤਾ ਦੇ ਭਲੇ ਦੀ ਗੱਲ ਕਹੇ। ਔਰ ਗੁਰੂ ਸਾਹਿਬ ਜੀ ਇਹਨਾਂ ਸਫ਼ਰਾਂ 'ਚ ਜਿੱਥੇ ਰਾਜਿਆਂ ਨੂੰ ਵੀ ਮਿਲੇ, ਜਿੱਥੇ ਸਤਿਗੁਰੂ ਜੀ ਵੱਡੇ ਵੱਡੇ ਸਰਮਾਏਦਾਰਾਂ ਨੂੰ ਮਿਲੇ, ਜਿੱਥੇ ਧਾਰਮਿਕ ਆਗੂਆਂ ਨੂੰ ਮਿਲੇ, ਜਿੱਥੇ ਆਮ ਲੋਕਾਂ ਨੂੰ ਮਿਲੇ, ਗਰੀਬਾਂ ਨੂੰ ਮਿਲੇ, ਅਮੀਰਾਂ ਨੂੰ ਮਿਲੇ, ਹਰ ਥਾਂ ਦੇ ਲੋਕਾਂ ਨੂੰ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡਾ ਉਪਦੇਸ਼ ਲੋਕਾਂ ਨੂੰ ਦਿੱਤਾ ਤਾਂ ਕਿ ਸੰਸਾਰ ਦਾ ਉਦਾਰ ਹੋ ਸਕੇ। ਔਰ ਗੁਰੂ ਸਾਹਿਬ ਜੀ ਦਾ ਇਹ ਨਿਰਮਲ ਪੰਥ ਚਲਾਉਣ ਦਾ ਮਕਸਦ ਸੀ ਇੱਕ ਕਿ ਸਾਡਾ ਇਹ ਵਧੀਆ ਸਮਾਜ ਸਿਰਜਿਆ ਜਾਏ, ਦੁਨੀਆ ਸੁਖੀ ਜੀਵਨ ਬਤੀਤ ਕਰੇ। ਗੁਰੂ ਨਾਨਕ ਸਾਹਿਬ ਜੀ 1539 ਈਸਵੀ ਤੱਕ ਸਰੀਰਕ ਤੌਰ 'ਤੇ ਜਗਤ ਰਹੇ। 71 ਸਾਲ ਦੇ ਤਕਰੀਬਨ ਸਤਿਗੁਰੂ ਜੀ ਦੀ ਇਹ ਅਰਜਾ ਸੀ। ਇਹਨਾਂ ਸਮਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਚਾਰਕ ਦੌਰੇ ਨੇ
ਉਹ 1504 ਤੋਂ ਸ਼ੁਰੂ ਹੋ ਕੇ ਤਕਰੀਬਨ 1521 ਤੱਕ ਇਹ ਦੌਰੇ ਬਣਦੇ ਨੇ। ਇੰਨੀ ਲੰਬੀ ਯਾਤਰਾ 40,000 ਕੋ ਸਫ਼ਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੈਦਲ ਕੀਤਾ। ਔਰ ਇਹਨਾਂ ਸਮਿਆਂ 'ਚ ਜਿੱਥੇ ਜਿੱਥੇ ਵੀ ਕੋਈ ਦੁਖੀ ਸਨ, ਸਤਿਗੁਰੂ ਜੀ ਨੇ ਉਹਨਾਂ ਦੀ ਬਾਂਹ ਫੜੀ, ਅਨਿਆਂ ਦੇ ਵਿਰੁੱਧ ਸਤਿਗੁਰੂ ਜੀ ਨੇ ਆਵਾਜ਼ ਬੁਲੰਦ ਕੀਤੀ। ਤੇ ਆਪਣੇ ਨਿਰਮਲ ਪੰਥ ਦੀ ਆਰੰਭਤਾ ਦਾ ਮਕਸਦ ਵੀ ਸਤਿਗੁਰੂ ਜੀ ਦਾ ਇਹ ਸੀ ਕਿ ਗੁਰਸਿੱਖ ਇਸ ਮਾਰਗ ਤੇ ਚੱਲ ਕੇ ਆਉਣ ਵਾਲੇ ਸਮੇਂ 'ਚ ਇਸ ਧਰਤੀ ਤੇ ਮਨੁੱਖਤਾ ਦੀ ਖਾਤਰ ਕੋ ਭਲੇ ਦਾ ਕਾਰਜ ਕਰੇ। ਗੁਰੂ ਨਾਨਕ ਸਾਹਿਬ ਜੀ ਦਾ ਮਾਰਗ ਸਰਬੱਤ ਦੇ ਭਲੇ ਦਾ ਕਾਰਜ ਹੈ। ਔਰ ਬਾਬਾ ਨਾਨਕ ਜੀ ਨੇ ਜਿੰਨੇ ਕਾਰਜ ਕੀਤੇ ਉਹ ਸਰਬੱਤ ਦੇ ਭਲੇ ਸਨ। ਗੁਰੂ ਸਾਹਿਬ ਜੀ ਦੇ ਅਸਲੀ ਦਰਸ਼ਨ ਜਿਹੜੇ ਨੇ, ਆਪਾਂ ਆਮ ਦੇਖਦੇ ਘਰਾਂ 'ਚ ਤਸਵੀਰਾਂ ਲਾਈਆਂ ਹੁੰਦੀਆਂ ਨੇ, ਗੁਰੂ ਸਾਹਿਬ ਦੀ ਕੋਈ ਤਸਵੀਰ ਨਹੀਂ ਹੈ। ਅਸਲੀ ਤਸਵੀਰ ਉਹਨਾਂ ਦੀ ਬਾਣੀ 'ਚੋਂ ਸਾਨੂੰ ਮਿਲਦੀ ਹੈ, ਅਸਲੀ ਤਸਵੀਰ ਉਹਨਾਂ ਦੇ ਉਪਦੇਸ਼ਾਂ 'ਚੋਂ ਮਿਲਦੀ ਹੈ। ਆਪਾਂ ਆਉਣ ਵਾਲੇ ਦਿਨਾਂ 'ਚ ਗੁਰੂ ਸਾਹਿਬ ਜੀ ਦੇ ਜੀਵਨ ਦੇ ਵੱਖ-ਵੱਖ ਜਿਹੜੇ ਸਿਧਾਂਤ ਨੇ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਜਾਂ ਉਹਨਾਂ ਨੇ ਜੋ ਸਾਨੂੰ ਉਪਦੇਸ਼ ਬਾਣੀ ਰਾਹੀਂ ਦਿੱਤੇ ਨੇ, ਇਹਨਾਂ 'ਤੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਥਾਏ ਭਾਈ ਗੁਰਦਾਸ ਜੀ ਕਹਿੰਦੇ ਕੱਲ ਤਾਰਨ ਗੁਰੂ ਨਾਨਕ ਆਇਆ। ਸੰਸਾਰ ਦੇ ਲੋਕਾਂ ਨੂੰ, ਕਲਯੁਗੀ ਜੀਵਨ ਨੂੰ ਤਾਰਨ ਦੇ ਲਈ ਗੁਰੂ ਨਾਨਕ ਸਾਹਿਬ ਜਗਤ ਵਿੱਚ ਆਏ। ਕਿੰਨੀ ਵੱਡੀ ਵਡਿਆਈ ਭਾਈ ਗੁਰਦਾਸ ਜੀ ਨੇ ਕੀਤੀ ਹੈ ਕਿ ਗੜ ਬਗਦਾਦ ਨਵਾਇਕ ਹੈ, ਮੱਕਾ ਮਦੀਨਾ ਸਵੇ ਨਵਾਇਆ, ਜਿੱਤੀ ਨੌਖੰਡ ਪ੍ਰਿਥਵੀ ਸਤ ਨਾਮ ਦਾ ਚੱਕਰ ਚਲਾਇਆ। ਏਡੇ ਏਡੇ ਵੱਡੇ ਸਥਾਨਾਂ 'ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ, ਗਿਆਨ ਦੇਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਆਏ ਨੇ। ਫਿਰ ਕਰਤਾਰਪੁਰ 'ਚ ਆ ਕੇ ਬੈਠ ਕੇ ਸਤਿਗੁਰੂ ਜੀ ਕਿਰਤ ਵਿਰਤ ਕਰਦੇ ਨੇ, ਕਿਰਤ ਦਾ ਉਪਦੇਸ਼ ਦਿੰਦੇ ਨੇ। ਆਪ ਵੀ ਕਿਰਤ ਕੀਤੀ, ਸਾਨੂੰ ਕਿਰਤੀ ਬਣਨ ਦੀ ਪ੍ਰੇਰਣਾ ਕੀਤੀ। ਤੇ ਭਾਈ ਸਾਹਿਬ ਜੀ ਕਹਿੰਦੇ ਫਿਰ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਸਾਹਿਬ ਜੀ ਦੇ ਉਸ ਗੁਰਮਤ ਗਾਡੀ ਰਾਹ ਦੇ, ਗਾਡੀ ਰਾਹ ਦਾ ਅਰਥ ਹੁੰਦਾ ਜਿਹਨੂੰ ਆਪਾਂ ਸੜਕ ਕਹਿੰਦੇ, ਜਰਨੈਲੀ ਸੜਕ, ਜਿਹਦੇ ਤੇ ਗੱਡੀਆਂ ਚੱਲ ਸਕਣ। ਇੱਕ ਹੁੰਦੀਆਂ ਨੇ ਪੱਗ ਡੰਡੀਆਂ। ਪੱਗ ਡੰਡੀ ਜਿਹੜੀ ਹੈ ਉਹ ਕਿਤੇ ਟਿਕਾਣੇ ਸਿਰ ਨਹੀਂ ਲੱਗਦੀ। ਸਿਆਣੇ ਕਹਿੰਦੇ ਜੇ ਜੰਗਲ 'ਚ ਵਿਚਰੋ ਕਦੀ ਪੱਗ ਡੰਡੀ ਤੇ ਨਹੀਂ ਪੈਣਾ ਚਾਹੀਦਾ। ਕੋਈ ਉਹ ਰਸਤਾ ਜਿੱਥੇ ਗੱਡੀ ਦੀਆਂ ਲੀਹਾਂ ਹੋਣ। ਗੁਰਮਤ ਦਾ ਗਾਡੀ ਰਾਹ ਹੈ ਜਿਹੜਾ ਸਿੱਧਾ ਪ੍ਰਮਾਤਮਾ ਨਾਲ ਜੋੜਦਾ ਹੈ। ਕਿਸੇ ਮਨੁੱਖ ਦੀ ਪੂਜਾ ਨਹੀਂ, ਕਿਸੇ ਬੁੱਤ ਦੀ ਪੂਜਾ ਨਹੀਂ, ਕਿਸੇ ਤਸਵੀਰ ਦੀ ਪੂਜਾ ਨਹੀਂ। ਨਿਰੋਲ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ, ਨਿਰੋਲ ਪ੍ਰਮਾਤਮਾ ਦਾ ਸਿਮਰਨ, ਏਕ ਓਂਕਾਰ ਵਾਹਿਗੁਰੂ ਜੀ ਦੀ ਬੰਦਗੀ। ਸੋ ਗੁਰੂ ਸਾਹਿਬ ਜੀ ਦੇ ਉਪਦੇਸ਼ ਆਪਾਂ ਹਰ ਰੋਜ਼ ਵੱਖ-ਵੱਖ ਉਹਨਾਂ ਦੀ ਜ਼ਿੰਦਗੀ ਦਾ ਜੋ ਇੱਕ ਸਬਜੈਕਟ ਹੈ, ਗੁਰਬਾਣੀ ਦਾ ਜੋ ਸਿਧਾਂਤ ਹੈ, ਉਹਨੂੰ ਸਾਂਝਿਆ ਕਰਨਾ ਹੈ। ਆਸ ਹੈ ਆਪ ਜੀ ਗੁਰੂ ਘਰ 'ਚ ਆ ਕੇ ਜਾਂ ਰੇਡੀਓ ਤੇ ਸੁਣ ਕੇ ਲਾਹਾ ਪ੍ਰਾਪਤ ਕਰੋਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ। ਔਰ ਰੇਡੀਓ ਵਾਲੇ, ਪੰਜਾਬੀ ਰੇਡੀਓ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਗੁਰੂ ਦੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਨੇ, ਹਮੇਸ਼ਾ ਇਹ ਪ੍ਰਚਾਰ ਪ੍ਰਸਾਰ ਦੀ ਗੱਲ ਕਰਦੇ ਨੇ। ਸੋ ਵਾਹਿਗੁਰੂ ਇਹਨੂੰ ਚੜ੍ਹਦੀ ਕਲਾ ਰੱਖਣ। ਆਪਾਂ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ, ਫਿਰ ਗੁਰੂ ਚਰਨਾਂ 'ਚ ਅਰਦਾਸ ਹੋਏਗੀ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਵਣ ਵਜੀਆਂ ਬਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੂ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਪਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ। ਸਚ ਨਾਮੇ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਧੀਆਏ ਵੱਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ। ਪੰਚ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ, ਜਿਨ ਕੋ ਸੇ ਨਾਮ
ਹਰ ਕੈ ਲਾਗੇ। ਕਹੇ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪਾਰ ਪੂਰੇ। ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਸੰਤ ਬਾਣੀ। ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ। ਸੁਤੇ ਪੁਨਿਤ ਕਹਤੇ ਪਵਿੱਤ ਸਤਿਗੁਰੂ ਰਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਵਾਜੇ ਅਨਹਦ। ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਵਾਹਿਗੁਰੂ। ਤੋ ਚੇਤ ਉਚਾ ਭਗਵੰ ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਜੀ ਤੁਮਰੀ ਗਤ ਮਿਤ ਤੁਮ ਹੀ ਜਾਣੇ। ਨਾਨਕ ਦਾਸ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ। ਅਰਦਾਸ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਂ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਈ। ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਰਠੈ ਸਬਦ ਹੋ ਜਾਏ ਤੇਗ ਬਹਾਦਰ ਸਿਮਰੈ। ਕਰ ਨਾਉ ਦਿਆਵੈ ਧਾਈ ਸਭ ਥਾਈ ਹੋਈ ਸਹਾਈ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ। ਦਸਾਂ ਪਾਤਸ਼ਾਹ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜ ਪਿਆਰਿਆਂ ਚਹੁ ਸਬਜਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਨਾਮ ਜਪਿਆ। ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਆਨੰਦ ਕੀਤਾ ਤਨਾ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਧਰ ਸ਼ਰਿਆਇਤ ਦੇਖ ਤੇਕ ਫਤਿਹ। ਬ੍ਰਤ ਕੀ ਪੈਜਰੀ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਵਿਸਾਹੂ ਦਾਨ। ਦਾਨਾ ਸਰਦਾਰ ਨਾਮਦਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰਾ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਅੰਤਰਜਾਮੀ ਸਤਿਗੁਰ ਜੀ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਦੇ ਪਾਵਨ ਦਰਸ਼ਨ ਦਿਦਾਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ। ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਹੀ ਨਿਮਾਣਿਆਂ ਦੇ ਬਾਣ ਸਤਿਗੁਰੂ ਨੇ ਤਾਣਿਆਂ ਦੀ ਤਾਣ। ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਚਰਣਾ ਕਮਲਾ ਪਾਸ। ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਜਕ ਚਾਨਣ ਹੋਆ। ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਕਲ ਤਾਰਨ ਗੁਰੂ ਨਾਨਕ ਆਇਆ ਸੁਣੀ ਪੁਕਾਰ ਦਾਤਾਰ ਪ੍ਰਭ। ਗੁਰੂ ਨਾਨਕ ਜਗ ਮਾਹਿ ਪਠਾ ਦੇ ਬਾਬਾ ਅਨੁਸਾਰ। ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀਆਂ ਦੇ ਆਗਮਨ ਗੁਰਪੁਰਬ ਦੀ ਖੁਸ਼ੀ ਵਿੱਚ ਸਤਿਗੁਰੂ ਜੀਓ ਆਪ ਜੀਆਂ ਦੇ ਪਾਵਨ ਅਸਥਾਨ ਗੁਰਦੁਆਰਾ ਸਿੰਘ ਸਭਾ ਮਿਲਪਿਟ ਵਿਖੇ ਸਤਿਗੁਰੂ ਅੱਜ ਤੋਂ ਸਤਿਗੁਰੂ ਜੀਓ ਸੰਧਿਆ ਸਮੇਂ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਸੰਧਿਆ ਸਮੇਂ ਦੀਵਾਨ ਸੱਜੇ।
ਸਜਿਆ ਦੀਵਾਨਾ ਅੰਦਰ ਸ਼ਬਦ ਚੌਂਕੀ ਸੋਦਾਰ ਰਹਿ ਰਸ ਦੇ ਪਾਠ ਉਪਰੰਤ ਸਤਿਗੁਰੂ ਜੀਓ ਗੁਰਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਗਿਆਨ ਕੀਤਾ ਗਿਆ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀਆਂ ਦੇ ਜੀਵਨ ਬਾਰੇ ਗੁਰ ਇਤਿਹਾਸ ਦੀ ਕਥਾ ਵਿਚਾਰਾਂ ਹੋਈਆਂ ਹਨ। 6 ਪੌੜੀਆਂ ਅਨਸ ਦੇ ਪਾਠ ਹੋਏ। ਦਸਰਾ ਪਾਸੋਂ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾਂ ਕਰਦੇ ਹਾਂ, ਅਨਸ ਦੇ ਪਾਠ ਕਰਦੇ ਹਾਂ। ਸੰਗਤਾਂ ਪਾਸੋਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪੜ੍ਹਦੇ ਹਾਂ, ਬਾਣੀ ਸੁਣੋ ਕਰਦੇ ਹਾਂ, ਸੇਵਾਵਾਂ ਕਰਦਿਆਂ ਹੋਈਆਂ। ਬੇਅੰਤ ਭੁੱਲਾ ਚੁੱਕਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਕੇ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ, ਬਾਣੀ ਸਰਵਣ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ। ਬਾਣੀ ਦਾ ਭਾਵ ਸਮੂਹ ਆਈਆਂ ਗੁਰਸਿੱਖ ਸੰਗਤਾਂ ਦੇ ਹਿਰਦਿਆਂ ਮਨ